ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਅਸੀਂ ਗੱਲਬਾਤ ਕਰਾਂਗੇ ਸਾਲ 2024 ਬਾਰੇ। ਪੰਜਾਬ ਵਾਸਤੇ ਸਾਲ 2024 ਕਿਵੇਂ ਦਾ ਸੀਗਾ, ਕੀ ਰਾਜਨੀਤਿਕ ਘਟਨਾਕ੍ਰਮ ਪੰਜਾਬ 'ਚ ਵਾਪਰੇ ਤੇ ਉਹਨਾਂ ਦਾ ਕੀ ਆਪਾਂ ਸਿੱਟਾ ਕੱਢੀਏ, ਐਨਾਲਿਸਿਸ ਕਰੀਏ, ਇਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਹਰਮਨ ਮੌਜੂਦ ਨੇ, ਹਰਮਨ ਰਾਏ ਸਰ, ਜਿਹੜੇ ਕਿਸਾਨ ਯੂਨੀਅਨਾਂ 'ਚ ਵੀ ਐਕਟਿਵ ਨੇ, ਕਿਸਾਨ ਅੰਦੋਲਨ 'ਚ ਐਕਟਿਵ ਨੇ ਤੇ ਲਗਾਤਾਰ ਪੰਜਾਬ ਦੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਤੇ ਲਗਾਤਾਰ ਆਪਣੀ ਨਜ਼ਰ ਰੱਖਦੇ ਨੇ। ਉਹਨਾਂ ਬਾਰੇ ਉਹਨਾਂ ਦਾ ਇੱਕ ਆਪਣਾ ਵਿਸ਼ਲੇਸ਼ਣ ਹੈਗਾ। ਹਰਮਨ, ਸ਼ੁਰੂਆਤ ਕਰਦੇ ਹਾਂ ਸਾਲ 2024 ਦੀ। ਜਦੋਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਸਾਨ ਆਗੂਆਂ ਦੀ ਜਿਹੜੀ ਮੀਟਿੰਗਾਂ ਸੀਗੀਆਂ ਉਹ ਚੱਲ ਰਹੀਆਂ ਸੀ ਆਪਸ 'ਚ। ਇਹ ਇੱਕ ਏਦਾਂ ਦਾ ਮਾਹੌਲ ਸੀਗਾ ਕਿ ਚਲੋ ਅੰਦੋਲਨ ਤਾਂ ਇਹਨਾਂ ਨੇ SKM ਨੋਨ ਪੋਲੀਟੀਕਲ ਅਤੇ KMM ਕਿਸਾਨ ਮਜ਼ਦੂਰ ਮੋਰਚੇ ਨੇ ਅਨਾਉਂਸ ਕਰਤਾ ਸੀਗਾ, ਪਰ ਇੱਕ ਮਾਹੌਲ ਇਹ ਵੀ ਸੀਗਾ ਕਿ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਹੈਗੀਆਂ ਉਹ ਵੀ ਨਾਲ ਆਉਣਗੀਆਂ, ਲੇਕਿਨ ਖੈਰ ਉਹ ਨਹੀਂ ਆਈਆਂ। ਲੇਕਿਨ ਜਨਵਰੀ 'ਚ ਇੱਕ ਆਪਾਂ ਕਹੀਏ ਕਿ ਬਾਨਾ ਸਿੱਧੂ ਵਾਲਾ ਜਿਹੜਾ ਮਾਮਲਾ ਸੀਗਾ ਉਹ ਉਛਲਿਆ, ਉਹਦੀ ਗ੍ਰਿਫਤਾਰੀ ਹੁੰਦੀ ਹੈ, ਉਹ ਸਾਰਾ ਚੱਲ ਹੀ ਰਿਹਾ ਸੀ ਰੌਲਾ। ਤੇ ਨੈਸ਼ਨਲ ਲੈਵਲ ਤੇ ਆਪਾਂ ਨੂੰ ਪਤਾ ਹੈ ਕਿ ਰਾਮ ਮੰਦਿਰ ਵਾਲਾ ਜਿਹੜਾ ਪੂਰਾ ਇਸ਼ੂ ਸੀ ਉਹ ਚੱਲ ਰਿਹਾ ਸੀ ਤੇ 21 ਜਨਵਰੀ ਨੂੰ ਨਰਿੰਦਰ ਮੋਦੀ ਰਾਮ ਮੰਦਿਰ 'ਚ ਪ੍ਰਾਣ ਪ੍ਰਤਿਸ਼ਠਾ ਕਰਦੇ ਨੇ। ਪੰਜਾਬ 'ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਕੀ ਅਸਰ ਪਿਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਮਨਦੀਪ, ਵੈਸੇ ਆਮ ਤੌਰ ਤੇ ਨਾ ਜਿਹਨੂੰ ਆਪਾਂ ਨੈਸ਼ਨਲ ਟ੍ਰੈਂਡ ਕਹਿੰਦੇ ਨੇ, ਜੋ ਨੈਸ਼ਨਲ ਪੋਲਿਟਿਕਸ ਦੇ ਵਿੱਚ ਜੋ ਚੀਜ਼ਾਂ ਡੋਮੀਨੇਟ ਕਰ ਰਹੀਆਂ ਹੁੰਦੀਆਂ ਨੇ, ਤਾਂ ਪੰਜਾਬ ਦੇ ਵਿੱਚ ਉਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ ਕਿ ਡੋਮੀਨੇਟ ਕਰਨ। ਆਮ ਤੌਰ ਤੇ ਹੁੰਦਾ ਕਿ ਉਹ ਤੋਂ ਵੱਖਰੀਆਂ ਕੁਝ ਘਟਨਾਕ੍ਰਮ, ਕੁਝ ਵਰਤਾਰੇ ਇੱਥੇ ਚੱਲ ਰਹੇ ਹੁੰਦੇ ਨੇ ਜੋ ਨੈਸ਼ਨਲ ਟ੍ਰੈਂਡ ਨਾਲ ਮੇਲ ਨਹੀਂ ਖਾਂਦੇ ਹੁੰਦੇ। ਤੇ ਰਾਮ ਮੰਦਿਰ ਵਾਲਾ ਜਿਹੜਾ ਮਾਹੌਲ ਸੀਗਾ ਉਹਦਾ ਸ਼ਹਿਰਾਂ ਦੇ ਵਿੱਚ ਜ਼ਰੂਰ ਅਸਰ ਉਹ ਦੇਖਣ ਨੂੰ ਮਿਲਿਆ। ਤਾਂ ਰਾਮ ਮੰਦਿਰ ਦੀ ਕੰਪੇਨ ਨੂੰ ਇੱਥੇ ਵੀ ਛੋਟੇ ਸ਼ਹਿਰਾਂ ਦੇ ਵਿੱਚ ਵੀ, ਇਵਨ ਜਿੱਥੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਗੈਰਾ ਦਾ ਵੱਡੇ ਸ਼ਹਿਰਾਂ 'ਚ RSS ਦਾ ਪੁਰਾਣਾ ਕੰਮ ਹੈ, ਪਰ ਜਿਹੜੇ ਸਾਡੇ ਮਾਲਵੇ ਦੇ ਵਿੱਚ ਮੰਡੀਆਂ ਨੇ, ਬਰਨਾਲਾ, ਸੰਗਰੂਰ, ਸਰਦੂਲਗੜ੍ਹ, ਮੌੜ, ਤਾਂ ਇਹਨਾਂ ਦੇ ਅੰਦਰ ਵੀ RSS ਨੇ ਮਤਲਬ ਘਰ ਘਰ ਤੱਕ ਰੀਚ ਕੀਤੀ ਰਾਮ ਮੰਦਿਰ ਨੂੰ ਲੈ ਕੇ। ਤੇ ਰਾਮ ਮੰਦਿਰ ਦੇ ਜਿਹੜੇ ਝੰਡੇ ਨੇ ਉਹ ਘਰਾਂ ਦੇ ਉੱਪਰ, ਕਸਬੇ ਤੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲੇ ਨੇ। ਤਾਂ ਰਾਮ ਮੰਦਿਰ ਦਾ ਅਸਰ ਅੱਗੇ ਜਾ ਕੇ ਵੋਟਾਂ ਦੇ ਵਿੱਚ ਵੀ ਇੱਕ ਹਿੱਸੇ ਦੇ ਵਿੱਚ, ਖਾਸ ਕਰ ਸ਼ਹਿਰੀ ਹਿੰਦੂ ਹਿੱਸਾ ਜਿਹੜਾ, ਤੇ ਉਹਦੇ ਵਿੱਚ ਅਸਰ ਸੀਗਾ, ਉਹ ਵੋਟਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਰਾਮ ਮੰਦਿਰ ਦਾ ਅਸਰ। ਤੇ ਉਹ ਉਸੇ ਟਾਈਮ ਜਿਹੜਾ ਰੌਲਾ ਪੈ ਰਿਹਾ ਸੀ ਬਾਨੇ ਸਿੱਧੂ ਦਾ, ਤੇ ਉਹ ਇੱਕ ਪੂਰਾ ਤੁਸੀਂ ਦੱਸੋ, ਸਾਰਾ ਮਾਲਵਾ ਇਕੱਠਾ ਸੀਗਾ ਉਹਦੇ ਪਿੱਛੇ, ਮੁੰਡੇ ਪਿੱਛੇ, ਜਿਹੜਾ ਉਹਦੀ ਗ੍ਰਿਫਤਾਰੀ ਹੋਈ ਹੈ, ਉਹਨੂੰ ਭੰਡਿਆ ਵੀ ਗਿਆ ਤੇ ਉਸ ਤੋਂ ਬਾਅਦ ਫਿਰ ਅੰਦੋਲਨ ਵੀ ਹੁੰਦਾ ਮਾੜਾ ਮੋਟਾ ਉਹਦੀ ਰਿਹਾਈ ਵਾਸਤੇ, ਤੇ ਭਗਵੰਤ ਮਾਨ ਨੂੰ ਰਿਹਾ ਕਰਨਾ ਪੈਂਦਾ ਉਹਨੂੰ। ਉਹ ਜਿਹੜਾ ਸਾਰਾ ਸੀਗਾ ਉਹ ਇਹ ਦਿਖ ਰਿਹਾ ਸੀ ਕਿਸਾਨ ਅੰਦੋਲਨ ਤੋਂ ਪਹਿਲਾਂ, ਕਿਉਂਕਿ ਕਿਸਾਨ ਅੰਦੋਲਨ ਤੋਂ 13 ਫਰਵਰੀ 'ਚ ਜਾ ਕੇ ਹੁੰਦਾ ਹੈ। ਉਸ ਤੋਂ ਪਹਿਲਾਂ ਹੀ ਇੱਕ ਮਾਹੌਲ ਬਣ ਰਿਹਾ ਸੀ, ਮਤਲਬ ਚੀਜ਼ਾਂ ਆਲੇ ਦੁਆਲੇ ਸਰਕਾਰ ਪ੍ਰਤੀ, ਜਾਂ ਫਿਰ ਕਹਿ ਲਈਏ ਕਿ ਸੈਂਟਰ ਪ੍ਰਤੀ ਇੱਕ ਗੁੱਸਾ ਦਿਖ ਰਿਹਾ ਸੀ। ਨਹੀਂ, ਹਾਂਜੀ, ਨਹੀਂ, ਉਹ ਜਿਹੜੀ ਬੇਚੈਨੀ ਹੈ ਨਾ ਪੰਜਾਬ ਦੇ ਅੰਦਰ, ਉਹ ਤਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੀ ਦਿਖ ਰਹੀ ਹੈ ਨਾ। ਉਹ ਕਦੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਦੇ ਇਕੱਠ ਮਗਰ, ਤੇ ਉਹਦੇ ਭੋਗ ਦੇ ਉੱਤੇ ਹੋਇਆ ਇਕੱਠ ਬਹੁਤ ਵੱਡੀ ਗਿਣਤੀ ਦੇ ਵਿੱਚ, ਫਿਰ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਜੋ ਰਿਐਕਸ਼ਨ ਪੰਜਾਬ ਦੇ ਵਿੱਚ, ਫਿਰ ਅੱਗੇ ਜੋ ਜਿਮਨੀ ਚੋਣ ਦੇ ਵਿੱਚ ਵੀ ਭਗਵੰਤ ਮਾਨ ਨੂੰ ਵੱਡਾ ਨੁਕਸਾਨ ਹੋ ਗਿਆ ਸੰਗਰੂਰ ਦੇ ਵਿੱਚ, ਲੋਕ ਸਭਾ ਦੀ ਸਿਮਰਜੀਤ ਮਾਨ ਨੂੰ ਜਿੱਤ ਹਾਸਲ ਹੋਈ ਜਦੋਂ। ਤਾਂ ਇਹ ਜੋ ਭਾਨੇ ਸਿੱਧੂ ਦਾ ਮਸਲਾ, ਜੇ ਆਪਾਂ ਇੰਡੀਵਿਜੂਅਲੀ ਭਾਨੇ ਸਿੱਧੂ ਬਾਰੇ ਗੱਲ ਕਰਾਂਗੇ ਤਾਂ ਉਹ ਤਾਂ ਠੀਕ ਹੈ ਜੀ, ਇੱਕ ਮਾਮਲਾ ਗਾ ਕਿ ਉਹ ਏਜੰਟਾਂ ਤੋਂ ਪੈਸੇ ਵਾਪਸ ਕਰਾਉਂਦਾ ਸੀ, ਤਾਂ ਏਜੰਟਾਂ ਦੀ ਸ਼ਿਕਾਇਤ ਤੇ ਨਾਲ ਦੇ ਨਾਲ ਸਰਕਾਰ ਦੇ ਪ੍ਰਤੀ ਬੋਲਦਾ ਸੀ, ਸਰਕਾਰ ਦੇ ਖਿਲਾਫ ਬੋਲਦਾ ਸੀ ਲਗਾਤਾਰ ਨਾ, ਤੇ ਤਿੱਖੇ ਰੂਪ 'ਚ ਬੋਲਦਾ ਸੀ। ਮਤਲਬ ਲੋਕਲ ਜੋ ਮੁਹਾਵਰਾ ਹੁੰਦਾ ਮਲਵਈਆਂ ਦਾ, ਬਿਲਕੁਲ ਸਿੱਧਾ ਠੇਠ, ਤਾਂ ਜਿਹਨੂੰ ਕਹਿੰਦੇ ਕਿ ਮਤਲਬ ਕਿ ਗਾਲੀ ਗਲੋਚ ਤੱਕ ਉਹਦੀ ਸ਼ਬਦਾਵਲੀ ਜਾ ਜਾਂਦੀ ਸੀ ਨਾ। ਹਾਂ, ਤਾਂ ਉਹ ਭਾਸ਼ਾ ਦੇ ਵਿੱਚ ਉਹ ਸਰਕਾਰ ਨੂੰ ਵੀ ਮਤਲਬ ਕਾਡੇ ਹੱਥੀ ਲੈਂਦਾ ਸੀ। ਤਾਂ ਉਹਦੇ ਵੱਲੋਂ ਜਿਹੜੇ ਸਰਕਾਰ ਦਾ ਜਾਂ ਸਰਕਾਰ 'ਚ ਬੈਠੇ ਲੋਕ ਉਹਦੇ ਤੋਂ ਖਿੱਚਦੇ ਵੀ ਸੀ, ਤਾਂ ਉਹ ਖਿੱਚਦੇ ਵੀ, ਤਾਂ ਉਹਦੇ ਕਰਕੇ ਉਹਨੂੰ ਉਠਾ ਲਿਆ ਤੇ ਇੱਕ ਸਬਕ ਸਿਖਾਉਣ ਦੀ ਨੀਅਤ ਨਾਲ ਨਾ। ਪਹਿਲਾਂ ਵੀ ਤੇ ਉਹਦੇ ਤੇ ਪਰਚਾ ਹੋਇਆ ਸੀ, ਪਹਿਲਾਂ ਵੀ ਉਹਨੂੰ ਗ੍ਰਿਫਤਾਰ ਕੀਤਾ ਸੀਗਾ, ਤੇ ਉਹ ਸਾਡੇ ਇੱਥੇ ਬਰਨਾਲੇ ਜ਼ਿਲ੍ਹੇ 'ਚ ਮਹਿਲ ਕਲਾਂ ਥਾਣੇ 'ਚ ਹੀ ਲਿਆਂਦਾ ਗਿਆ ਸੀ ਉਦੋਂ। ਤਾਂ ਇਸ ਵਾਰ ਵੀ ਉਹਦੀ ਆਵਾਜ਼ ਨੂੰ, ਅਸਲ 'ਚ ਤਾਂ ਜਿਹੜਾ ਏਜੰਟਾਂ ਵਾਲਾ ਕੰਮ ਆ, ਲੋਕਾਂ ਦੀ ਸਪੋਰਟ ਦਾ ਇੱਕ ਕਾਰਨ ਉਹ ਵੀ ਸੀ ਕਿ ਲੋਕ ਇੱਥੇ ਬਾਹਰ ਜਾਣ ਦੇ ਚੱਕਰ 'ਚ ਏਜੰਟਾਂ ਤੋਂ ਪੀੜਤ ਹੈਗੇ ਨੇ, ਕਿ ਪੈਸੇ ਫਸਦੇ ਨੇ ਨਾ। ਤਾਂ ਉਹ ਲੋਕਾਂ ਦਾ ਇੱਕ ਜੈਨੂਅਨ ਮੁੱਦਾ ਸੀ, ਜਿਹਨੂੰ ਉਹ ਆਪਦੀ ਸਮਝ ਨਾਲ, ਆਪਦੀ ਜਿੰਨੀ ਕੁ ਉਹਦੀ ਪਹੁੰਚ ਆ, ਜਿੰਨੇ ਕੁ ਉਹਦਾ ਤਰੀਕਾ ਹੈਗਾ ਨਾ, ਉਹਦੇ ਨਾਲ ਐਡਰੈਸ ਕਰ ਰਿਹਾ ਸੀ।
ਤੇ ਸਰਕਾਰ ਨੇ ਉਹਨੂੰ ਉਸ ਬਹਾਨੇ ਚੱਕਿਆ ਸੀ, ਉਹਨੂੰ ਬੋਲਣ ਹਟਾਉਣ ਲਈ, ਆਵਾਜ਼ ਬੰਦ ਕਰਨ ਲਈ। ਤੇ ਲੋਕਾਂ ਨੇ ਉਹਨੂੰ ਐਵੇਂ ਹੀ ਲਿਆ ਕਿ ਹੁਣ ਜੋ ਵੀ ਬੋਲਦਾਗਾ ਉਹਦੀ ਆਵਾਜ਼ ਬੰਦ ਕਰਨ ਦੀ ਖਾਤਰ ਭਗਵੰਤ ਮਾਨ ਸਰਕਾਰ ਇਸ ਰਵੱਈਏ ਤੇ ਆ। ਤਾਂ ਉਹ ਜਿਹੜੀ ਮਤਲਬ ਪੰਜਾਬ ਦੇ ਵਿੱਚ ਲਗਾਤਾਰ ਬੇਚੈਨੀ ਚੱਲ ਰਹੀ ਆ, ਉਹ ਬੇਚੈਨੀ ਦੇ ਵਿੱਚੋਂ ਹੀ ਆਮ ਆਦਮੀ ਆਈ ਸੀ। ਤੇ ਉਹ ਆਮ ਆਦਮੀ ਦੀ ਜਿਹੜੀ ਸਾਰੀ ਪਰਫਾਰਮੈਂਸ ਆ, ਉਹਨੇ ਉਹ ਬੇਚੈਨੀ ਦੂਰ ਤਾਂ ਕੀ ਕਰਨੀ ਸੀ, ਉਹ ਵੈਕਿਊਮ ਤਾਂ ਕੀ ਭਰਨਾ ਸੀ, ਉਲਟਾ ਉਹ ਬੇਚੈਨੀ ਹੋਰ ਵਧਾਤੀ ਕਿ ਇਹ ਵੀ ਬਾਕੀਆਂ ਵਰਗੀ ਨੇ, ਦਿੱਲੀ ਤੋਂ ਚੱਲਦੇ ਨੇ, ਤੇ ਜਿਹੜੀਆਂ ਗੱਲਾਂ ਕਹਿ ਕੇ ਆਏ ਸੀ ਉਹ ਵੀ ਨਹੀਂ ਹੋਏ। ਤਾਂ ਉਹ ਸਾਰੀ ਬੇਚੈਨੀ ਦਾ ਹੀ ਇੱਕ ਰਿਫਲੈਕਸ਼ਨ ਹੈ, ਇੱਕ ਮਤਲਬ ਪ੍ਰਗਟਾਵਾ ਸੀ ਉਹ, ਜੋ ਭਾਨੇ ਸਿੱਧੂ ਦੀ ਸਪੋਰਟ ਦੇ ਮਗਰ ਵੀ ਜਾ ਕੇ ਹੋਇਆ। ਤੇ ਉਹ ਤੋਂ ਪਹਿਲਾਂ ਮਾਨਸੇ ਵਾਲੀ ਘਟਨਾ ਵੀ ਹੋ ਕੇ ਹਟੀ ਸੀ। ਮਾਨਸੇ ਦੇ ਵਿੱਚ ਪਰਮਿੰਦਰ ਸਿੰਘ ਝੋਟੇ ਵਾਲੀ ਮਾਮਲਾ ਵੀ ਸੀ। ਉਹ ਮੁੰਡਾ ਨਸ਼ੇ ਦੇ ਉਲਟ ਲੋਕਲ ਪੱਧਰ ਦੇ ਉੱਤੇ ਮੈਡੀਕਲ ਸਟੋਰਾਂ ਦੇ ਖਿਲਾਫ ਮੂਵਮੈਂਟ ਮੁਹਿੰਮ ਚ ਛੇੜ ਰੱਖੀ ਸੀ ਉਹਨੇ। ਤਾਂ ਉਹਨੂੰ ਵੀ ਦਬਾਉਣ ਦੀ ਖਾਤਰ ਪੁਲਿਸ ਨੇ ਉਹਦੇ ਪਰਚਾ ਪਾਇਆ, ਟੌਰਚਰ ਕਰਿਆ। ਤਾਂ ਉਹਦੇ ਹੱਕ 'ਚ ਵੀ ਬੜਾ ਮਤਲਬ ਲੋਕ ਵੱਡੀ ਗਿਣਤੀ ਦੇ ਵਿੱਚ ਉਹਦੇ ਧਰਨੇ ਦੇ ਵਿੱਚ ਸ਼ਾਮਲ, ਜਿਹੜਾ ਉਹਦੇ ਹੱਕ 'ਚ ਧਰਨਾ ਲੱਗਿਆ, ਉਹਨੂੰ ਵੱਡੀ ਸਪੋਰਟ ਮਿਲੀ। ਤਾਂ ਇਹ ਜਿਹੜੇ ਲੋਕਲ ਵਰਤਾਰੇ ਨੇ ਪੰਜਾਬ ਦੇ ਵਿੱਚ, ਤਾਂ ਭਾਨੇ ਸਿੱਧੂ ਦੇ ਰੂਪ 'ਚ, ਪਰਮਿੰਦਰ ਝੋਟੇ ਦੇ ਰੂਪ ਦੇ ਵਿੱਚ, ਮਤਲਬ ਇਹ ਆਪਾਂ ਆਮ ਤੌਰ ਤੇ ਨਾ ਇਹਨਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ, ਜਦੋਂ ਇਹ ਵਰਤਾਰੇ ਹੁੰਦੇ ਨੇ, ਤਾਂ ਜਦੋਂ ਇੰਡੀਵਿਜੂਅਲਾਂ ਦੇ ਉਹਨਾਂ ਦੀਆਂ ਜੋ ਕਮੀਆਂ ਪੇਸ਼ੀਆਂ ਨੇ, ਭਾਨੇ ਸਿੱਧੂ ਦਾ ਪਰਸਨਲੀ ਕੀ ਰਵੱਈਆ ਸੀ, ਉਹਦੇ 'ਚ ਘਟਾ ਕੇ ਦੇਖਣ ਲੱਗ ਜਾਂਦੇ ਨੇ ਕਈ ਵਾਰੀ ਲੋਕ। ਤਾਂ ਉਹ ਮਾਮਲਾ ਉਹ ਨਹੀਂ ਹੈ ਕਿ ਉਹ ਕੀ ਕਰਦਾ, ਮਾਮਲਾ ਇਹ ਹੈ ਕਿ ਲੋਕ ਉਹਨੂੰ ਕਿਵੇਂ ਪਰਸੀਵ ਕਰ ਰਹੇ ਨੇ, ਸਾਰੇ ਵਰਤਾਰੇ ਨੂੰ। ਤੇ ਜਿੱਥੇ ਪੂਰਾ ਸਿਸਟਮ ਫੇਲ ਹੋ ਰਿਹਾ, ਤਾਂ ਉੱਥੇ ਉਹ ਲੋਕ ਇੱਕ ਉਹ ਜਿੱਥੇ ਵੈਕਿਊਮ ਬਣਾ ਰਿਹਾ ਸਿਸਟਮ ਆਪਦੇ ਫੇਲੀਅਰ ਦੇ ਵਿੱਚੋਂ, ਉਹ ਵੈਕਿਊਮ ਨੂੰ ਭਰਦੇ ਨੇ। ਤਾਂ ਉਸ ਵੈਕਿਊਮ ਨੂੰ ਜਿਹੜੇ ਲੋਕ ਭਰਦੇ ਨੇ, ਉਹਨੂੰ ਉਹ ਤੇ ਜਦੋਂ ਸਰਕਾਰ ਅਟੈਕ ਕਰਦੀ ਆ, ਤਾਂ ਲੋਕ ਫਿਰ ਉਹਨਾਂ ਦੀ ਬੈਕ ਤੇ ਆਉਂਦੇ ਨੇ। ਤਾਂ ਇਹ ਇੱਕ ਲਗਾਤਾਰ ਸਿਸਟਮ ਪ੍ਰਤੀ ਓਵਰਆਲ ਜਿਹੜਾ ਪੋਲੀਟੀਕਲ ਸਿਨੈਰੀਓ ਆ ਪੰਜਾਬ ਦੇ ਵਿੱਚ, ਉਹ ਇੱਕ ਬੇਚੈਨੀ ਦਾ ਜਿਹੜਾ ਦੌਰ ਆ, ਇੱਕ ਪੋਲੀਟੀਕਲ ਵੈਕਿਊਮ ਦਾ ਜਿਹੜਾ ਸਿਨੈਰੀਓ ਆ, ਉਸ ਦੀ ਰਿਫਲੈਕਸ਼ਨ ਆ ਇਹ, ਜੋ ਭਾਨੇ ਸਿੱਧੂ ਵਾਲਾ ਮਾਮਲਾ ਹੋਇਆ। ਫਿਰ ਸਰਕਾਰ ਨੂੰ ਬੈਕਫੁੱਟ ਤੇ ਵੀ ਜਾਣਾ ਪੈ ਗਿਆ, ਉਹਦੀ ਰਿਹਾਈ ਵੀ ਕਰਨੀ ਪੈ ਗਈ। ਉਹ 'ਚ ਕਿਸਾਨ ਯੂਨੀਅਨਾਂ ਵੀ ਇਨਵੋਲਵ ਹੋਈਆਂ ਉਸ ਧਰਨੇ ਦੇ ਵਿੱਚ। ਤਾਂ ਉਹ ਬਿਲਕੁਲ ਹੀ ਉਹਨਾਂ ਦਿਨਾਂ ਦੀ ਗੱਲ ਹੈ ਕਿ ਜਦੋਂ ਮੌਜੂਦਾ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲੱਗ ਰਿਹਾ, ਇਹਨੇ ਸ਼ੁਰੂ ਹੋਣਾ ਲੱਗਦਾ ਹੈਗਾ, ਉਹ ਸ਼ੁਰੂ ਹੋਣ ਜਾ ਰਿਹਾ। ਉਹ 13 ਫਰਵਰੀ ਦਾ ਸਮਾਂ। ਹਾਂ, ਤਾਂ 13 ਫਰਵਰੀ, ਆਪਾਂ ਹੁਣ 13 ਫਰਵਰੀ ਦੀ ਗੱਲ ਕਰ ਰਹੇ ਹਾਂ, ਤਾਂ 13 ਫਰਵਰੀ ਦੀ ਗੱਲ ਕਰ ਹੀ ਲੈਂਦੇ ਹਾਂ। ਉਦਾਂ ਫਰਵਰੀ ਦਾ ਮਹੀਨਾ ਹਰਿਆਣਾ ਵਾਸਤੇ ਖਾਸਾ ਔਖਾ ਸੀਗਾ। ਇਹ ਜਿਹੜੇ ਅੰਬਾਲੇ ਵਾਲੇ ਹੈਗੇ ਆ, ਤੇਜਵੀਰ ਹੋਰੀ, ਅਮਰਜੀਤ ਮੋੜੀ, ਫਿਰ ਆਪਾਂ ਕਹਿ ਲਈਏ ਕਿ ਜਿਹੜੇ ਐਕਟਿਵ ਕਿਸਾਨ ਸੀਗੇ ਹਰਿਆਣੇ ਦੇ, ਉਹਨਾਂ ਨੇ ਫਰਵਰੀ, ਜਿਹੜਾ ਆਪਣਾ ਫਰਵਰੀ ਮਹੀਨੇ ਦੀ ਸ਼ੁਰੂਆਤ ਹੈ, ਉਹ ਪੰਜਾਬ ਤੋਂ ਕੀਤੀ। ਪੰਜਾਬ 'ਚ ਆ ਕੇ ਵਿਚਾਰੇ ਲੁਕੇ ਹੋਏ ਸੀ। ਤੇ 13 ਫਰਵਰੀ ਨੂੰ ਜੋ ਕੁਝ ਹੁੰਦਾ ਹੈ, ਉਹਦੇ 'ਚ ਸ਼ੰਭੂ ਵਾਲੀ ਘਟਨਾ ਹੋ ਗਈ ਤੇ ਖਨੌਰੀ 'ਚ ਹੋ ਗਿਆ। ਸਿੱਧਾ ਜਦੋਂ ਅੱਗੇ ਦਿੱਲੀ ਜਾਣ ਵਾਸਤੇ ਵੱਧਦੇ ਨੇ ਕਿਸਾਨ, ਤੇ ਸਿੱਧਾ ਉਧਰੋਂ ਅਥਰੂ ਗੈਸ ਦੇ ਗੋਲੇ, ਤੇ ਉਹ ਵੀ ਫਟਣ ਵਾਲੇ, ਬਹੁਤ ਸਾਰੇ ਕਿਸਾਨ ਜ਼ਖਮੀ ਹੁੰਦੇ ਨੇ ਪਹਿਲੇ ਹੀ ਦਿਨ। ਤੇ ਉਹ ਇਕੱਠ, ਜਿਹੜਾ ਬੇਚੈਨੀ ਆਪਾਂ ਕਹੀਏ ਕਿ ਉਹ ਜਿਹੜਾ ਆਰਗੈਨਿਕ ਇਕੱਠ, ਇੱਕ ਕਿਸਾਨ ਯੂਨੀਅਨਾਂ ਦਾ ਆਪਣਾ ਇਕੱਠ ਹੁੰਦਾ, ਕਾਡਰ ਦਾ ਇਕੱਠ, ਪਰ ਜਿਹੜਾ ਉਹ ਇੱਕ ਨੌਜਵਾਨਾਂ ਦਾ ਇਕੱਠ ਹੁੰਦਾ, ਜਿਹੜੇ ਕਿ ਬਿਨਾਂ ਨੰਬਰ ਪਲੇਟ ਵਾਲੇ, ਮੈਂ ਤਾਂ ਆਮ ਤੌਰ ਤੇ ਉਹਨਾਂ ਨੂੰ ਬਿਨਾਂ ਨੰਬਰ ਪਲੇਟ ਵਾਲੇ ਕਹਿੰਦੇ ਆ, ਕਿ ਉਹਨਾਂ ਦੀ ਉਹ ਕਿਸੇ ਵੀ ਜਥੇਬੰਦੀ ਨਾਲ ਨਹੀਂ ਹੁੰਦੇ, ਬਸ ਉਹ ਪੰਜਾਬ ਨਾਲ ਕਹਿ ਲਈਏ, ਜਾਂ ਪੰਜਾਬ ਦੇ ਇਸ਼ੂਜ਼ ਨਾਲ, ਜਾਂ ਫਿਰ ਕਹਿ ਦਈਏ ਉਹਨਾਂ 'ਚ ਉਹ ਬੇਚੈਨ ਭੀੜ ਜਿਹੜਾ ਕਿ ਬਦਲਾਅ ਚਾਹੁੰਦੀ ਹੈ, ਉਹ ਸੀਗੀ। ਤੇ ਖਾਸਾ ਉਹ ਚੱਲਿਆ। ਤੇ 21 ਫਰਵਰੀ ਨੂੰ ਜਾ ਕੇ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੈਗੀ ਆ। ਉੱਥੇ ਫਿਰ ਯੂਨੀਅਨਾਂ ਦਾ ਫੈਸਲਾ ਕਿ ਅਸੀਂ ਇੱਥੋਂ ਹੀ ਮੋਰਚਾ ਚਲਾਵਾਂਗੇ। ਤੇ ਉਹ ਤੁਸੀਂ ਦੱਸੋ, 13 ਫਰਵਰੀ ਵਾਲਾ ਤੇ 21 ਤੋਂ ਸ਼ੁਭਕਰਨ ਦੀ ਮੌਤ ਤੱਕ ਦਾ ਜਿਹੜਾ ਮਾਮਲਾ ਹੈਗਾ, ਤੇ ਉਸ ਮੌਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਕਿਸ ਲਾਈਟ 'ਚ ਜਾ ਕੇ ਉਸ ਸ਼ੁਭਕਰਨ ਦੀ ਮੌਤ ਨੂੰ ਤੁਸੀਂ ਦੇਖਦੇ ਹੋ? ਉਹ ਪੂਰਾ ਸਿਨੈਰੀਓ ਦੱਸੋ। ਉਹ ਇਹ ਜਿਹੜਾ ਸਾਰਾ ਨਾ, ਮਤਲਬ ਕਿ ਮੋਰਚਾ ਸ਼ੁਰੂ ਹੋਇਆ ਨਾ, ਜੋ ਅੱਜ ਚੱਲ ਰਿਹਾ, ਅੱਜ ਦੀ ਤਰੀਕ ਦੇ ਵਿੱਚ ਵੀ, ਤਾਂ ਇਹਦੇ ਅੰਦਰ ਜੋ ਪਿਛਲਾ ਮੋਰਚਾ ਖਤਮ ਹੋਇਆ ਜਿਸ ਪੁਆਇੰਟ ਦੇ ਉੱਤੇ ਜਾ ਕੇ, ਜਾਂ ਉਹ ਸਾਰੇ ਮੋਰਚੇ ਦੇ ਦੌਰਾਨ ਵੀ ਜੋ ਲੀਡਰਸ਼ਿਪ ਦਾ ਜਿਹੜਾ ਇੰਟਰਨਲ ਕ੍ਰਾਈਸਿਸ ਸੀਗਾ, ਜੋ ਉਹਨਾਂ ਦੀ ਇੰਟਰਨਲ ਜੋ ਉਹਨਾਂ ਦੇ ਟਕਰਾਅ ਸੀ, ਕੰਟਰਾਡਿਕਸ਼ਨ ਸੀ ਉਹਨਾਂ ਦੀ ਆਪਸ ਦੇ ਵਿੱਚ, ਤੇ ਮੁੱਦਿਆਂ ਨੂੰ ਲੈ ਕੇ ਪਹੁੰਚ ਸੀਗੀ, ਉਹ ਜੋ ਡਿਫਰੈਂਸ ਸੀਗੇ, ਉਹ ਡਿਫਰੈਂਸ ਅੰਦਰ ਚੱਲ ਰਹੇ ਸੀ। ਮੈਂ ਕੁਝ ਥਾਵਾਂ ਦੇ ਉਹ ਜਿਹੜੇ ਵਖਰੇਵੇਂ ਸੀ, ਉਹ ਬਾਹਰ ਵੀ ਆ ਗਏ ਸੀ। 26 ਜਨਵਰੀ ਦੀ ਘਟਨਾ 'ਚ ਬਾਹਰ ਆ ਗਿਆ ਸੀ। ਉਦੋਂ ਬਾਅਦ 20-22 ਲੀਡਰਾਂ ਨੇ ਚਿੱਠੀ ਲਿਖ ਕੇ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਰੂਪ 'ਚ ਬਾਹਰ ਆ ਗਿਆ ਬਾਅਦ ਦੇ ਵਿੱਚ। ਤਾਂ ਉਹ ਜਿਹੜੇ ਵਖਰੇਵੇਂ ਸੀ, ਤੇ ਜਦੋਂ ਮੋਰਚਾ ਉੱਥੋਂ ਵਾਪਸ ਲਿਆ, ਉਸ ਪੁਆਇੰਟ ਤੇ ਵੀ ਵਖਰੇਵੇਂ ਸੀ। ਬਹੁਤ ਛੋਟਾ ਹਿੱਸਾ ਕਹਿ ਰਿਹਾ ਸੀਗਾ ਕਿ ਜੇ ਥੋੜਾ ਜਿਹਾ ਰੁਕ ਕੇ ਜਾਣਾ ਚਾਹੀਦਾ, ਕਾਹਲੀ ਨਹੀਂ ਕਰਨੀ ਚਾਹੀਦੀ, ਤੇ MSP ਦੀ ਕਾਨੂੰਨੀ ਗਰੰਟੀ ਦੇ ਉੱਤੇ ਵੀ ਕੁਛ ਨਾ ਕੁਛ ਲੈ ਕੇ ਜਾਣਾ ਚਾਹੀਦਾ। ਤਾਂ ਇਸ ਕਿਸਮ ਦੀ ਜਿਹੜੀ ਮਤਲਬ ਮਤਭੇਦ ਸੀ, ਉਹ ਉਸ ਸਮੇਂ ਹੀ ਸੀਗੇ। ਫਿਰ ਨਾਲ ਦੇ ਨਾਲ ਆ ਗਿਆ ਇਲੈਕਸ਼ਨ 'ਚ ਜਾਣ ਦਾ। ਸ਼ੁਰੂ ਦੇ ਵਿੱਚ 20-22 ਜਥੇਬੰਦੀਆਂ ਇਲੈਕਸ਼ਨ ਜਾਣ ਤੇ
ਹੱਕ 'ਚ ਸੀਗੀਆਂ। ਤੇ ਚਲੋ ਬਾਅਦ ਦੇ ਵਿੱਚ ਉਹ ਵੱਖਰੀ ਗੱਲ ਆ ਕਿ ਉਹਨਾਂ ਨੇ ਆਪਦਾ ਮੌਕਾ ਦੇਖਿਆ ਕਿ ਲੋਕਾਂ ਦਾ ਵਿਰੋਧ ਹੋ ਰਿਹਾ ਇਸ ਗੱਲ ਨੂੰ ਲੈ ਕੇ, ਤਾਂ ਉਹ ਪਿੱਛੇ ਹਟਦੀਆਂ ਗਈਆਂ ਜਥੇਬੰਦੀਆਂ, ਤੇ ਕੁਝ 5-7 ਜਥੇਬੰਦੀਆਂ ਹੀ ਰਾਜੇ ਸਾਹਿਬ ਦੀ ਅਗਵਾਈ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਗਈਆਂ ਮੁੜ ਕੇ। ਤਾਂ ਉਹ ਇਲੈਕਸ਼ਨਾਂ 'ਚ ਜਾਣਾ ਨਾ ਜਾਣਾ ਉਹ ਦੁਫਾੜ ਮਤਲਬ ਉੱਥੇ ਹੀ ਐਸਕੇਐਮ ਟੁੱਟ ਗਿਆ। ਤਾਂ ਉਸੇ ਦੀ ਹੀ ਲਗਾਤਾਰਤਾ ਪਿਛਲੇ ਜਦੋਂ ਦਾ ਅੰਦੋਲਨ ਖਤਮ ਹੋਇਆ ਸੀ, ਉਹ 21 ਤੋਂ ਲੈ ਕੇ 3 ਸਾਲ ਐਸਕੇਐਮ ਦੇ ਅੰਦਰ ਟਕਰਾਅ, ਤੇ ਉਹ ਤੋਂ ਬਾਅਦ ਐਸਕੇਐਮ ਦੀ ਟੁੱਟ ਭੱਜ। ਡੱਲੇਵਾਲ ਸਾਹਿਬ ਉਹਨਾਂ ਨੇ ਐਸਕੇਐਮ ਨਾਨ ਪੋਲੀਟੀਕਲ ਬਣਾ ਲਿਆ। ਫਿਰ ਸਰਵਣ ਸਿੰਘ ਪੰਧੇਰ ਉਹਨਾਂ ਦੀ ਤੇ ਸੁਰਜੀਤ ਸਿੰਘ ਫੂਲ ਉਹਨਾਂ ਦੀ ਅਗਵਾਈ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦਾ ਗਠਨ ਹੁੰਦਾ ਗਾ। ਉਹਦੇ ਵਿੱਚ ਅੰਬਾਲੇ ਵਾਲੇ ਤੇਜਵੀਰ ਹੁਣੇ, ਅਮਰਜੀਤ ਮੋੜੀ ਹੁਣੇ ਸ਼ਾਮਲ ਹੁੰਦੇ ਨੇ, ਤੇ ਉਗਰਾਹਾਂ ਤੋਂ ਜੋ ਜਥੇਬੰਦੀ ਅਲੱਗ ਹੋਈ ਸੀ ਜਸਵਿੰਦਰ ਸਿੰਘ ਲੌਂਗੋਵਾਲ ਉਹਨਾਂ ਦੀ ਅਗਵਾਈ ਦੇ ਵਿੱਚ, ਉਹਦਾ ਹਿੱਸਾ ਬਣਦੀ ਆ। ਤਾਂ ਇਹ ਦੋ ਮੋਰਚੇ ਐਸਕੇਐਮ ਤੋਂ ਅਲੱਗ ਬਣ ਜਾਂਦੇ ਨੇ। ਤਾਂ ਉਦੋਂ ਮਤਲਬ ਇਹਨਾਂ ਵੱਲੋਂ ਪ੍ਰਪੋਜ਼ ਆਉਂਦਾ ਕਿ 2024 ਦੀਆਂ ਇਲੈਕਸ਼ਨਾਂ ਆਉਣੀਆਂ ਨੇ, ਤਾਂ ਜਿਹੜੀਆਂ ਮੰਗਾਂ ਰਹਿੰਦੀਆਂ ਹੋਈਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਵਾਲੀ ਮੇਨ ਮੰਗ, ਉਹ ਤੋਂ ਬਿਨਾਂ ਕਰਜ਼ਾ ਮਾਫੀ ਤੇ ਹੋਰ ਤਮਾਮ ਮੰਗਾਂ ਮਜ਼ਦੂਰਾਂ ਦੀਆਂ ਤੋਂ ਲੈ ਕੇ ਅੰਦੋਲਨ ਕਰਨਾ ਚਾਹੀਦਾ। ਇਹਨੂੰ ਲੈ ਕੇ ਐਸਕੇਐਮ ਦੇ ਅੰਦਰ ਬਹੁਤ ਮਤਲਬ ਸਪਸ਼ਟ ਰਾਏ ਸੀਗੀ ਕਿ ਅੰਦੋਲਨ ਕਰਨ ਦੀ ਹਾਲਾਤ ਨਹੀਂ ਹੈਗੇ, ਮਾਹੌਲ ਨਹੀਂ ਹੈਗਾ, ਲੋਕ ਤਿਆਰ ਨਹੀਂ ਹੋਣਗੇ। ਤੇ ਇਹ ਗੱਲ ਤਾਂ ਸੀਗੀ ਕਿ ਮਾਹੌਲ ਨਹੀਂ, ਲੋਕ ਤਿਆਰ ਨਹੀਂ ਹੋਣਗੇ। ਇੱਕ ਤਾਂ ਇਹ ਗੱਲ ਤਾਂ ਆਮ ਤੌਰ ਤੇ ਕਹਿਣ ਨੂੰ ਸੀ, ਤੇ ਅਸਲ ਦੇ ਵਿੱਚ ਇੱਕ ਗੱਲ ਕੰਸਰਨ ਇਹ ਵੀ ਸੀਗਾ ਕਿ ਸਰਕਾਰ ਪਹਿਲਾਂ ਬੜੀ ਮੁਸ਼ਕਲ ਨਾਲ ਮੰਨੀ ਸੀ, ਪਿਛਲੀ ਵਾਰੀ ਵੀ, ਕਿ ਸਰਕਾਰ ਮੰਗਾਂ ਮੰਨਦੀ ਨਹੀਂ ਛੇਤੀ। ਤਾਂ ਉਹ ਗੱਲ ਨੂੰ ਲੈ ਕੇ ਇਹ ਲੀਡਰਸ਼ਿਪ ਜੋ ਮੋਰਚਾ ਲਾਉਣ ਦੀ ਹੱਕ 'ਚ ਸੀਗੀ, ਜਿਨ੍ਹਾਂ ਨੇ ਲਾਇਆ ਬਾਅਦ ਦੇ ਵਿੱਚ, ਉਹਨਾਂ ਦੇ ਤਰਕ ਸੀਗੇ ਕਿ ਪੰਜਾਬ ਦੇ ਵਿੱਚ, ਪੰਜਾਬ ਹਰਿਆਣੇ ਦੇ ਵਿੱਚ ਜਿਹੜਾ ਝੋਨੇ ਨੂੰ ਲੈ ਕੇ ਵੀ ਪਾਣੀ ਥੱਲੇ ਜਾ ਰਿਹਾ, ਉਹ ਲਗਾਤਾਰ ਸੰਕਟ ਹੋ ਰਿਹਾ, ਤਾਂ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਦੀ ਲੋੜ ਪੰਜਾਬ ਨੂੰ ਵੀ ਹੈਗੀ ਆ। ਤਾਂ ਇਹ ਸਾਰੀ ਜੱਦੋਜਹਿਦ ਦੇ ਵਿੱਚ, ਬਹਿਸ ਦੇ ਵਿੱਚ, ਬਖਰੇਵਿਆਂ ਦੇ ਦੌਰਾਨ ਤਾਂ ਮੋਰਚਾ, ਇਹ ਦੋ ਫੋਰਮ ਇਕੱਠੇ ਹੁੰਦੇ ਨੇ, ਇਹ ਮੋਰਚਾ ਐਲਾਨ ਕਰ ਦਿੰਦੇ ਨੇ। ਤਾਂ ਇਹਨਾਂ ਨੇ ਪਹਿਲਾਂ ਮੋਰਚਾ ਨਵੰਬਰ ਦਸੰਬਰ 'ਚ ਹੀ ਲਾਉਣਾ ਸੀ, ਪਰ ਉਹ ਐਸਕੇਐਮ ਨਾਲ ਗੱਲਬਾਤ ਕਰਦੇ ਹੋਏ ਇਹ ਮੋਰਚਾ ਅੱਗੇ ਪੋਸਟਪੋਨ ਹੁੰਦਾ ਗਿਆ, ਤਾਂ ਇਹ ਜਾ ਕੇ ਫਰਵਰੀ ਤੇ ਪੈ ਗਿਆ। ਤਾਂ 13 ਫਰਵਰੀ ਤੋਂ ਪਹਿਲਾਂ ਤੇ ਪੰਜਾਬ ਦੇ ਵਿੱਚ ਦੋ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਇੱਕ ਮਾਝੇ ਦੇ ਵਿੱਚ ਰੈਲੀ ਕੀਤੀ ਗਈ, ਇੱਕ ਮਾਲਵੇ ਦੇ ਵਿੱਚ ਬਰਨਾਲੇ ਰੈਲੀ ਕੀਤੀ ਗਈ। ਉਹ 'ਚ ਭਾਰੀ ਇਕੱਠ ਮਿਲਿਆ, ਉਹ 'ਚ ਵੀ ਹੁੰਗਾਰਾ ਮਿਲਿਆ। ਤਾਂ ਜਿੱਦਣ 13 ਫਰਵਰੀ ਨੂੰ ਉੱਥੇ ਯੂਨੀਅਨ ਦਾ ਕਾਡਰ ਪਹੁੰਚਿਆ, ਮਤਲਬ ਇਹ ਗੱਲ ਸੀਗੀ ਕਿ ਇਹਦੇ ਵਿੱਚ ਜਿਹੜੀ ਸ਼ੁਰੂਆਤ ਸਾਰੀ 'ਚ, ਉਹ ਜਿਹੜੇ ਜਿੰਨੀਆਂ ਯੂਨੀਅਨਾਂ ਸ਼ਾਮਲ ਸੀ ਉਹਨਾਂ ਦੇ ਆਪਦੇ ਕਾਡਰ ਦੇ ਸਿਰ ਤੇ ਹੀ ਅੰਦੋਲਨ ਸ਼ੁਰੂ ਹੋਏ। ਪਰ ਇਸ ਦੇ ਬਾਵਜੂਦ ਇਹਦਾ ਕੋਈ ਖਾਸ ਪ੍ਰਚਾਰ ਨਹੀਂ, ਕੋਈ ਇਹਨਾਂ ਯੂਨੀਅਨਾਂ ਦੀ ਰੀਚ ਵੀ ਓਵਰਆਲ ਐਸਕੇਐਮ ਦੇ ਨਾਲੋਂ ਘੱਟ ਸੀ। ਪਰ ਜਿਹੜਾ ਹਰਿਆਣੇ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਜੋ ਉੱਥੇ ਬਾਰਡਰਾਂ ਦੇ ਉੱਤੇ ਬੈਰੀਗੇਡਿੰਗ ਕਰਕੇ ਉਹਨਾਂ ਨੇ ਮਾਹੌਲ ਬਣਾਤਾ। 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਯੂਨੀਅਨ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ 5 ਤੋਂ 10 ਹਜ਼ਾਰ ਦਾ ਇਕੱਠ ਆਲਰੇਡੀ ਖੜਾ ਸੀ, ਮਤਲਬ ਇਹਨਾਂ ਦੀ ਵੇਟ ਕਰਨ ਦੀ ਖਾਤਰ। ਮਤਲਬ ਜਿਹੜਾ ਉਹ ਮਤਲਬ ਉਹ ਆਪ ਮੁਹਾਰੇ, ਜਿਹਨੂੰ ਤੁਸੀਂ ਬਿਨਾਂ ਨੰਬਰ ਪਲੇਟ ਵਾਲੇ ਕਹਿੰਦੇ ਹੋ, ਜਾਂ ਮਤਲਬ ਬੇਸਿਕਲੀ ਜਿਹੜਾ ਆਪ ਮੁਹਾਰਤਾ ਦੇ ਵਿੱਚੋਂ ਲੋਕ ਕਿਸੇ ਵੀ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਨੇ, ਮਤਲਬ ਆਪਦੀ ਜ਼ਰੂਰਤ ਸਮਝਦੇ ਨੇ, ਮਤਲਬ ਮੋਟੀਵੇਟਡ ਨੇ, ਮਤਲਬ ਇੱਕ ਬੇਚੈਨੀ ਦਾ ਹਿੱਸਾ ਨੇ ਉਹ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਯੂਥ ਹੈ। ਤੇ ਉਹਦੇ ਵਿੱਚ even ਯੂਥ ਵੀ ਨਹੀਂ ਹੁੰਦਾ, ਮਤਲਬ ਵੱਡੀ ਉਮਰ ਦੇ ਵੀ ਦਿਖਣਗੇ ਤੁਹਾਨੂੰ, ਤੇ ਇਹ ਨਹੀਂ ਹੈਗਾ ਇਕੱਲਾ ਯੂਥ ਹੋਊਗਾ। ਤਾਂ ਲੋਕਾਂ ਦਾ ਹੁੰਗਾਰਾ ਇਸ ਮੋਰਚੇ ਨੂੰ ਵੀ 13 ਫਰਵਰੀ ਤੋਂ ਲੈ ਕੇ ਖਾਸ ਕਰਕੇ 21 ਫਰਵਰੀ ਵਾਲੇ ਦਿਨ ਵੀ, ਜਦੋਂ ਅੱਗੇ ਵਧਣ ਦਾ ਟਕਰਾਅ ਦਾ ਮਸਲਾ ਸੀ, ਸ਼ੁਭਕਰਨ ਦੀ ਮੌਤ ਹੁੰਦੀ ਆ, ਤਾਂ ਉਦੋਂ ਵੀ ਬਹੁਤ ਭਾਰੀ ਇਕੱਠ ਸੀ। ਮਤਲਬ ਇਹਨਾਂ ਯੂਨੀਅਨਾਂ ਦੀ ਜਿਹੜੀ ਓਵਰਆਲ ਕਾਡਰ ਦੀ ਕਪੈਸਿਟੀ ਆ, ਉਹਦੇ ਤੋਂ ਕਿਤੇ ਜ਼ਿਆਦਾ ਇਕੱਠ ਸੀਗੇ ਉਹ, ਮਤਲਬ ਸਿਰਫ ਕਾਡਰ ਦੇ ਇਕੱਠ ਨਹੀਂ ਸੀਗੇ। ਆਮ ਲੋਕਾਂ ਦੀ ਸਪੋਰਟ 21 ਤਰੀਕ ਵਾਲੇ ਦਿਨ, 13-14 ਨੂੰ ਵੀ ਤੇ 21 ਨੂੰ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਆਮ ਲੋਕਾਂ ਦੀ ਸਪੋਰਟ ਪੰਜਾਬ ਦੇ ਵਿੱਚ ਦਿਖੀ ਇਸ ਅੰਦੋਲਨ ਨੂੰ ਵੀ। ਤਾਂ ਜਿਹੜੀ ਧਾਰਨਾ, ਜਿਹੜੀ ਦਲੀਲ ਐਸਕੇਐਮ ਦੇ ਰਿਹਾ ਸੀ ਉਦੋਂ ਕਿ ਜੇ ਮਾਹੌਲ ਨਹੀਂ ਹੈਗਾ, ਤਾਂ ਉਹ ਤਾਂ ਚੀਜ਼ ਟੁੱਟ ਗਈ ਸੀ। ਮਾਹੌਲ ਦੇ ਮਾਮਲੇ 'ਚ ਤਾਂ ਲੋਕ ਮਤਲਬ ਪੰਜਾਬ ਦੇ ਵਿੱਚ ਉਹ ਸਾਰੀ ਪੋਲੀਟੀਕਲ ਵੈਕਿਊਮ ਕਹਿ ਲਓ, ਉਹਨੂੰ ਬੇਚੈਨੀ ਕਹਿ ਲਓ, ਉਹ ਇੰਨੀ ਜ਼ਿਆਦਾ ਹੈ। ਤੇ ਉਹ ਆਰਥਿਕ ਸੰਕਟ, ਖੇਤੀ ਦਾ ਸੰਕਟ ਨੂੰ ਵੀ ਲੋਕ ਇੰਨੇ ਤਰੀਕੇ ਨਾਲ ਸਮਝਦੇ ਨੇ, ਗੰਭੀਰਤਾ ਨਾਲ ਲੈਂਦੇ ਨੇ, ਕਿ ਉਹ ਸਾਰੀਆਂ ਹਾਲਾਤਾਂ ਦੇ ਵਿੱਚੋਂ ਕਿ ਲੋਕ ਹਰ ਵਕਤ ਲੜਨ ਨੂੰ ਤਿਆਰ ਨੇ, ਸੰਘਰਸ਼ 'ਚ ਜਾਣ ਨੂੰ ਤਿਆਰ ਬੈਠੇ ਨੇ। ਹਾਂ, ਲੀਡਰਸ਼ਿਪ ਅਗਵਾਈ ਕਿੱਦਾਂ ਦੀ ਸੱਦਾ ਦਿੰਦੀ ਆ, ਉਹਦੇ ਤੇ ਡਿਪੈਂਡ ਕਰਦਾ ਨਾ, ਕਿ ਉਹ ਭਰੋਸਾ ਬੇਭਰੋਸਗੀ ਵਾਲਾ ਮਸਲਾ, ਉਹ ਚੀਜ਼ਾਂ ਗਾਹਾਂ ਫਿਰ ਅਸਰ ਪਾਉਂਦੀਆਂ ਨੇ। ਹਾਂ, ਬਾਅਦ ਦੇ ਵਿੱਚ ਜਿਹੜੀ ਉਹ ਸਾਰੀ ਐਸਕੇਐਮ ਦਾ ਨਾਂ ਜਾਣਾ, ਉਹਨਾਂ ਦਾ ਇੱਕ ਨਾਂ ਜਾਣਾ, ਉਲਟਾ ਇਹਨਾਂ ਦੇ ਉਲਟ ਪ੍ਰਚਾਰ ਕਰਨਾ, ਜੋ ਤੇਰਾ ਮੋਰਚੇ ਲੜ ਰਹੀਆਂ ਨੇ, ਮੋਰਚੇ ਦੇ ਉਲਟ ਪ੍ਰਚਾਰ ਕਰਨਾ, ਉਹਨੇ ਅੱਗੇ ਜਾ ਕੇ ਨੈਗੇਟਿਵ ਅਸਰ ਪਾਇਆ ਜ਼ਰੂਰ ਮੋਰਚੇ ਦੇ ਉੱਤੇ।
ਤੇ ਲੋਕਾਂ ਨੂੰ ਡੀਮੋਟੀਵੇਟ ਕੀਤਾ ਵੱਡੇ ਪੱਧਰ ਦੇ ਉੱਤੇ। ਇਹ ਸਾਰੇ ਉਹਦੇ ਰਿਜ਼ਲਟ ਰਹੇ। ਤਾਂ ਜਿਹੜੀ ਉਹਦੇ ਵਿੱਚ ਸ਼ੁਭਕਰਨ ਦੀ ਮੌਤ ਹੁੰਦੀ, ਉਹਦਾ ਇੱਕ ਪਹਿਲੂ ਇਹ ਆ ਕਿ ਇਹ ਲੀਡਰਸ਼ਿਪ ਪਿਛਲੇ ਮੋਰਚੇ ਦੇ ਤਜਰਬੇ ਦੇ ਹਿਸਾਬ ਨਾਲ ਤਿਆਰੀ ਕਰਕੇ ਗਏ ਸੀ, ਪਰ ਸੈਂਟਰ ਸਰਕਾਰ ਦੀ ਤਿਆਰੀ ਉਦੋਂ ਕਿਤੇ ਜ਼ਿਆਦਾ ਸੀ। ਮਤਲਬ ਉਹਨਾਂ ਨੇ ਹਾਲਾਤਾਂ ਦੇ ਵਿੱਚੋਂ ਜ਼ਿਆਦਾ ਸਿੱਖਿਆ। ਉਹਨਾਂ ਨੇ ਇੱਕ ਗੱਲ ਤਾਂ ਇਹ ਸਿੱਖੀ ਕਿ ਉਹ ਬੇਸਿਕਲੀ ਚਾਹੇ ਯੂਨੀਅਨਾਂ ਥੋੜ੍ਹੀਆਂ ਹੋਣ, ਯੂਨੀਅਨਾਂ ਦੀ ਇੰਟੈਂਸ਼ਨ ਕੀ ਹੋਵੇ, ਉਹਦੇ ਫੇਸ ਵੈਲਿਊ ਤੇ ਨਹੀਂ ਜਾਂਦੇ ਹੁਣ। ਉਹ ਪਿਛਲੀ ਵਾਰੀ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਦੁੱਧ ਦਾ ਸੜਿਆ ਪਾਣੀ ਵੀ ਲੱਸੀ ਵੀ ਫੂਕਾ ਮਾਰ ਕੇ ਪੀਂਦਾ, ਤੇ ਉਹ ਗੱਲ ਹੈ ਉਹਨਾਂ ਦੀ। ਕਿਉਂਕਿ ਪਿਛਲੇ ਅੰਦੋਲਨ ਵੇਲੇ SKM ਦਾ ਫੈਸਲਾ ਪੰਜਾਬ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਰੁਕਣ ਦਾ ਸੀਗਾ, ਪਰ ਲੋਕਾਂ ਨੇ ਯੂਨੀਅਨ ਲੀਡਰਸ਼ਿਪ ਦੀ ਨਹੀਂ ਸੁਣੀ ਤੇ ਬੈਰੀਗੇਡ ਆਪਦੀ ਤਾਕਤ ਦੇ ਦਮ ਤੇ ਤੋੜ ਕੇ ਦਿੱਲੀ ਪਹੁੰਚ ਗਏ ਸੀ। ਐਵੇਂ 26 ਜਨਵਰੀ ਹੋਇਆ। ਤਾਂ ਉਹ ਘਟਨਾਕ੍ਰਮ ਦੇ ਵਿੱਚੋਂ ਸੈਂਟਰ ਸਰਕਾਰ ਬਹੁਤ ਜ਼ਿਆਦਾ ਚੇਤਨ ਹੈ ਤੇ ਚੇਤਨ ਦਿਖੀ। ਤਾਂ ਉਹਨਾਂ ਨੇ ਜਿਹੜੀ ਬੈਰੀਗੇਡਿੰਗ ਦੀ ਤਿਆਰੀ ਆ, ਮਤਲਬ ਉਹ ਬਹੁਤ ਨੈਕਸਟ ਲੈਵਲ ਕਰਤੀ ਉਹਨਾਂ ਨੇ, ਤੇ ਜਿਹਨੂੰ ਮਤਲਬ ਕਿ ਟਰੈਕਟਰਾਂ ਨਾਲ ਤੋੜਨਾ ਅਸੰਭਵ ਹੋ ਗਿਆ। ਤੇ ਈਵਨ ਟਰੈਕਟਰ ਨਾਲ ਭਾਵੇਂ ਟੁੱਟ ਵੀ ਜਾਂਦੀ, ਪਰ ਜਦੋਂ ਟਰੈਕਟਰ ਜਿਹੜੇ ਅੱਗੇ ਗਏ ਵੀ ਤਾਂ ਉਹਨਾਂ ਨੇ ਸਿੱਧੀਆਂ ਟਾਇਰਾਂ ਦੇ ਵਿੱਚ ਫੈਰ ਮਾਰੇ ਤੇ ਟਾਇਰ ਪਾੜਤੇ ਟਰੈਕਟਰਾਂ ਦੇ, ਟਰੈਕਟਰ ਨਿਕੰਮੇ ਕਰਤੇ। ਤਾਂ ਉਹਨਾਂ ਦਾ ਜਿਹੜਾ ਬੈਰੀਗੇਡ ਦੇ ਰੂਪ ਦੇ ਵਿੱਚ ਵੀ, ਉਹ ਤੋਂ ਬਿਨਾਂ ਉੱਥੇ ਜਿਹੜਾ ਰਿਪਰੈਸ਼ਨ ਕਰਨਾ, ਉੱਥੇ ਅਥਰੂ ਗੈਸ ਦੇ ਗੋਲੇ ਜਾਂ ਪੈਲਟ ਗਨ ਵਰਤਣੀ ਜਾਂ ਇੱਕ ਮੋਟਾਰ ਜਿਹੜਾ ਧਮਾਕੇ ਵਾਲਾ ਬੰਬ ਵਰਤਣਾ, ਤੇ ਉਹ ਸਾਰੇ ਜਿਹੜੀ ਉਹਨਾਂ ਦੀ ਤਿਆਰੀ ਹੈ, ਜਿਹੜੀ ਉਹਨਾਂ ਦੀ ਮਿਲਟਰੀ ਪ੍ਰਪੇਰੇਸ਼ਨ ਸੀ, ਉਹ ਮਤਲਬ ਅਨਐਕਸਪੈਕਟਡ ਸੀ। ਮਤਲਬ ਇਹ ਮੋਰਚਾ ਲਾ ਰਹੀ ਲੀਡਰਸ਼ਿਪ ਦੀ ਵੀ ਐਕਸਪੈਕਟੇਸ਼ਨ ਤੋਂ ਕਿਤੇ ਬਾਹਰ ਦੀ ਗੱਲ ਸੀ। ਉਹ ਜਿਹੜੇ ਲੋਕ ਉੱਥੇ ਲੜ ਰਹੇ ਸੀ ਉਹਨਾਂ ਦੀ ਐਕਸਪੈਕਟੇਸ਼ਨ ਤੋਂ ਵੀ ਜ਼ਿਆਦਾ ਸੀ। ਤੇ ਈਵਨ ਜੋ 13-14 ਨੂੰ ਮੁੱਠਭੇੜ ਹੋਈ ਉੱਥੇ, ਤੇ ਉਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਤਿਆਰੀ ਸੀ ਉਹਨਾਂ ਦੀ 21 ਦੀ। 21 ਨੂੰ ਵੀ ਜਿਹੜਾ ਰਿਪਰੈਸ਼ਨ ਦਾ, ਜਿਹੜਾ ਉਹਨਾਂ ਦੇ ਅਟੈਕ ਦਾ ਲੈਵਲ ਸੀ ਪੈਰਾਮਿਲਟਰੀ ਫੋਰਸ ਦਾ, ਹਰਿਆਣੇ ਪੁਲਿਸ ਦਾ, ਉਹ 13-14 ਤੋਂ ਵੀ ਜ਼ਿਆਦਾ ਸੀ। ਤੇ ਉਸ ਦੌਰਾਨ ਉਹਨਾਂ ਦੇ ਉਸ ਏਡੇ ਵੱਡੇ ਅਟੈਕ ਦੇ ਦੌਰਾਨ ਸ਼ੁਭਕਰਨ ਦੀ ਮੌਤ ਹੁੰਦੀ। ਮਤਲਬ ਸੈਂਟਰ ਸਰਕਾਰ ਨੇ ਇਹ ਸੋਚ ਲਿਆ, ਮਨ ਬਣਾ ਲਿਆ ਕਿ ਕੁਛ ਵੀ ਹੋ ਜੇ, ਇਹਨਾਂ ਨੂੰ ਬਾਰਡਰ ਟੱਪ ਨਹੀਂ ਦੇਣਾ, ਕਿਸੇ ਵੀ ਹੱਦ ਤੱਕ ਜਾਣਾ ਪੈ ਜੇ। ਤਾਂ ਉਹ ਤਾਂ ਬਾਅਦ ਵਿੱਚ ਸ਼ੁਭਕਰਨ ਦੀ ਮੌਤ ਤੋਂ ਬਾਅਦ ਤੇ ਫਿਰ ਉਹ ਤਾਂ ਕੈਂਪ ਦੇ ਅੰਦਰ ਐਂਟਰ ਕਰਕੇ ਸਾਰੇ ਟਰੈਕਟਰ ਭੰਨੇ ਤੇ ਮੁੰਡਿਆਂ ਨੂੰ ਚੱਕ ਕੇ ਵੀ ਲੈ ਕੇ ਗਏ, ਪ੍ਰਿਤਪਾਲ ਨੂੰ ਲੈ ਕੇ ਗਏ, ਬੋਰੀ ਚ ਪਾ ਕੇ ਕੁੱਟਿਆ, ਇੰਨਾ ਉਹਨਾਂ ਦਾ ਬੁਰਾ ਹਾਲ ਕਰਤਾ ਉਹਦਾ। ਤੇ ਉਹ ਤਾਂ ਉਸ ਪੱਧਰ ਤੱਕ ਗਏ ਜਿਵੇਂ ਇੱਕ ਫੌਜ ਦੂਜੇ ਦੇਸ਼ ਦੀ ਫੌਜ ਦੇ ਨਾਲ ਜਿਵੇਂ ਵਰਤਾਰਾ ਕਰਦੀ ਹੁੰਦੀ ਆ, ਉਹ ਤਾਂ ਉਸ ਪੱਧਰ ਤੱਕ ਗਏ। ਤਾਂ ਇਹ ਮਤਲਬ ਇਸ ਸਾਰੇ ਨੂੰ ਐਵੇਂ ਦੇਖਣਾ ਚਾਹੀਦਾ ਕਿ ਜਿਹੜਾ ਅੰਦੋਲਨ ਦਾ ਪੜਾਅ ਗਾ ਜੋ 2020 ਦੇ ਵਿੱਚ ਸ਼ੁਰੂ ਹੋਇਆ, ਮਤਲਬ ਸੈਂਟਰ ਸਰਕਾਰ ਦਾ ਨੀਤੀ ਦੇ ਪੱਧਰ ਤੇ ਵੀ ਅੱਗੇ ਵਧ ਰਹੀ ਆ, ਤੇ ਉਹ ਰਿਪਰੈਸ਼ਨ ਕਰਨ ਦੇ ਪੱਧਰ ਤੇ ਵੀ ਅੱਗੇ ਵੱਧ ਚੁੱਕੀ ਆ। ਮਤਲਬ 2020-21 ਵਾਲੇ ਅੰਦੋਲਨ ਤੇ ਜੋ ਉਹਨਾਂ ਨੇ ਰਿਪਰੈਸ਼ਨ ਕੀਤਾ, ਉਹਦੇ ਤੋਂ ਕਈ ਗੁਣਾ ਉਹਨਾਂ ਨੇ ਇਸ ਅੰਦੋਲਨ ਦੇ ਉੱਤੇ ਰਿਪਰੈਸ਼ਨ ਕੀਤਾ, ਜਦ ਕਿ ਇਹਦੇ ਵਿੱਚ ਹਿੱਸੇਦਾਰੀ ਪਾਰਟਿਸਪੇਸ਼ਨ ਉਹ ਤੋਂ ਕਾਫੀ ਘੱਟ ਸੀ, ਤੇ ਪਰ ਰਿਪਰੈਸ਼ਨ ਦਾ ਜਿਹੜਾ ਪੱਧਰ ਆ ਉਹ ਬਹੁਤ ਜ਼ਿਆਦਾ ਸੀ। ਤੇ ਉਹਦੇ ਲੋਕਾਂ ਦੇ ਐਂਗਲ ਤੋਂ ਆਪਾਂ ਜੇ ਗੱਲ ਕਰੀਏ ਕਿ ਇਸ ਅੰਦੋਲਨ ਨੂੰ ਕਿੰਨਾ ਕਿਉਂਕਿ ਇਹਦੇ ਵਿੱਚ ਇੱਕ ਸਵਾਲ ਹੈ ਬਹੁਤ ਵੱਡੇ ਪੱਧਰ ਤੇ ਇਹ ਹੁੰਦਾ ਗਾ ਕਿ ਯਾਰ ਪਿਛਲੇ ਅੰਦੋਲਨ ਵਰਗੀ ਗੱਲ ਨਹੀਂ ਬਣੀ। ਇੱਕ ਉਹਦੇ ਚ ਵੱਡਾ ਮੁੱਦਾ ਇਹ ਨਿਕਲ ਕੇ ਆਉਂਦਾ ਨਾ, ਇੱਕ ਤਾਂ ਮੈਨੂੰ ਲੱਗਦਾ ਕਿ ਇਹਨੂੰ ਉਸ ਅੰਦੋਲਨ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਉਸ ਅੰਦੋਲਨ ਦੇ ਵਿੱਚ ਇੱਕ ਤਾਂ ਮੰਗਾਂ ਦੇ ਨੇਚਰ ਦਾ ਬਹੁਤ ਵੱਡਾ ਫਰਕ ਆ। ਉਦੋਂ 3 ਕਾਨੂੰਨ ਆਏ ਸੀ, ਇੱਕ ਅਟੈਕ ਹੋਇਆ ਸੀ, ਉਹ ਅਟੈਕ ਦੇ ਵਿਰੋਧ ਚ ਸੀ, ਤੇ ਦੂਜਾ ਸਟੇਟ ਦੀ ਤਿਆਰੀ, ਮਤਲਬ ਹਾਂ ਸਟੇਟ ਦੀ ਤਿਆਰੀ ਦੇ ਤੇ ਦੂਜਾ ਕੱਲੇ ਕਲਾਕਾਰ ਨੂੰ, ਹਰਮਨ ਮੈਂ ਵਿਚਾਲੇ ਆਪ ਜੀ ਨੂੰ ਰੋਕ ਰਿਹਾ, ਕੱਲੇ ਕਲਾਕਾਰ ਨੂੰ ਮਤਲਬ ਉਹਦੇ ਤੇ ਰੇਡਾਂ ਹੋਈਆਂ, ਤੁਸੀਂ ਕੋਈ ਕਲਾਕਾਰ ਦਾ ਨਾ ਤੁਸੀਂ ਇਹ ਤੋਂ ਕਮਰ ਤੋਂ ਲੈ ਕੇ ਔਰ ਤੁਸੀਂ ਬੱਬੂ ਮਾਨ ਹੋਵੇ, ਕਿਹੜਾ ਏਦਾਂ ਦਾ ਰਣਜੀਤ ਬਾਵਾ, ਕਿਹੜਾ ਏਦਾਂ ਦਾ ਕਲਾਕਾਰ ਹੈ ਜਿਹਦੇ ਤੇ ਰੇਡ ਨਾ ਹੋਵੇ, ਜਿਹਨੂੰ ਫੋਨ ਕਰਕੇ ਨਾ ਡਰਾਇਆ ਗਿਆ ਹੋਵੇ, ਸਾਰਿਆਂ ਤੇ। ਤੇ ਉਹ ਜਿਹੜਾ ਉਹਨਾਂ ਨੂੰ ਸੀਗਾ ਕਿ ਜਿਹੜੇ ਕਿਸਾਨਾਂ ਦੀ ਆਵਾਜ਼ ਨੂੰ ਐਂਪਲੀਫਾਈ ਕਰਦੇ ਨੇ ਮੀਡੀਆ ਹਾਊਸਿਸ, ਸਾਡਾ ਤੁਹਾਨੂੰ ਹਾਲ ਪਤਾ ਹੀ ਹੈ, ਸਾਡੇ ਤਾਂ ਅਕਾਊਂਟ ਵੀ ਬੰਦ ਕੀਤੇ ਗਏ, ਫੇਜ ਵੇਜ ਉਡਾਤੇ, ਤੇ ਇਹ ਤਾਂ ਸੀਗਾ। ਤੇ ਇਹਨੂੰ ਆਪਾਂ ਥੋੜਾ ਤੋੜਦੇ ਹਾਂ ਇਸ ਗੱਲਬਾਤ ਨੂੰ, ਕਿਉਂਕਿ ਆਪਾਂ ਨੂੰ ਸਾਰੇ ਸਾਲ ਬਾਰੇ ਡਿਸਕਸ ਕਰਨਾ। ਤੇ ਇਸ ਤੋਂ ਬਾਅਦ ਫਿਰ ਮਾਰਚ
ਦੇ ਵਿੱਚ ਚੋਣ ਜਾਬਤਾ ਲੱਗਦਾ ਹੈਗਾ ਤੇ ਲੋਕ ਸਭਾ ਦੇ ਚੋਣ ਅਨਾਉਂਸ ਹੋ ਜਾਂਦੇ ਨੇ। ਮੁਲਕ 'ਚ 7 ਫੇਜ਼ 'ਚ ਇਹ ਚੋਣ ਹੁੰਦੇ ਨੇ, ਪੰਜਾਬ ਸਭ ਤੋਂ ਆਖਰੀ ਫੇਜ਼ 'ਚ ਸੀਗਾ। ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਅੱਡ ਕਿਸਮ ਦਾ ਪੰਜਾਬ 'ਚ ਫਿਨੋਮਨਾ ਦੇਖਣ ਨੂੰ ਮਿਲਿਆ? ਕਈ ਇੰਟਰਸਟਿੰਗ ਚੀਜ਼ਾਂ ਇਹ ਨੇ ਕਿ ਇੱਕ ਤਾਂ ਇਹ ਸੀਗਾ ਕਿ ਜਿਹੜਾ ਨਵੇਂ ਕਿਸਮ ਦੀ ਜਿਹੜੀ ਪੰਥਕ ਪੋਲਿਟਿਕਸ ਸੀ ਉਹਦਾ ਉਭਾਰ ਦੇਖਣ ਨੂੰ ਮਿਲਿਆ। 3 ਸੀਟਾਂ ਤੇ ਤੁਸੀਂ ਦੇਖੋ ਕਿ ਚੀਜ਼ਾਂ ਅੱਡ ਕਿਸਮ ਨਾਲ ਹੋਈਆਂ। ਉਹਦੇ 'ਚ ਇੱਕ ਤਾਂ ਜਿਹੜੀ ਆਪਾਂ ਫਰੀਦਕੋਟ ਦੀ ਸੀਟ ਦੀ ਗੱਲ ਕਰੀਏ ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦਾ ਸਾਂਸਦ ਜਿਹੜਾ ਉਹ ਖਡੂਰ ਸਾਹਿਬ ਤੋਂ ਚੋਣ ਲੜੇ, ਉੱਥੋਂ ਤੁਸੀਂ ਗੱਲ ਕਰੀਏ, ਜਾਂ ਫਿਰ ਸੰਗਰੂਰ 'ਚ ਵੀ ਇੱਕ ਵਧੀਆ ਵੋਟਾਂ ਕਿਤੇ ਨਾ ਕਿਤੇ ਭਗਵੰਤ ਮਾਨ ਲੈ ਕੇ ਗਏ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਆਮ ਆਦਮੀ ਪਾਰਟੀ ਕਾਂਗਰਸ ਤੋਂ ਥੱਲੇ ਰਹਿੰਦੀ ਹੈ ਤੇ ਬੀਜੇਪੀ ਇੱਕ ਵਧੀਆ ਮਾਰਜਨ ਵੋਟਾਂ ਦਾ 18% ਦੇ ਨੇੜੇ ਤੇੜੇ ਲੈ ਕੇ ਜਾਂਦੀ ਹੈ। ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਪੰਜਾਬ 'ਚ ਲੋਕ ਸਭਾ ਚੋਣ ਹੋਏ, ਉਹਨਾਂ ਨੂੰ ਕਿਸ ਲਾਈਟ 'ਚ ਦੇਖਣਾ ਚਾਹੋਗੇ? ਮਤਲਬ ਕਿ ਪੰਜਾਬ 'ਚ ਜਿਹੜਾ ਲੋਕ ਸਭਾ ਇਲੈਕਸ਼ਨ ਹੈ ਉਹਨੂੰ ਨਾ ਅਲੱਗ-ਅਲੱਗ ਜਿਹੜਾ ਸਮਾਜ ਦਾ ਹਿੱਸਾ ਹੈਗਾ ਨਾ, ਉਹਨੇ ਅਲੱਗ-ਅਲੱਗ ਤਰੀਕੇ ਨਾਲ ਰਿਐਕਟ ਕਰਿਆ ਉਹਨੂੰ ਲੈ ਕੇ। ਕਿਸੇ ਲਈ ਮਤਲਬ ਇਲੈਕਸ਼ਨ ਦੇ ਅਲੱਗ-ਅਲੱਗ ਮਾਇਨੇ ਸੀ ਸਭ ਲਈ, ਲੋਕ ਸਭਾ ਦੇ ਇਲੈਕਸ਼ਨ ਹੁੰਦੇ ਸੀ ਨਾ। ਤੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਜਿਹੜਾ ਹਿੰਦੂ ਹਿੱਸਾ ਗਾ, ਸ਼ਹਿਰ ਦਾ ਵਪਾਰਿਕ ਹਿੱਸਾ ਗਾ, ਤਾਂ ਉਹਦੇ ਅੰਦਰ ਪ੍ਰੋ ਮੋਦੀ ਇੱਕ ਰਾਮ ਮੰਦਿਰ ਦਾ ਸਭ ਦਿਖਿਆ। ਤਾਂ ਉਹ ਇੱਕ ਪੋਲਰਾਈਜੇਸ਼ਨ ਵੀ ਇੱਕ ਹੱਦ ਤੱਕ ਦੇਖੀ। ਉਹ 'ਚ ਬੀਜੇਪੀ ਨੇ ਕਿਸਾਨ ਯੂਨੀਅਨ ਦੇ ਹਵਾਲੇ ਨਾਲ ਵੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜੀ। ਤੇ ਉਹ ਤੋਂ ਬਿਨਾਂ ਉਹਨਾਂ ਨੇ ਦਲਿਤ ਨੂੰ ਪਿੰਡਾਂ ਦੇ ਵਿੱਚ ਦਲਿਤਾਂ ਦੇ ਵਿੱਚ ਕੋਸ਼ਿਸ਼ ਕੀਤੀ। ਉਹ 'ਚ ਦਲਿਤਾਂ ਦੇ ਅੰਦਰ ਉਹਨਾਂ ਨੇ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਜੱਟਾਂ ਵਾਲਾ ਕਿਸਾਨ ਯੂਨੀਅਨ ਦੇ ਹਵਾਲੇ ਨਾਲ ਹੀ ਉਹਨੂੰ ਜੱਟਾਂ ਨਾਲ ਜੋੜ ਕੇ ਕਾਸਟ ਲਾਈਨ ਦੇ ਉੱਤੇ ਪੋਲਰਾਈਜ਼ੇਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਤੇ ਉਹ ਤੋਂ ਬਿਨਾਂ ਉੱਥੇ ਉਹਨਾਂ ਨੇ ਪੈਸੇ ਨੂੰ ਪੂਰੀ ਤਰ੍ਹਾਂ ਵੱਡੀ ਗਿਣਤੀ ਵਿੱਚ ਵਰਤਿਆ ਨਾ। ਪੋਲਿੰਗ ਬੂਥ ਵੀ 50-50 ਹਜ਼ਾਰ ਰੁਪਇਆ, 35-35 ਹਜ਼ਾਰ ਰੁਪਇਆ ਦੇ ਕੇ ਪੋਲਿੰਗ ਬੂਥ ਲਗਵਾਉਣੇ, ਵੋਟਾਂ ਖਰੀਦਣੀਆਂ। ਉਹ ਤਰੀਕੇ ਨਾਲ ਬੀਜੇਪੀ ਨੇ, ਇੱਕ ਤਾਂ ਪਹਿਲੂ ਇਹ ਹੈ ਕਿ ਬੀਜੇਪੀ ਨੇ ਪਹਿਲੀ ਵਾਰੀ ਸਾਰੀਆਂ ਸੀਟਾਂ ਤੇ ਇਲੈਕਸ਼ਨ ਲੜੀ ਤੇ ਫੁੱਲ ਫਲੈਜ ਤਰੀਕੇ ਨਾਲ ਇੰਟਰਵੀਨ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਹਨਾਂ ਨੇ 2 ਸੈਕਸ਼ਨ ਨੂੰ ਟਾਰਗੇਟ ਤੇ ਲਿਆ ਮੇਨਲੀ, ਤੇ ਸ਼ਹਿਰੀ ਹਿੰਦੂ ਹਿੱਸੇ ਨੂੰ ਤੇ ਪਿੰਡਾਂ ਦੇ ਵਿੱਚ ਦਲਿਤ ਹਿੱਸੇ ਨੂੰ। ਇਹਦੇ ਵਿੱਚ ਉਹਨਾਂ ਨੂੰ ਥੋੜੀ ਬਹੁਤ ਕਾਮਯਾਬੀ ਵੀ ਮਿਲੀ ਤੇ ਸ਼ਹਿਰੀ ਹਿੱਸੇ ਦੇ ਵਿੱਚ ਰਾਮ ਮੰਦਿਰ ਵਾਲਾ ਅਸਰ ਵੀ ਸੀਗਾ ਪੰਜਾਬ ਦੇ ਵਿੱਚ। ਤੇ ਉਹ ਤੋਂ ਬਿਨਾਂ ਜਿਹੜਾ ਡੋਮੀਨੇਟ ਹਿੱਸਾ ਗਾ ਪੰਜਾਬ ਦੀ ਓਵਰਆਲ ਪਾਪੂਲੇਸ਼ਨ ਦੇ ਐਂਗਲ ਤੋਂ ਵੀ ਜਾਂ ਵੈਸੇ ਵੀ ਦੇਖੀ ਗੱਲ, ਤਾਂ ਉੱਥੇ ਮੁੱਖ ਮੁਕਾਬਲਾ ਲੋਕ ਦੇਖ ਰਹੇ ਸੀ ਆਮ ਆਦਮੀ ਤੇ ਕਾਂਗਰਸ ਦੇ ਵਿੱਚ। ਤੇ ਅਕਾਲੀ ਦਲ ਸਿਰਫ ਬਠਿੰਡਾ ਸੀਟ ਦੇ ਉੱਤੇ ਹੀ ਰੈਲੀਵੈਂਟ ਸੀਗੇ ਤੇ ਉਹੀ ਉਹਨਾਂ ਨੇ ਜਿੱਤੀ ਹੈ। ਤੇ ਉਹ ਉੱਥੇ ਵਿੱਚ ਤਾਂ ਉੱਥੇ ਉਹਨਾਂ ਲਈ ਮੋਦੀ ਫੈਕਟਰ ਨਹੀਂ ਸੀ। ਮੋਦੀ ਨੂੰ ਤਾਂ ਵੋਟ ਪਾਉਣੀ ਨਹੀਂ, ਬਹੁਤੇ ਨੇ ਬਿਲਕੁਲ ਹੀ ਪਾਉਣੀ ਨਹੀਂ ਸੀਗੀ ਨਾ। ਕਿਸਾਨ ਯੂਨੀਅਨ ਨਾਲ ਵਿਰੋਧ ਵੀ ਕਰ ਰਹੀਆਂ ਸੀ, ਬੀਜੇਪੀ ਨੂੰ ਸਵਾਲ ਕਰ ਰਹੀਆਂ ਸੀ, ਪਿੰਡਾਂ 'ਚ ਵੜਨ ਨਹੀਂ ਦੇ ਰਹੀਆਂ ਸੀ। ਤਾਂ ਉਹ ਹਿੱਸੇ ਦਾ ਜਿਹੜਾ ਸਾਰਾ ਇਲੈਕਸ਼ਨਾਂ ਦੇ ਵਿੱਚ ਰਿਸਪੌਂਸ ਸੀਗਾ ਉਹ ਆਮ ਆਦਮੀ ਤੇ ਕਾਂਗਰਸ ਦੇ ਵਿਚਕਾਰ ਇਲੈਕਸ਼ਨ ਸੀਗਾ। ਤੇ ਉਹਦੇ 'ਚ ਆਮ ਆਦਮੀ ਦੇ ਉਲਟ ਬਹੁਤੀਆਂ ਸੀਟਾਂ ਦੇ ਵਿੱਚ ਐਂਟੀ ਇਨਕਮੈਂਸੀ ਵੀ ਦਿਖੀ ਉਹਨਾਂ ਦੀ ਸਰਕਾਰ ਦੇ ਉਲਟ। ਸਟੇਟ ਗਵਰਨਮੈਂਟ ਐਂਟੀ ਇਨਕਮੈਂਸੀ ਦਿਖੀ। ਤੇ ਓਵਰਆਲ ਜਿਹੜਾ ਦੇਸ਼ ਪੱਧਰ ਦੇ ਉੱਤੇ ਜਿਹੜਾ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਅਗਵਾਈ ਦੇ ਵਿੱਚ ਜੋ ਇੰਡੀਆ ਗੱਠਜੋੜ ਦਾ ਕਿ ਬੀਜੇਪੀ ਦਾ ਮੁਕਾਬਲੇ 'ਚ ਕੌਣ ਆ, ਬੀਜੇਪੀ ਨੂੰ ਕੌਣ ਮੁਕਾਬਲਾ ਦੇ ਰਿਹਾ ਗਾ, ਉਸ ਐਂਗਲ ਤੋਂ ਕਾਂਗਰਸ ਨੂੰ ਫਾਇਦਾ ਹੁੰਦਾ ਸੀਗਾ ਇਹ ਸਾਰੇ ਇਲੈਕਸ਼ਨ ਦੇ। ਤਾਂ ਇਹਦੇ 'ਚ ਜਿਹੜਾ ਸਭ ਤੋਂ ਅਲੱਗ 2 ਸੀਟਾਂ ਦੇ ਫਿਨੋਮਨਾ ਹੋਇਆ ਖਡੂਰ ਸਾਹਿਬ ਤੇ ਆਪਣਾ ਫਰੀਦਕੋਟ ਵਾਲੀ ਸੀਟ ਦੇ ਉੱਤੇ, ਉੱਥੇ ਜਿਹੜੀ ਬੇਚੈਨੀ ਪੰਜਾਬ ਦੇ ਵਿੱਚ ਦਿਖਦੀ ਆ ਉਹਦੀ ਰਿਫਲੈਕਸ਼ਨ ਉੱਥੇ ਜਾ ਕੇ ਹੋਈ। ਮਤਲਬ ਉੱਥੇ ਇੱਕ ਉਹਨਾਂ ਨੂੰ ਸਟਰੋਂਗ ਕੈਂਡੀਡੇਟ ਦੀ ਆਪਸ਼ਨ ਮਿਲੀ ਲੋਕਾਂ ਨੂੰ। ਤੇ ਪੰਥਕ ਪੇਂਡੂ ਸੀਟਾਂ ਨੇ ਉਹ ਦੋਵੇਂ, ਤੇ ਉੱਥੇ ਲੋਕਾਂ ਨੇ ਮਤਲਬ ਪੰਥਕ ਕੈਂਡੀਡੇਟਾਂ ਨੂੰ ਮਤਲਬ ਵੱਡੇ ਪੱਧਰ ਤੇ ਸਪੋਰਟ ਕੀਤੀ। ਤੇ ਅੰਮ੍ਰਿਤਪਾਲ ਦੇ ਮਗਰ ਸਿੰਪਥੀ ਵੀ ਸੀ ਕਿ ਭਗਵੰਤ ਮਾਨ ਸਰਕਾਰ ਨੇ ਉਸ ਨਾਲ ਧੱਕਾ ਕੀਤਾ, NSA ਲਗਾ ਕੇ ਉਹਨੂੰ ਜੇਲ੍ਹ 'ਚ ਬੰਦ ਕਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਤਾ। ਤਾਂ ਉਹ ਸਿੰਪਥੀ ਤੇ ਚੱਲਦੇ ਹੋਏ ਕਿ ਜਿਹੜੀ ਅਸਲ ਵਿੱਚ ਨਾ ਪੰਜਾਬ ਦੀ ਜਿਹੜੀ ਇਲੈਕਟਰਲ ਪੋਲਿਟਿਕਸ ਦਾ ਉਹਦੇ ਵਿੱਚ ਜਿਹੜੀ ਆਮ ਆਦਮੀ ਦਾ ਉਭਾਰ ਆ, ਉਹ ਆਮ ਆਦਮੀ ਦਾ ਉਭਾਰ ਬੇਸਿਕਲੀ ਅਕਾਲੀ ਦਲ ਦੇ ਵੋਟ ਬੈਂਕ ਤੇ ਹੋਇਆ। ਉਹਦਾ ਵੱਡਾ ਹਿੱਸਾ ਜਿਹੜਾ ਉਹ ਅਕਾਲੀ ਦਲ ਦਾ ਵੋਟ ਬੈਂਕ ਖਿੱਚਿਆ ਉਹਨੇ, ਖਾਸ ਕਰਕੇ ਜਿਹੜਾ ਪਿੰਡੂ ਵੋਟ ਬੈਂਕ ਆ ਅਕਾਲੀ ਦਲ ਦਾ, ਉਹ ਸ਼ਿਫਟ ਮਾਰਿਆ ਆਮ ਆਦਮੀ ਨੂੰ, ਜਿੱਥੇ ਆਮ ਆਦਮੀ ਦੇ ਪੈਰ ਲੱਗੇ ਨੇ। ਮਤਲਬ ਅਕਾਲੀ ਦਲ ਦਾ ਪੰਥਕ ਉਹਦੇ ਵਿੱਚੋਂ ਜਾਂ ਸਾਰਾ ਜਿਹੜਾ ਗਿਰਾਵਟ ਆ ਸੁਖਬੀਰ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਗਿਰਾਵਟ ਆ, ਉਹ ਗਿਰਾਵਟ ਉਹ ਜਿਹੜੀ ਵੈਕਿਊਮ, ਉਹ ਜਿਹੜੀ ਖਾਲੀ ਥਾਂ ਗਈ ਉਹ ਆਮ ਆਦਮੀ ਨੇ ਭਰੀ ਆ।
ਤਾਂ ਜਿੱਥੇ ਆਮ ਆਦਮੀ ਦੇ ਉਲਟ ਸਟਰੋਂਗ ਲੋਕਾਂ ਦੇ ਐਂਗਲ ਤੋਂ ਜੇ ਕੋਈ ਜੈਨੂਅਨ ਪੰਥਕ ਕੈਂਡੀਡੇਟ ਆਇਆ ਦਿਖਿਆ, ਤਾਂ ਉੱਥੇ ਲੋਕਾਂ ਨੇ ਦੋਵੇਂ ਸੀਟਾਂ ਦੇ ਉੱਤੇ ਅੰਮ੍ਰਿਤਪਾਲ ਤੇ ਸਰਬਜੀਤ ਨੂੰ ਫਰੀਦਕੋਟ ਸੀਟ ਤੇ ਸਪੋਰਟ ਮਿਲੀ। ਫਰੀਦਕੋਟ ਦੀ ਸੀਟ ਇਹ ਸੀ ਜਿੱਥੇ ਸਭ ਤੋਂ ਮਜ਼ਬੂਤ ਸੀਟ ਮੰਨੀ ਜਾ ਰਹੀ ਸੀਗੀ 1 ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਵਾਸਤੇ। ਆਮ ਆਦਮੀ ਪਾਰਟੀ ਦੇ ਜੀ ਕਰਮਜੀਤ ਅਨਮੋਲ ਤਾਂ ਜਿੱਤੇ ਹੀ ਪਏ ਨੇ, ਕੋਈ ਮੁਕਾਬਲੇ ਨਹੀਂ ਹੈਗਾ। ਮਤਲਬ ਲੋਕਾਂ ਨੇ ਜਿਹੜਾ ਆਪ ਮੁਹਾਰੇ ਵੇਵ ਚੱਲੀ, ਸਰਬਜੀਤ ਨੂੰ ਚੁਣਿਆ ਕਿ ਇਹਨੂੰ ਜਿਤਾਉਣਾ ਹੈਗਾ, ਤੇ ਫਰੋਮ ਦੀ ਬਿਲੋ ਜਿਹੜਾ ਫਨੋਮਨਾ ਪੰਜਾਬ ਦੇ ਵਿੱਚ ਐਵੇਂ ਆਮ ਆਦਮੀ ਨੂੰ ਜਿਤਾਇਆ। 2014 ਚ ਵੀ 4 MP ਜਿਤਾਏ, 2017 ਚ 17-18 ਸੀਟਾਂ ਦਿੱਤੀਆਂ, ਤੇ ਫਿਰ ਸਰਕਾਰ ਬਣਾਈ 22 ਚ। ਤਾਂ ਉਹ ਜਿਹੜਾ ਰਿਸਪੌਂਸ ਆ, ਉਹ ਜਿਹੜੀ ਲੋਕਾਂ ਦੀ ਇਨਵੋਲਵਮੈਂਟ ਆ, ਉਹ 2 ਸੀਟਾਂ ਦੇ ਉੱਤੇ ਦਿਖੀ। ਤਾਂ ਐਵੇਂ ਮਤਲਬ ਸਾਰੀਆਂ ਸੀਟਾਂ ਦੇ ਉੱਤੇ ਕੁਛ ਨਾ ਕੁਛ ਵੱਖਰਾ ਮਤਲਬ ਅੱਡ ਰਿਸਪੌਂਸ ਕੀਤਾ। ਹਾਂ, ਦਲਿਤ ਆਬਾਦੀ ਦੇ ਵਿੱਚ ਆਮ ਆਦਮੀ ਦੇ ਉਲਟ ਮਾਹੌਲ ਦਿਖਿਆ ਜ਼ਿਆਦਾ ਸੀਟਾਂ ਦੇ ਵਿੱਚ। ਤਾਂ ਉੱਥੇ ਜਿਵੇਂ ਰਾਸ਼ਨ ਕਾਰਡ ਕੱਟੇ ਗਏ, ਉਹਨੂੰ ਲੈ ਕੇ ਸੀਗਾ ਜਿਵੇਂ ਇੱਕ ਇਹ ਸੈਂਟੀਮੈਂਟ ਸੀਗਾ ਕਿ ਯਾਰ ਕਿ ਸਾਡੇ ਲਈ ਕੀਤਾ ਹੀ ਇਹਨਾਂ ਨੇ, ਜਿਵੇਂ ਬਿਜਲੀ ਫ੍ਰੀ ਦਾ ਇਹਨਾਂ ਨੂੰ ਇੱਕ ਹਿੱਸੇ 'ਚ ਫਾਇਦਾ ਮਿਲ ਰਿਹਾ ਸੀ, ਪਰ ਦਲਿਤ ਵੋਟ ਦੇ ਵਿੱਚ ਇਹ ਸੀਗਾ ਕਿ ਸਾਡੀ ਤਾਂ ਬਿਜਲੀ ਫ੍ਰੀ ਸੀ, ਸਾਡੇ ਲਈ ਕੀ ਕੀਤਾ। ਤੇ ਜਿਨ੍ਹਾਂ ਨੂੰ ਕਿ ਰੱਜੇ ਭੱਜਿਆਂ ਨੂੰ ਦਿੱਤੀ, ਸਾਡੇ ਕੋਲ ਤਾਂ ਪਹਿਲਾਂ ਹੀ ਫ੍ਰੀ ਸੀ। ਤਾਂ ਇਸ ਤਰੀਕੇ ਨਾਲ ਕਿ ਰਾਸ਼ਨ ਵਾਲੀ ਕਿ ਰਾਸ਼ਨ ਕਾਰਡ ਕੱਟੇ ਗਏ ਨੇ, ਉਸ ਗੱਲ ਨੂੰ ਲੈ ਕੇ ਦਲਿਤ ਆਬਾਦੀ ਦੇ ਵਿੱਚ ਰੋਸ ਸੀ ਇਹਨਾਂ ਦਾ। ਤਾਂ ਉੱਥੇ ਕਾਂਗਰਸ ਨੂੰ ਫਾਇਦਾ ਹੁੰਦਾ ਦੇਖਿਆ। ਜਿਵੇਂ ਆਪਣੀ ਜਿਹੜੀ ਫਤਿਹਗੜ੍ਹ ਸਾਹਿਬ ਵਾਲੀ ਸੀਟ ਆ, ਉੱਥੇ ਇੱਕ ਟਾਈਮ ਤੇ ਲੱਗਦਾ ਸੀਗਾ ਕਿ ਕਿਉਂਕਿ ਉਹਦੇ ਜੋ ਕਾਂਗਰਸ ਦਾ ਉਸ ਸਮੇਂ ਦਾ ਮੌਜੂਦਾ MP ਵੀ ਸੀ, ਤੇ ਉਹਦੇ ਉਲਟ ਐਂਟੀ ਇਨਕੰਬੈਂਸੀ ਦੀ ਗੱਲ ਵੀ ਹੋ ਰਹੀ ਸੀ, ਪਰ ਇਸ ਦੇ ਬਾਵਜੂਦ ਕਿ ਕੈਂਡੀਡੇਟ ਉਹ ਸੀਟ ਜਿੱਤ ਗਏ। ਤੇ ਤਾਂ ਇਸ ਤਰੀਕੇ ਨਾਲ ਕਿ ਅਲੱਗ-ਅਲੱਗ ਸੀਟਾਂ ਦੇ ਉੱਤੇ, ਕੁਝ ਸੀਟਾਂ ਦੇ ਉੱਤੇ ਹੈਵੀ ਵੇਟ ਸੀਗੇ। ਜਲੰਧਰ ਦੇ ਵਿੱਚ ਚੰਨੀ ਸੀਗਾ, ਜਲੰਧਰ ਚ ਚੰਨੀ ਸੀਗਾ, ਤੇ ਇਸ ਕਿਸਮ ਨਾਲ ਚੀਜ਼ਾਂ ਸੀਗੀਆਂ। ਪਰ ਮੈਂ ਇੱਕ ਚੀਜ਼ ਹੋਰ ਸਮਝਣਾ ਚਾਹੁੰਦਾ ਤੁਹਾਡੇ ਤੋਂ ਕਿ ਆਫਟਰ ਇਲੈਕਟੋਰਲ ਇਹ ਜਿਹੜਾ ਸਾਰਾ ਵਰਤਾਰਾ ਹੈਗਾ ਲੋਕ ਸਭਾ ਦਾ, ਉਸ ਤੋਂ ਬਾਅਦ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈਗੀ, ਜੁਲਾਈ ਮਹੀਨੇ 'ਚ ਅਕਾਲੀ ਦਲ 'ਚ ਰੌਲਾ ਪੈ ਜਾਂਦਾ ਹੈ। ਇੱਕ ਜਦੋਂ ਲੋਕ ਸਭਾ ਦੇ ਚੋਣ ਹੋਣੇ ਸੀਗੇ, ਉਦੋਂ ਵੀ ਇੱਕ ਸਾਇਲੈਂਟ ਲੀਡਰਸ਼ਿਪ ਸੀਗੀ ਅਕਾਲੀ ਦਲ ਦੀ, ਜਿਹੜੀ ਕਹਿ ਰਹੀ ਸੀ BJP ਨਾਲ ਅਲਾਈਅੰਸ ਕਰਨਾ ਚਾਹੀਦਾ ਗਾ। ਪਰ ਜਦੋਂ ਕਿਸਾਨ ਅੰਦੋਲਨ ਚਾਲੂ ਹੋ ਗਿਆ, ਉੱਥੇ ਇੰਨਾ ਕੁਝ ਵਾਪਰ ਗਿਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ, ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਦੀ ਜਿਹੜੀ ਟੌਪ ਲੀਡਰਸ਼ਿਪ ਸੀ ਉਹ ਇਹ ਪੰਗਾ ਨਹੀਂ ਲੈ ਸਕਦੀ ਸੀ। ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਲੋਕ, ਜਿਨ੍ਹਾਂ ਨੂੰ ਆਪਣੀ ਸੀਟ ਤੇ, ਜਿਵੇਂ ਜਿਹੜੀ ਅਨੰਦਪੁਰ ਸਾਹਿਬ ਸੀਟ ਹੈ, ਉੱਥੇ ਤਾਂ ਉਹਨਾਂ ਨੂੰ BJP ਦੇ ਅਲਾਈਅੰਸ ਦਾ ਪੂਰਾ ਫਾਇਦਾ ਹੁੰਦਾ ਹੈ, ਤੇ ਉਹਨਾਂ ਨੇ ਫਿਰ ਬਾਅਦ ਚ ਰੌਲਾ ਪਾਇਆ, ਤੇ ਇੱਕ ਅਕਾਲੀ ਦਲ ਚ ਆਪਾਂ ਨੂੰ ਪੂਰੀ ਇੱਕ ਬਾਗੀ ਧੜਾ ਦਿਖਦਾ ਹੈਗਾ, ਜਿਹੜਾ ਕਹਿ ਰਿਹਾ ਕਿ ਸਾਨੂੰ ਸੁਧਾਰ ਲਹਿਰ ਚਲਾਉਣ ਦੀ ਲੋੜ ਹੈਗੀ ਆ। ਉਹਦੇ ਚ ਜਿਹੜਾ ਢੀਂਡਸਾ ਗਰੁੱਪ ਹੈਗਾ, ਜਿਹੜਾ ਪਹਿਲਾਂ BJP ਨਾਲ ਸ਼ਿਫਟ ਮਾਰ ਗਿਆ ਸੀਗਾ, ਬਾਅਦ ਚ ਫਿਰ ਦੁਬਾਰਾ ਆਇਆ, ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ। ਪੂਰਾ ਅਕਾਲੀ ਦਲ ਦਾ ਪੂਰੀ ਜਿਹੜੀ ਪੰਥਕ ਪੋਲਿਟਿਕਸ ਹੈਗੀ ਆ, ਉਹਦੇ ਚ ਆਪਾਂ ਨੂੰ 2 ਫਾੜ ਦਿਖਦਾ ਹੈਗਾ। ਫਿਰ ਇਹ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਜਾਂਦਾ ਹੈ, ਤੇ ਫਿਰ ਸੁਖਬੀਰ ਬਾਦਲ ਨੇ ਜੋ ਉਹਦੀ ਸਰਕਾਰ ਚ 2007 ਤੋਂ 2017 ਤੱਕ ਜੋ ਕੁਝ ਕੀਤਾ, ਉਹਦਾ ਸਾਰਾ ਕੁਝ ਮਾਮਲਾ ਚੱਲ ਪੈਂਦਾ। ਪਰ ਉਹਨਾਂ ਤੋਂ ਉਸ ਸਾਰੇ 2 ਦਸੰਬਰ ਦੇ ਘਟਨਾਕ੍ਰਮ ਤੋਂ ਪਹਿਲਾਂ, ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ, ਇੱਕ ਜਿਹੜੇ ਜਿਮਣੀ ਚੋਣ ਹੈਗੇ ਆ 4 ਸੀਟਾਂ ਤੇ ਜਿਹੜੇ ਪੰਜਾਬ 'ਚ ਹੋਏ, ਉਹ ਹੁੰਦੇ ਹੈਗੇ ਆ। ਉਹਦੇ ਜਿਹੜੇ ਕਾਂਗਰਸ ਦੇ ਸੂਬਾ ਪ੍ਰਧਾਨ ਹੈਗੇ ਆ, ਉਹਨਾਂ ਦੀ ਵਾਈਫ ਹਾਰਦੀ ਹੈਗੀ ਆ, ਤੇ ਸੁਖਜਿੰਦਰ ਰੰਧਾਵਾ ਦੀ ਪਤਨੀ ਵੀ ਹਾਰ ਜਾਂਦੇ ਨੇ। ਤੇ ਸਿਰਫ ਇੱਕ ਸੀਟ ਤੇ ਕਾਂਗਰਸ ਕਾਲਾ ਢਿੱਲੋਂ, ਜਿਹੜਾ ਬਰਨਾਲੇ ਤੋਂ ਤੁਸੀਂ ਜਿਹੜਾ ਤੁਹਾਡਾ ਜ਼ਿਲ੍ਹਾ ਵੀ ਹੈਗਾ, ਉਹ ਸਿਰਫ ਅੱਡ ਕਿਸਮ ਦਾ ਇੱਕ ਮੈਂਡੇਟ ਦਿੱਤਾ, ਬਾਕੀ ਤਾਂ ਦਿੰਦਾ ਹੈਗਾ, ਬਾਕੀ ਤਾਂ ਸਾਰੇ ਕਿਤੇ ਆਮ ਆਦਮੀ ਪਾਰਟੀ ਜਿੱਤਦੀ। ਤੁਸੀਂ ਉਹਨੂੰ ਕਿਵੇਂ ਦੇਖਦੇ ਹੋ, ਸਾਰੇ ਚੀਜ਼ਾਂ ਨੂੰ, ਜਿਮਨੀ ਚੋਣਾਂ ਵਾਲੇ ਤੇ ਅਕਾਲੀ ਦਲ ਵਾਲਾ ਜਿਹੜਾ ਸਾਰਾ ਜਿਹੜਾ 2 ਫਾੜ? ਉਹਦੇ ਵਿੱਚ ਦੇਖੋ, ਇਹਨਾਂ ਦਾ ਜਦੋਂ ਫਰਵਰੀ ਦੇ ਵਿੱਚ ਮੋਰਚਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਲਗਭਗ ਜੋ ਗੱਲ ਆ ਰਹੀ ਸੀ ਕਿ ਅਲਾਇੰਸ ਲਗਭਗ ਤੈਅ ਹੋ ਚੁੱਕਿਆ ਸੀ 8-5। ਬਾਅਦ ਦੇ ਵਿੱਚ ਤਾਂ ਜੋ ਸੁਰਜੀਤ ਰੱਖੜਾ ਦਾ ਬ੍ਰਦਰ ਹੈ, ਉਹਨੇ ਇੰਟਰਵਿਊ ਦੇ ਵਿੱਚ ਵੀ ਕਲੀਅਰ ਕੀਤਾ ਕਿ 8 ਅਕਾਲੀ ਦਲ ਉੱਤੇ 5 BJP, ਅਲਾਇੰਸ ਕਲੀਅਰ ਹੋ ਚੁੱਕਿਆ ਸੀ, ਫਾਈਨਲ ਡਿਕਲੇਅਰ ਹੀ ਹੋਣਾ ਸੀ। ਉਧਰ ਨੂੰ ਮੋਰਚਾ ਚੱਲ ਪਿਆ, ਮੋਰਚੇ ਦੇ ਉੱਤੇ ਇਸ ਪੱਧਰ ਤੇ ਰਿਪਰੈਸ਼ਨ ਸ਼ੁਰੂ ਹੋ ਗਿਆ, ਤੇ ਅਕਾਲੀ ਲਿਖਤਾ ਉਹਦੇ ਚ ਮੇਨ ਰੋਲ ਨਿਭਾਇਆ ਮੋਰਚੇ ਨੇ। ਇਹ ਮੋਰਚੇ ਲੱਗਣ ਕਰਕੇ ਉਹ ਗੱਠਜੋੜ ਵਿੱਚ ਵਿਚਾਲੇ ਫਸ ਗਿਆ। ਉਹਦੇ ਚ ਜੋ ਗੱਲ ਲੱਗਦੀ ਹੈ ਕਿ ਜੋ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਦਫਾੜ ਹੋਇਆ, ਉਹਦਾ ਕਾਰਨ ਇਹ ਸੀਗਾ ਕਿ ਜਿਹੜੀ ਤਾਂ ਸੁਖਬੀਰ ਬਾਦਲ ਦੀ ਕੌਂਸਟੀਟੂਐਂਸੀ ਆ, ਜਾਂ ਜਿੱਥੇ ਹਰਸਿਮਰਤ ਬਾਦਲ ਨੇ ਇਲੈਕਸ਼ਨ ਲੜਦੇ ਬਠਿੰਡਾ, ਉੱਥੇ ਤਾਂ BJP ਨਾਲ ਅਲਾਇੰਸ ਕਰਨ ਤੇ ਉਹਨਾਂ ਨੂੰ ਸਿੱਧਾ ਨੁਕਸਾਨ ਹੋ ਰਿਹਾ ਸੀ। ਉਹ ਕਿਸੇ ਵੀ ਹਾਲਤ 'ਚ ਜਿੱਤਦੇ ਨਹੀਂ ਸੀ ਜੇ ਉਹ ਅਲਾਇੰਸ 'ਚ ਜਾਂਦੇ। ਪਰ ਜਿਹੜਾ ਤੁਸੀਂ ਚੰਦੂ ਮਾਜਰੇ ਦੀ ਗੱਲ ਕੀਤੀ, ਤਾਂ ਚੰਦੂ ਮਾਜਰਾ ਉਹਨਾਂ ਦੀ ਜਿਹੜੀ ਸੀਟ ਅਨੰਦਪੁਰ ਸਾਹਿਬ,
ਉੱਥੇ ਕਿਸਾਨ ਅੰਦੋਲਨ ਦੇ ਬਾਵਜੂਦ ਵੀ ਜੇ ਅਲਾਇੰਸ ਕਰਦੇ ਤਾਂ ਉਹਨਾਂ ਨੂੰ ਫਾਇਦਾ ਹੋਣਾ ਸੀ ਬੀਜੇਪੀ ਨਾਲ ਅਲਾਇੰਸ ਕਰਨ ਦਾ। ਤਾਂ ਇੱਥੇ ਮਤਲਬ ਜੀ। ਜਿਹੜੇ ਬਹੁਤ ਆਪਦੇ ਪੈਟੀ ਇੰਟਰਸਟ ਨੇ, ਸਿਰਫ ਆਪਦੇ ਸੀਟ ਤੱਕ ਇੰਟਰਸਟ ਦੇਖਣ ਵਾਲਾ ਮਾਮਲਾ ਗਾ, ਉਹ ਚੱਲਦੇ ਹੋਏ ਕਿ ਜਿਹੜੀ ਪ੍ਰਧਾਨ ਜੀ ਦੀ ਆਪਦੀ ਸੀਟ ਦਾ ਨੁਕਸਾਨ ਹੋ ਰਿਹਾ ਤਾਂ ਅਲਾਇੰਸ ਹੋਇਆ ਨਹੀਂ। ਤੇ ਉਸ ਗਿਣਤੀ ਦੇ ਵਿੱਚੋਂ ਚੰਦੂ ਮਾਜਰੇ ਦੇ ਉਹਨਾਂ ਦੀ ਜੋ ਲੀਡਰਸ਼ਿਪ ਆ ਜਿਹੜੀ ਸਾਰੀ ਮੁੜ ਕੇ ਜਿਹਨਾਂ ਨੇ ਸੁਧਾਰ ਲਹਿਰ ਚਲਾਈ, ਉਹ ਮੈਨੂੰ ਲੱਗਦਾ ਕਿ ਬੀਜੇਪੀ ਨਾਲ ਅਲਾਇੰਸ ਕਰਨਾ ਜਾਂ ਨਹੀਂ ਕਰਨਾ ਇਹ ਇੱਕ ਮੁੱਖ ਬਿੰਦੂ ਨਹੀਂ ਹੈਗਾ। ਮੁੱਖ ਬਿੰਦੂ ਇਹ ਆ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਸੀਂ ਚੋਣਾਂ ਜਿੱਤ ਹੀ ਨਹੀਂ ਸਕਦੇ। ਇਹ ਇੱਕ ਮੇਨ ਉਹਨਾਂ ਦਾ ਵੱਡਾ ਕੰਸਰਨ ਇਹ ਪੈਦਾ ਹੋ ਗਿਆ। ਚੌਥੀ ਹਾਰ ਸੀ ਇਹ, ਕਿਉਂਕਿ ਪਹਿਲੀ ਹਾਰ ਨਹੀਂ ਸੀ, ਤੇ ਇਸ ਕਰਕੇ ਉਹਨਾਂ ਨੇ ਝੰਡਾ ਬੁਲੰਦ ਕਰ ਲਿਆ। ਉਹਨਾਂ ਨੇ ਉਹ ਸਾਰੇ ਵੱਲੋਂ ਲੀਡਰਸ਼ਿਪ ਦੀ ਬਦਲੀ, ਕਿਉਂਕਿ ਇਹ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਝੁੰਦਾ ਕਮੇਟੀ ਵੀ ਬਣੀ ਸੀ 2022 ਦੀ ਹਾਰ ਤੋਂ ਬਾਅਦ। ਉਹ ਝੁੰਦਾ ਕਮੇਟੀ ਦੇ ਵਿੱਚ ਇਹਨਾਂ ਦੀ ਵਰਕਰਾਂ ਦੀ ਰਾਏ ਲਈ ਗਈ ਸੀ, ਤੇ ਉਹ ਵਰਕਰਾਂ ਦੀ ਵੀ ਇਹੀ ਰਾਏ ਸੀਗੀ ਕਿ ਲੀਡਰਸ਼ਿਪ ਪੂਰੀ ਦੀ ਪੂਰੀ ਲੀਡਰਸ਼ਿਪ ਬਦਲੀ ਜਾਵੇ। ਤੇ ਜਿਹੜੇ ਲੀਡਰਸ਼ਿਪ ਉਹ ਤੋਂ ਬਾਅਦ ਸੁਖਬੀਰ ਬਾਦਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਜਦੋਂ ਉਹਨਾਂ ਨੇ ਰਾਏ ਲੈਣ ਲਈ ਸਾਰੇ ਲੀਡਰਾਂ ਨੂੰ ਬੁਲਾਇਆ, ਤਾਂ ਜਿਹੜੇ ਲੀਡਰਾਂ ਨੇ ਜਾ ਕੇ ਗੱਲ ਵੀ ਕੀ ਕਿ ਪ੍ਰਧਾਨ ਜੀ ਤੁਹਾਨੂੰ ਥੋੜੇ ਟਾਈਮ ਲਈ ਪਿੱਛੇ ਹਟ ਜਾਣਾ ਚਾਹੀਦਾ, ਤਾਂ ਉਹਦਾ ਜਵਾਬ ਸੁਖਬੀਰ ਬਾਦਲ ਜੀ ਇਹੀ ਦੇ ਰਹੇ ਸੀ, ਇਹ ਗੱਲ ਨੂੰ ਛੱਡ ਦਿਓ, ਬਾਕੀ ਦੱਸੋ ਆਪਾਂ ਹੋਰ ਕੀ ਕਰ ਸਕਦੇ ਹਾਂ। ਤਾਂ ਸੁਖਬੀਰ ਬਾਦਲ ਕਿਸੇ ਵੀ ਲੀਡਰਸ਼ਿਪ ਤੋਂ ਪਿੱਛੇ ਨਹੀਂ ਹਟ ਰਿਹਾ, ਉਹ ਆਪਾਂ ਹੁਣ ਵੀ ਸਾਰੇ ਵਰਤਾਰੇ 'ਚ ਦਿਖ ਰਿਹਾ ਹੁਣ ਤੱਕ ਵੀ ਨਾ। ਤਾਂ ਉਹ ਇੱਕ ਮੇਨ ਕਾਰਨ ਹੈ ਕਿ ਜਦੋਂ ਤੱਕ ਤਾਂ ਉਹਨਾਂ ਨੂੰ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ MLA-ਸ਼ਿਪ, ਮਿਨਿਸਟਰੀਆਂ, ਪਾਵਰ ਮਿਲਦੀ ਸੀ, ਉਦੋਂ ਤੱਕ ਤਾਂ ਸੁਖਬੀਰ ਬਾਦਲ ਦੀ ਅਗਵਾਈ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਸਾਰਿਆਂ ਨੇ ਕਬੂਲ ਕੀਤੀ, ਕਿਉਂਕਿ ਉਹਨਾਂ ਨੇ ਸਿਰਫ ਪਰਿਵਾਰਵਾਦ ਆਪਦੇ ਘਰੇ ਨਹੀਂ ਨਾ ਸ਼ੁਰੂ ਕਰਿਆ, ਉਹਨਾਂ ਨੇ ਨਾ ਸਾਰਿਆਂ ਨੂੰ ਪਰਿਵਾਰਵਾਦ ਦਾ ਦੇ ਲਾਈਨ ਦੇ ਉੱਤੇ ਪਾਇਆ। ਚਾਹੇ ਢੀਂਡਸਾ ਪਰਿਵਾਰ, ਉਹਨਾਂ ਪਰਵਿੰਦਰ ਢੀਂਡਸਾ ਪੋਲੀਟਿਕਸ 'ਚ ਆਏ, ਚੰਦੂ ਮਾਜਰੇ ਦੇ ਬੇਟੇ ਨੂੰ ਵੀ ਸੀਟ ਦਿੱਤੀ, ਤਾਂ ਸਾਰਿਆਂ ਨੂੰ ਹੀ ਉਹ ਬ੍ਰਹਮਪੁਰਾ ਦੇ ਬੇਟੇ ਨੂੰ ਵੀ ਪੋਲੀਟਿਕਸ ਦੇ ਵਿੱਚ ਲਿਆਂਦਾ। ਤਾਂ ਜਿੰਨੀ ਵੀ ਅਕਾਲੀ ਦਲ ਦੇ ਲੀਡਰ ਆ ਉਹ ਸਾਰੇ ਹੀ ਪਰਿਵਾਰਵਾਦ ਦਾ ਹਿੱਸਾ ਨੇ, ਤਾਂ ਇਕੱਲਾ ਬਾਦਲ ਪਰਿਵਾਰ ਨਹੀਂ ਹੈਗਾ ਉਹਦੇ ਵਿੱਚ। ਤਾਂ ਉਹ ਸਾਰੇ ਜਿਹੜੇ ਬਾਦਲ, ਜਿਹੜੀ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੀ ਮਾਡਲ ਪੋਲੀਟਿਕਸ, ਉਹਨਾਂ ਦੀ ਮੋਡ ਆਫ ਪੋਲੀਟਿਕਸ ਹੈ ਜਿਹੜੀ, ਤਾਂ ਉਹਦੇ ਦੀ ਪੈਦਾਇਸ਼ ਨੇ ਸਾਰੇ, ਉਸੇ ਦਾ ਹੀ ਝੰਡਾ ਬੁਲੰਦ ਕਰਦੇ ਨੇ। ਪਰ ਹੁਣ ਗੱਲ ਕੀ ਹੋਈ ਕਿ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਲੈਕਸ਼ਨਾਂ ਜਿੱਤਣੀਆਂ ਨਾਮੁਮਕਿਨ ਹੋ ਗਿਆ। ਤਾਂ ਹੁਣ ਉਹਨਾਂ ਨੂੰ ਲੱਗਿਆ ਕਿ ਕੋਈ ਹੋਰ ਹੱਲ ਕੀਤਾ ਜਾਵੇ, ਇਹਦਾ ਕੋਈ ਫਾਇਦਾ ਨਹੀਂ ਹੈਗਾ ਪੋਲੀਟਿਕਸ ਦਾ। ਤਾਂ ਉੱਥੋਂ ਉਹਨਾਂ ਨੇ ਕਰਿਆ, ਤਾਂ ਪਰ ਉਹਨਾਂ ਨੇ ਅਕਾਲ ਤਖਤ ਸਾਹਿਬ ਚਿੱਠੀ ਦਿੱਤੀ, ਉਹਦੇ ਵਿੱਚ ਸਾਰੇ ਇਸ਼ੂ ਲਿਖਤੇ। ਸਰਸੇ 2007 ਤੋਂ ਲੈ ਕੇ ਉਹਦੇ ਖਿਲਾਫ ਜਿਹੜਾ ਕੇਸ ਫਾਈਲ ਹੋਇਆ ਸੀ ਉਹਨੂੰ ਬਾਦਲ ਸਰਕਾਰ ਨੇ ਵਾਪਸ ਲਿਆ, ਫਿਰ ਉਹ ਤੋਂ ਬਾਅਦ ਮਾਫੀ ਦਿੱਤੀ। ਫਿਰ ਬੇਅਦਬੀ ਦੀਆਂ ਘਟਨਾ ਵੇਲੇ ਜੋ ਪੁਲਿਸ ਫਾਇਰਿੰਗ ਦੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਈ, ਤਾਂ ਉਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਅਸੀਂ ਵੀ ਭਾਗੀਦਾਰ ਹਾਂ। ਤਾਂ ਉਹ ਸਾਰੇ ਵਰਤਾਰੇ ਦੇ ਦੌਰਾਨ ਜੋ 2 ਦਸੰਬਰ ਨੂੰ ਹੋਇਆ, ਉਹ ਬਹੁਤ ਹੀ ਮਤਲਬ ਇੱਕ ਤਰੀਕੇ ਦਾ ਇੰਟਰਸਟਿੰਗ ਸਾਰਾ ਘਟਨਾਕ੍ਰਮ ਆ ਕੇ ਪਹਿਲੀ ਵਾਰ ਇਸ ਤਰੀਕੇ ਦਾ ਹੁੰਦਾ ਦੇਖਿਆ ਪਿਛਲੇ। ਪਰ ਉਸ ਘਟਨਾਕ੍ਰਮ ਤੋਂ 2 ਦਸੰਬਰ ਦੇ ਘਟਨਾਕ੍ਰਮ ਤੋਂ ਪਹਿਲਾਂ, ਜੇ ਮੈਂ ਆਪ ਜੀ ਨੂੰ ਰੋਕ ਦੇਵਾਂ, ਕਿ ਸੁਖਬੀਰ ਬਾਦਲ ਨੂੰ ਤਨਖਈਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ, ਤੇ ਫਿਰ ਸੁਖਬੀਰ ਬਾਦਲ ਨੂੰ ਜਦੋਂ ਤਨਖਈਆ ਘੋਸ਼ਿਤ ਕੀਤਾ ਗਿਆ ਤਾਂ ਅਕਾਲੀ ਦਲ ਨੇ ਕਹਿਤਾ ਕਿ ਅਸੀਂ ਤਾਂ ਜਿਮਣੀ ਚੋਣ ਹੀ ਨਹੀਂ ਲੜਾਂਗੇ। ਨਹੀਂ ਤਾਂ ਇਹ ਖਬਰ ਚੱਲ ਰਹੀ ਸੀ ਕਿ ਜਿਹੜਾ ਸੁਖਬੀਰ ਬਾਦਲ ਹੈਗੇ ਆ ਉਹ ਗਿੱਦੜਬਾਹੇ ਤੋਂ ਚੋਣ ਲੜ ਸਕਦੇ ਨੇ। ਤੇ ਇਹ ਜਿਹੜਾ ਚੋਣ ਫਿਰ ਬਾਅਦ ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਗੱਲ ਕਹੀ ਗਈ ਕਿ ਅਸੀਂ ਸਿਰਫ ਸੁਖਬੀਰ ਬਾਦਲ ਨੂੰ ਤਨਖਈਆ ਘੋਸ਼ਿਤ ਕੀਤਾ ਹੈ, ਅਕਾਲੀ ਦਲ ਤਾਂ ਪਾਰਟਿਸਿਪੇਟ ਕਰ ਸਕਦਾ ਇਲੈਕਸ਼ਨਾਂ 'ਚ, ਪਰ ਇਲੈਕਟੋਰਲ ਪੋਲਿਟਿਕਸ 'ਚ ਜਾਣ ਦਾ ਫੈਸਲਾ ਲਿਆ ਗਿਆ। ਤੇ ਜਿਮਨੀ ਚੋਣਾਂ ਦਾ ਵੀ ਥੋੜਾ ਤੁਸੀਂ ਜ਼ਿਕਰ ਕਰ ਜਾਓ, ਫਿਰ ਆਪਾਂ 2 ਦਸੰਬਰ ਦੇ ਘਟਨਾਕ੍ਰਮ ਦੀ ਗੱਲ ਕਰਾਂਗੇ। ਦੇਖੋ, ਜਿਹੜਾ ਉਹ ਅਕਾਲੀ ਦਲ ਦਾ ਫੈਸਲਾ ਕਿ ਸੁਖਬੀਰ ਬਾਦਲ ਨੂੰ ਜੇ ਤਨਖਾਹੀਆ ਡਿਕਲੇਅਰ ਕਰਤਾ ਤਾਂ ਜਾਣਾ ਨਹੀਂ, ਤਾਂ ਮੈਂ ਤੁਹਾਨੂੰ ਇਸ ਤਰੀਕੇ ਨਾਲ ਹੀ ਦੇਖਦਾ ਕਿ ਉਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਸਥਾਪਿਤ ਕਰਨ ਦੀ ਹੀ ਕੋਸ਼ਿਸ਼ ਹੈ। ਇੱਕ ਮਤਲਬ ਕਿ ਕਿਸੇ ਵੀ ਹਾਲਤ ਦੇ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਤੋਂ ਬਿਨਾਂ, ਉਹਦੀ ਪ੍ਰੈਜ਼ੈਂਸ ਤੋਂ ਬਿਨਾਂ, ਕਿਉਂਕਿ ਤਨਖਾਹੀਆ ਡਿਕਲੇਅਰ ਨੇ ਤਾਂ ਚੋਣ ਪ੍ਰਚਾਰ 'ਚ ਵੀ ਨਹੀਂ ਜਾ ਸਕਦੇ ਸੀ, ਕਿ ਉਹਨਾਂ ਦੀ ਮੌਜੂਦਗੀ ਤੋਂ ਬਿਨਾਂ ਇਲੈਕਸ਼ਨ ਲੜ ਕੇ ਤਾਂ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਮਤਲਬ ਉਹਨੂੰ ਪਿੱਛੇ ਇੱਕ ਸਟੈਪ ਬੈਕ ਕਰਾਉਣ ਵਾਲਾ ਕੰਮ ਆ, ਉਸ ਪਾਸੇ ਨੂੰ ਇੱਕ ਡਾਇਰੈਕਸ਼ਨ ਆ। ਪਰ ਉਹ ਕਿਸੇ ਵੀ ਹਾਲਤ ਦੇ ਵਿੱਚ, ਕਿਉਂਕਿ ਜਿਹੜੀ ਉਹ ਤੋਂ ਬਾਅਦ ਲੀਡਰਸ਼ਿਪ ਬਚੀ ਹੈ ਸੁਖਬੀਰ ਬਾਦਲ ਦੀ, ਉਹ ਆਪ ਦੇ ਵਿੱਚ ਉਹਨਾਂ ਦੀ ਕੋਈ ਹੈਸੀਅਤ ਹੀ ਨਹੀਂ ਹੈਗੀ। ਉਹ ਸੁਖਬੀਰ ਬਾਦਲ ਦੇ ਨਾਲ ਹੀ ਉਹਨਾਂ ਦੀ ਹੈਸੀਅਤ ਆ। ਜੋ ਡਾਕਟਰ ਦਲਜੀਤ ਚੀਮਾ ਦਿਖ ਰਹੇ ਨੇ ਸੀਨ ਦੇ ਵਿੱਚ, ਮਤਲਬ ਲੋਕਾਂ ਨੂੰ ਇਹ ਲੱਗਦਾ ਯਾਰ ਕਿ ਕਰੀ ਕੀ ਜਾਂਦੇ ਨੇ ਇਹ, ਤਾਂ ਉਹਨੂੰ ਐਵੇਂ ਸਮਝਣਾ ਚਾਹੀਦਾ ਹੈਗਾ ਕਿ ਉਹ ਸੁਖਬੀਰ ਬਾਦਲ ਹੁਣਾਂ ਦੀ ਜਿਹੜੀ ਅਗਵਾਈ ਦੇ ਵਿੱਚ ਪੋਲੀਟਿਕਸ ਅਕਾਲੀ ਦਲ ਪਿਛਲੇ 25 ਸਾਲ ਤੋਂ, ਮੈਂ ਤੁਹਾਨੂੰ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਨੇ ਜੋ 97 ਵਿੱਚ ਸ਼ੁਰੂ ਕਰਿਆ, ਜੋ ਮੁੱਢ ਵੱਜਿਆ, ਜੋ ਸਟਾਈਲ ਪੋਲੀਟਿਕਸ ਕਰਨੀ ਸ਼ੁਰੂ ਕਰੀ ਉਹਨਾਂ ਨੇ, ਸਾਰੇ ਪੰਥਕ ਮੁੱਦੇ ਛੱਡ ਕੇ ਸਿਰਫ ਸੱਤਾ ਦੇ ਵਿੱਚ ਬਣੇ ਰਹਿਣ ਦੀ,
ਜਿਹੜੀ ਜੋੜ ਤੋੜ ਹੂੰ ਦੀ ਪੋਲਿਟਿਕਸ ਤੇ ਆਪਦੇ ਨਿੱਜੀ ਹਿੱਤ ਪੂਰੇ ਕਰਨੇ, ਘਰ ਭਰਨੇ, ਤਾਂ ਉਹ ਪੋਲਿਟਿਕਸ ਦੇ ਵਿੱਚ ਇਹ ਜਿਹੜੇ ਲੀਡਰਸ਼ਿਪ ਨੇ, ਇਹ ਸੁਖਬੀਰ ਬਾਦਲ ਦੀ ਮਿਹਰਬਾਨੀ ਸਦਕਾ ਹੀ ਪੋਲਿਟਿਕਸ 'ਚ ਨੇ। ਇਹਨਾਂ ਦਾ ਕੋਈ ਆਪਦੇ ਪੱਧਰ ਦੇ ਉੱਤੇ ਕੋਈ ਖਾਸ ਵਜੂਦ ਨਹੀਂ ਹੈਗਾ। ਤਾਂ ਜੇ ਸੁਖਬੀਰ ਬਾਦਲ ਪੋਲਿਟਿਕਸ ਤੋਂ ਸਾਈਡ ਤੇ ਹੁੰਦਾ, ਤਾਂ ਇਹ ਸਾਰੀ ਲੀਡਰਸ਼ਿਪ ਐਂ ਦੀ ਕਿਉਂ ਅਕਾਲੀ ਸਫਾ ਦੇ ਵਿੱਚ ਬਚੀ ਨਹੀਂ ਰਹਿ ਸਕਦੀ। ਜੇ ਅਕਾਲੀ ਦਲ ਕੋਈ ਜਿਹੜੀ ਮੁੜ ਸੁਰਜੀਤੀ ਦੀ ਗੱਲ ਹੋ ਰਹੀ ਹੈ ਅਕਾਲੀ ਦਲ ਦੀ, ਕਿ ਨਵਾਂ ਅਕਾਲੀ ਦਲ ਬਣਾਉਣਾ, ਤਾਂ ਨਵਾਂ ਅਕਾਲੀ ਦਲ ਜੇ ਕੋਈ ਬਣੂਗਾ ਸੱਚੀ 'ਚ, ਤਾਂ ਉਹ ਇਹਨਾਂ ਦੇ ਵਿੱਚੋਂ ਈਵਨ ਮੈਨੂੰ ਤਾਂ ਇਹ ਲੱਗਦਾ ਇਹਨਾਂ ਦੇ ਜ਼ਿਲ੍ਹੇ ਪੱਧਰ ਤੱਕ ਦੇ ਜਿਹੜੇ ਲੀਡਰ ਨੇ ਨਾ, ਉਹ ਵੀ ਨਹੀਂ ਰਹਿ ਸਕਦੇ, ਉਹ ਵੀ ਨਵੇਂ ਆਉਣਗੇ। ਹੁਣ ਸਿਰਫ ਸੁਖਬੀਰ ਬਾਦਲ ਦੇ ਮਤਲਬ ਆਪਾਂ ਜਿਹਨੂੰ ਕਹਿੰਦੇ ਹੁੰਦੇ ਨਾ ਕਿ ਮਤਲਬ ਉਹ ਪਸ਼ੂ ਦੀ ਹਾਂ 'ਚ ਹਾਂ ਮਿਲਾਉਣੇ ਜੀ ਹਜ਼ੂਰੀ ਨੇ ਉਹਦੇ ਆਪਦੇ ਆਪ 'ਚ, ਕੋਈ ਅਕਾਲੀ ਸਿਆਸਤ ਦੇ ਪਹਿਰੇਦਾਰ ਨਹੀਂ ਹੈਗੇ। ਤਾਂ ਇਸ ਕਰਕੇ ਹੈ ਕਿ ਉਹ ਸਾਰਾ ਫੈਸਲਾ ਇਹ ਕੀਤਾ ਗਿਆ ਕਿ ਜੇ ਸੁਖਬੀਰ ਬਾਦਲ ਨਹੀਂ, ਜਿਵੇਂ ਕਹਿੰਦਾ ਜਰਨੈਲ ਦਾ ਕੋਈ ਜੀ ਸਾਡਾ ਜਰਨੈਲ ਨਹੀਂ ਲੜ ਸਕਦਾ, ਤਾਂ ਫੌਜ ਕਿਵੇਂ ਜੰਗ ਲੜੂਗੀ। ਮਤਲਬ ਇਹ ਤਾਂ ਅਕਾਲੀ ਸਿਆਸਤ, ਅਕਾਲੀ ਹਿਸਟਰੀ ਨਾਲ ਗੱਲਾਂ ਮੇਲ ਹੀ ਨਹੀਂ ਖਾਂਦੀਆਂ ਇਹਦਾ। ਤੇ ਉਹ ਤਾਂ ਸਾਰੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਸਥਾਪਿਤ ਕਰਕੇ ਰੱਖਣਾ, ਉਹਨੂੰ ਬਚਾ ਕੇ ਰੱਖਣ ਦੀ ਹੀ ਇੱਕ ਮਤਲਬ ਕੋਸ਼ਿਸ਼ ਸੀਗੀ, ਜਿਹਦੇ 'ਚ ਇਲੈਕਸ਼ਨ ਨਾ ਲੜਨ ਦਾ ਫੈਸਲਾ ਲਿਆ। ਉਹਦੇ 'ਚ ਉਲਟਾ ਹੋਰ ਨੁਕਸਾਨ ਹੋਣਾ ਹੀ ਸੀਗਾ ਇਲੈਕਸ਼ਨ ਤੁਸੀਂ ਜੋ ਛੱਡਦੇ ਹੋ। ਜਦ ਕਿ ਕਿਉਂਕਿ ਇਸ ਵਾਰ ਜਿਹੜੇ ਜਿਮਨੀ ਚੋਣਾਂ ਦੇ ਉੱਤੇ, ਜਿੱਥੇ ਜਿਮਨੀ ਚੋਣਾਂ ਹੋ ਰਹੀਆਂ ਜਿਹੜੇ ਹਲਕਿਆਂ 'ਚ, ਉੱਥੇ ਅਕਾਲੀ ਦਲ ਮੇਨ ਕੰਟੈਂਡਰ ਸੀ, ਕਾਂਗਰਸ ਤੇ ਅਕਾਲੀ ਦਲ, ਖਾਸ ਕਰ ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ। ਇੱਥੇ ਤਾਂ ਆਮ ਆਦਮੀ 2022 ਦੇ ਵਿੱਚ ਤੀਜੀ ਧਿਰ ਸੀ, ਮੇਨ ਤੇ ਰਹੀ ਅਕਾਲੀ ਦਲ ਤੇ ਕਾਂਗਰਸ ਸੀਗੀਆਂ। ਤੇ ਈਵਨ ਬਰਨਾਲੇ ਦੇ ਵਿੱਚ ਵੀ ਜਿੰਨੀ ਤਰਫੀ ਮੁਕਾਬਲਾ ਬਣ ਗਿਆ, ਤੇ ਉਹਦੇ ਵਿੱਚ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਆ, ਉਹ ਅਕਾਲੀ ਦਲ ਕਰਕੇ ਨਹੀਂ, ਉਹ ਆਪਦੇ ਪਰਿਵਾਰਕ ਹਿਸਟਰੀ ਕਰਕੇ 2022 ਦੇ ਵਿੱਚ ਰਨਰ ਅਪ ਉਹੀ ਰਿਹਾ ਹੋਇਆ। ਕੁਲਵੰਤ ਕੀਤੂ ਦਾ ਜਿਹੜਾ ਲੜਕਾ ਗਾ, ਜਿਹੜਾ ਕੰਤਾ, ਤੇ ਮਲਕੀਤ ਕੀਤੂ ਦਾ ਲੜਕਾ ਕੁਲਵੰਤ ਕੰਤਾ, ਤਾਂ ਅਕਾਲੀ ਦਲ ਦਾ ਕੈਂਡੀਡੇਟ ਉਹ ਵੀ ਤਾਂ ਇਹਨਾਂ 3 ਸੀਟਾਂ ਦੇ ਉੱਤੇ 2022 ਦੇ ਰਿਜ਼ਲਟ ਦੇ ਵਿੱਚ ਅਕਾਲੀ ਦਲ ਰਨਰ ਅਪ ਸੀਗਾ। ਤਾਂ ਇੱਥੇ ਇਲੈਕਸ਼ਨ ਨਾ ਲੜਨਾ ਤੇ ਇੱਕ ਪੂਰੀ ਤਰੀ ਮਤਲਬ ਸਿਆਸੀ ਤੌਰ ਦੇ ਉੱਤੇ ਆਪਾਂ ਜੇ ਪਾਰਟੀ ਦੇ ਤੌਰ ਤੇ ਦੇਖੀਏ ਤਾਂ ਬਹੁਤ ਗਲਤ ਫੈਸਲਾ ਸੀ। ਹਾਂ, ਸੁਖਬੀਰ ਬਾਦਲ ਨੂੰ ਬਚਾਉਣ ਦੀ ਨਜ਼ਰੀਏ ਤੋਂ ਦੇਖੀਏ ਤਾਂ ਫੈਸਲਾ ਸਮਝ ਆਉਂਦਾ ਗਾ ਕਿ ਬਸ ਉਹਦੀ ਲੀਡਰਸ਼ਿਪ ਨੂੰ ਕਰਕੇ ਰੱਖਣਾ, ਕੋਈ ਚੈਲੰਜ ਨਾ ਕਰੇ, ਕੋਈ ਚੈਲੰਜ ਨਾ ਹੋਵੇ, ਕੋਈ ਚੈਲੰਜ ਨਾ, ਕੋਈ ਨਵਾਂ ਚੈਲੰਜ ਨਾ ਬਣੇ, ਕੋਈ ਲੀਡਰ, ਕੋਈ ਨਵੇਂ ਇਹਨਾਂ ਚੋਂ ਨਾ ਕੋਈ ਚਿਹਰਾ ਉਹ ਦਿਖੇ, ਜੇ ਕੋਈ ਇਨਸਿਕਿਉਰਿਟੀ ਤੇ ਉਹ ਸਾਰੇ ਦੇ ਵਿੱਚੋਂ। ਤੇ ਫਿਰ ਜਿਮਣੀ ਚੋਣਾਂ ਦਾ ਜਿਹੜਾ ਰਿਜ਼ਲਟ ਆਇਆ, ਉਹ ਰਿਜ਼ਲਟ ਦੇ ਵਿੱਚ ਜਿਹੜੀਆਂ ਦੋ, ਦੇਖੋ ਹੁਸ਼ਿਆਰਪੁਰ ਵਾਲੀ ਸੀਟ ਤਾਂ ਬਹੁਤ ਹੀ ਪਹਿਲਾਂ ਹੀ ਕਲੀਅਰ ਸੀਗਾ, ਉਹ ਤੇ ਚੱਬੇਵਾਲ ਵਾਲੀ ਨਾ, ਉਹ ਜੋ ਉਹਨਾਂ ਦੇ ਨਾਲ ਹੀ, ਤੇ ਹੁਸ਼ਿਆਰਪੁਰ ਆਪਣਾ ਗਿੱਦੜਬਾਹਾ ਤੇ ਜਿਹੜਾ ਡੇਰਾ ਬਾਬਾ ਨਾਨਕ ਦਾ ਰਿਜ਼ਲਟ ਆ, ਉਹ ਰਿਜ਼ਲਟ ਨੂੰ ਅਕਾਲੀ ਦਲ ਨੇ ਨਾ ਲੜ ਕੇ ਜਿਹੜਾ ਉਹ ਪ੍ਰਭਾਵਿਤ ਕੀਤਾ ਵੱਡੇ ਪੱਧਰ ਦੇ ਉੱਤੇ। ਮਤਲਬ ਮੇਰਾ ਇਹ ਮੰਨਣਾ ਕਿ ਜੇ ਅਕਾਲੀ ਦਲ ਉੱਥੇ ਇਲੈਕਸ਼ਨ ਲੜਦਾ ਤਾਂ ਰਿਜ਼ਲਟ ਬਦਲ ਸਕਦਾ ਸੀ। ਰਿਜ਼ਲਟ ਕਾਂਗਰਸ ਦੇ ਹੱਕ 'ਚ ਹੁੰਦਾ, ਕਾਂਗਰਸ ਦੇ ਰਿਜ਼ਲਟ 'ਚ ਹੱਕ 'ਚ ਹੁੰਦਾ, ਉਹ ਜਿਹੜਾ ਸਾਰਾ ਇਲੈਕਟਰਲ ਗਿਣਤੀ ਮਿਣਤੀ ਉਹ ਸਾਫ਼ ਦਿਖ ਰਹੀ ਆ ਉਹਦੇ ਵਿੱਚ। ਤੇ ਇੱਕ ਫੈਕਟਰ ਗਿੱਦੜਬਾਹੇ ਇਹ ਵੀ ਚੱਲਿਆ ਕਿ ਰਾਜੇ ਵੜਿੰਗ ਨੂੰ ਹਰਾਉਣ ਵਾਲਾ, ਉਹਦੀ ਆਕੜ ਭੰਨਣ ਵਾਲਾ ਨੈਰੇਟਿਵ ਵੀ ਚੱਲਿਆ, ਜਿਹਦੇ ਚੋਂ ਆਮ ਆਦਮੀ ਤੇ ਅਕਾਲੀ ਦਲ ਦਾ ਵੋਟ ਸਾਰਾ ਹੀ ਇੱਕ ਤਰਫਾ ਭੁਗਤ ਗਿਆ, ਤੇ ਮਨਪ੍ਰੀਤ ਬਾਦਲ ਨੂੰ ਵੀ ਸਿਰਫ 12,000 ਹੀ ਉਹਦੀ ਵੀ ਜ਼ਮਾਨਤ ਜ਼ਬਤ ਹੋ ਗਈ। ਉਹ ਵੀ ਜ਼ਮਾਨਤ ਜ਼ਬਤ ਵੱਡੀ ਗੱਲ ਆ, ਉਹ ਵੱਡੀ ਗੱਲ ਆ ਕਿ ਏਡੇ ਵੱਡੇ ਲੀਡਰ। ਹਾਂ, ਤੇ ਦੂਜੀ ਗੱਲ ਇਹ ਬਰਨਾਲੇ ਦੀ ਸੀਟ ਨੇ ਮਤਲਬ ਨਵਾਂ ਰੁਝਾਨ ਦਿੱਤਾ ਕਿ ਆਮ ਆਦਮੀ ਦਾ ਜਿਹੜਾ ਗਰ ਸੀ ਬਹੁਤ ਸਭ ਤੋਂ ਸਟਰੋਂਗ, ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਸਟਰੋਂਗ ਸੀਟ ਆਮ ਆਦਮੀ ਦੀ ਬਰਨਾਲਾ ਸੀ, ਤੇ ਜਿੱਤੀ ਹੋਈ ਵੀ ਇੱਕੋ ਹੀ ਸੀਟ ਜਿਹੜੀ ਆਮ ਆਦਮੀ ਨੇ ਖਾਲੀ ਕਰੀ ਸੀਗੀ, ਤੇ ਉਹ ਆਮ ਆਦਮੀ ਹਾਰ ਗਈ, ਉਲਟ ਫੇਰ ਹੋ ਗਿਆ। ਉਹਦੇ 'ਚ ਵੱਡਾ ਫੈਕਟਰ ਸੀ ਜਿਹੜਾ ਬਾਠ ਅਕਾਲੀ ਦਲ ਦਾ ਹੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਗਾਵਤ ਕਰਕੇ ਜਿਹੜਾ ਆਜ਼ਾਦ ਚੋਣ ਲੜ ਗਿਆ, ਤੇ ਉਹਨੇ 17,000 ਵੋਟ ਵੀ ਲੈ ਗਿਆ ਫਿਰ ਉਹ। ਤੇ ਫਿਰ ਉਦੋਂ ਅਗਲਾ ਉਹਦੇ ਨਾਲ ਲੜਨ ਨਾਲ, ਉਹਦੇ ਖੜੇ ਹੋਣ ਨਾਲ ਕਿ ਆਮ ਆਦਮੀ ਪਾਰਟ ਗਈ, ਤਾਂ ਉੱਥੇ ਕਾਂਗਰਸ ਦੀ ਐਂਟਰੀ ਵੱਜਦੀ। ਉਹਦੇ ਮਤਲਬ ਮੈਨੂੰ 2 ਫੈਕਟਰ ਕਾਂਗਰਸ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਦਿਖੇ। ਇੱਕ ਤਾਂ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਕਾਲਾ ਢਿੱਲੋਂ, ਉਹ ਲੋਕਲ ਸੀ, ਬਹੁਤ ਲੰਮੇ ਟਾਈਮ ਦੇ ਵਿੱਚ ਇਲਾਕੇ ਦੇ ਵਿੱਚ ਫਿਰ ਰਿਹਾ ਸੀ, ਹਰੇਕ ਕਾਂਗਰਸ ਦੀ ਚੋਣ ਮੁਹਿੰਮ ਨੂੰ ਉਹ ਪਿੰਡਾਂ ਤੱਕ ਲੈ ਕੇ ਜਾ ਰਿਹਾ ਸੀ। ਤਾਂ ਲੋਕ ਸਭਾ ਦੀ ਚੋਣ ਦੇ ਵਿੱਚ ਵੀ ਜੇ ਸੰਗਰੂਰ ਕੌਂਸਟੀਟਿਊਂਸੀ ਦੇ ਵਿੱਚ ਕਾਂਗਰਸ ਸੁਖਪਾਲ ਖਹਿਰਾ ਦੀ ਸਭ ਤੋਂ ਵਧੀਆ ਕੰਪੇਨ ਕਿਤੇ ਹੋਈ ਆ, ਤਾਂ ਉਹ ਮੇਰੇ ਹਿਸਾਬ ਨਾਲ ਬਰਨਾਲੇ ਹੋਈ ਹੋਣੀ, ਬਰਨਾਲੇ ਤਾਂ ਕਾਲੇ ਢਿੱਲੋਂ ਨੇ ਬਹੁਤ ਥੱਲੇ ਤੱਕ ਕੰਪੇਨ ਕੀਤੀ, ਉਹ ਤਾਂ ਲੋਕਾਂ ਨਾਲ ਟੱਚ 'ਚ ਸੀਗਾ। ਤੇ ਦੂਜਾ ਫੈਕਟਰ ਇਹ ਵੀ ਚੱਲਿਆ, ਤੇ ਆਮ ਆਦਮੀ ਉਲਟ ਐਂਟੀ ਇਨਕਮੈਂਸੀ ਵੀ ਸੀਗੀ ਬਰਨਾਲੇ ਵਿੱਚ ਦਿਖੀ ਸਾਫ਼ ਤੌਰ ਤੇ ਮੰਡੀਆਂ 'ਚ ਲੋਕ ਰੁਲ ਰਹੇ ਸੀ, ਤੇ DAP ਖਾਦ ਮਿਲ ਨਹੀਂ ਸੀ ਰਿਹਾ, ਤੇ
ਇਹਨੂੰ ਲੈ ਕੇ ਵੀ। ਤੇ ਫਿਰ ਇੱਕ ਇਹ ਨੈਰੇਟਿਵ ਵੀ ਚੱਲਿਆ ਕਿ 2027 ਦਾ ਕਾਂਗਰਸ ਆ ਰਹੀ ਆ। ਇਹ ਗੱਲ ਦੇ ਵੀ ਕਾਲੇ ਢਿੱਲੋਂ ਨੂੰ ਜਿੱਤਣ ਦੇ ਵਿੱਚ ਮਦਦ ਦਿੱਤੀ ਆ। ਇੱਕ ਗੱਲ ਆਮ ਸੀਗੀ ਸੁਣਨ ਦੇ ਵਿੱਚ ਆ ਰਹੀ। ਤਾਂ ਇਹ ਤਾਂ ਜਿਮਨੀ ਚੋਣਾਂ ਦਾ ਰੁਝਾਨ ਰਿਹਾ। ਤੇ ਇੱਕ ਗੱਲ ਆ ਬੀਜੇਪੀ ਦੇ ਮਾਮਲੇ ਦੇ ਵਿੱਚੋਂ ਕਿ ਬੀਜੇਪੀ ਪਹਿਲੀ ਵਾਰੀ ਸਿੱਧੇ ਰੂਪ ਦੇ ਵਿੱਚ ਲੜ ਰਹੀ ਸੀਗੀ ਜਿਮਨੀ ਚੋਣਾਂ। ਤਾਂ ਬੀਜੇਪੀ ਲਈ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਦੇ ਵਿੱਚੋਂ ਜਿੱਡੇ ਉਹਨਾਂ ਨੇ ਹੈਵੀ ਵੇਟ ਉਤਾਰੇ ਸੀ ਤੇ ਉਸ ਹਿਸਾਬ ਦਾ ਉਹਨਾਂ ਨੂੰ ਬਹੁਤ ਮਤਲਬ ਨਿਰਾਸ਼ਾਜਨਕ ਰਿਜ਼ਲਟ ਆਇਆ ਉਹ। ਤੇ ਮਨਪ੍ਰੀਤ ਬਾਦਲ ਆਪਦੇ ਨਾਮ ਦੇ ਪੱਧਰ ਤੇ ਏਡਾ ਕੱਦਬਾਰ ਲੀਡਰ ਤੇ ਬਾਰ ਜਮਾਤ ਜਬਤ ਹੋਣੀ ਤੇ ਉੱਥੇ ਤਾਂ 5-6 ਹਜ਼ਾਰ ਵੋਟ ਹੀ ਪਈ ਆ ਡੇਰਾ ਬਾਬਾ ਨਾਨਕ ਤਾਂ। ਤੇ ਮਤਲਬ ਉਹਦੇ ਚ ਸਾਫ਼ ਹੈ ਕਿ ਪੇਂਡੂ ਹਲਕਿਆਂ ਦੇ ਵਿੱਚ ਅਕਾਲੀ ਦਲ ਦੀ ਵੋਟ ਵੀ ਬੀਜੇਪੀ ਨੂੰ ਟ੍ਰਾਂਸਫਰ ਨਹੀਂ ਹੋ ਰਹੀ ਕਿਸੇ ਵੀ ਹਾਲਤ ਚ। ਜੀ ਤੇ ਫਿਰ 2 ਦਸੰਬਰ ਹੁੰਦਾ ਹੈਗਾ ਤੇ ਪੰਜਾਬ ਜਾਂ ਫਿਰ ਸਾਡੇ ਵਰਗੇ ਜਿਹੜੇ ਨੌਜਵਾਨ ਹੈਗੇ ਉਹ ਪਹਿਲੀ ਵਾਰ ਇੱਕ ਏਡਾ ਵੱਡਾ ਵਰਤਾਰਾ ਦੇਖਦੇ ਆ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਪਣੇ ਜਥੇਦਾਰ ਸਾਹਿਬ ਹੋਰੀ ਇੱਕ ਪੂਰੀ ਹਿਸਟਰੀ ਨੂੰ ਵੀ ਦੱਸ ਰਹੇ ਹੁੰਦੇ ਆ ਤੇ ਨਾਲ ਦੀ ਨਾਲ ਜਿਹੜੇ ਮੌਕੇ ਤੇ ਜਿਹੜਾ ਜੋ ਕੁਛ ਵੀ ਘਟਨਾਕ੍ਰਮ ਹੋ ਰਿਹਾ ਹੁੰਦਾ ਹੈ ਉਹਦੇ ਤੇ ਆਪਣੀ ਗੱਲ ਰੱਖਦੇ ਨੇ, ਸਜ਼ਾਵਾਂ ਲਾਉਂਦੇ ਨੇ। ਤੇ ਇਹ ਸਾਰੇ ਚੀਜ਼ ਨੂੰ ਕਿਵੇਂ ਰੀਡ ਕਰੀਏ? ਹਾਲਾਂਕਿ ਜਿਹੜਾ ਨੈਸ਼ਨਲ ਮੀਡੀਆ ਹੈਗਾ ਉਸ ਚ ਤਾਂ ਯੋਗਿੰਦਰ ਯਾਦਵ ਵਰਗਿਆਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੀ ਕੁਛ ਲਿਖਿਆ ਹੈ, ਉਹਦਾ ਜਵਾਬ ਵੀ ਕਈ ਲੋਕਾਂ ਨੇ ਦਿੱਤਾ ਹੈਗਾ। ਤੇ ਉਹ ਆਪਾਂ ਉਸ ਚੀਜ਼ ਦਾ ਤੁਸੀਂ ਜ਼ਿਕਰ ਕਰਦੇ ਹੋ ਕਿ ਜਿਹੜਾ ਬਾਹਰਲਾ ਇੰਡੀਆ ਦਾ ਜਿਹੜਾ ਨੈਰੇਟਿਵ ਮੇਨ ਪੋਪੂਲਰ ਜਿਹੜਾ ਲਿਬਰਲ ਸੈਕਸ਼ਨ ਉਹ ਕਿਵੇਂ ਪਰਸੀਵ ਕਰ ਰਿਹਾ ਸੀ ਤੇ ਤੁਸੀਂ ਪੰਜਾਬ ਵਾਸਤੇ ਉਸ ਪੂਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਸਾਰਾ ਵਰਤਾਰੇ ਦੇ ਤੁਹਾਡਾ ਕੀ ਕਮੈਂਟ ਹੈ? ਦੇਖੋ ਜਿਹੜਾ ਲਿਬਰਲ ਸੈਕਸ਼ਨ ਆ, ਲੈਫਟ ਜਾਂ ਲਿਬਰਲ ਸੈਕਸ਼ਨ ਆ ਨਾ, ਉਹਦੀ ਇੱਕ ਬਹੁਤ ਹੀ ਮਕੈਨੀਕਲ ਅੰਡਰਸਟੈਂਡਿੰਗ ਆ ਇਸ ਵਰਤਾਰੇ ਨੂੰ ਲੈ ਕੇ, ਸੈਕੂਲਰਿਜ਼ਮ ਨੂੰ ਲੈ ਕੇ। ਤੇ ਉਹਨਾਂ ਨੇ ਉਸ ਫਰੇਮਵਰਕ ਦੇ ਵਿੱਚ ਜਦੋਂ ਦੇਖਣਾ ਉਹਨਾਂ ਨੂੰ ਇਹੀ ਲੱਗਣਾ ਕਿ ਇੱਕ ਜਿਹਦੀ ਬਹੁਤ ਮਕੈਨੀਕਲ ਵਿਆਖਿਆ ਕੀਤੀ ਜਾਵੇ ਉਸ ਆਈਡੀਏ ਤੋਂ ਕਿ ਇੱਕ ਪ੍ਰੀਸਟਲੀ ਕਲਾਸ, ਇੱਕ ਪੋਲੀਟੀਕਲ ਕਲਾਸ ਦੀ ਜਿਹੜੀ ਖੋਈ ਹੋਈ ਸਾਖ ਆ ਉਹਨੂੰ ਮੇਨਟੇਨ ਕਰਾ ਰਹੀ ਆ। ਤੇ ਬਹੁਤ ਸਿੰਪਲ ਵਿਆਖਿਆ ਤਾਂ ਲੈਫਟ ਲਿਬਰਲ ਆਈਡੀਏ ਤੋਂ ਇਹੀ ਬਣਦੀ ਹੈ ਨਾ ਇੱਕ। ਤੇ ਕੌਨਸਟੀਟਿਊਸ਼ਨ ਸੈਕੂਲਰ ਆ ਜੀ, ਤਾਂ ਇੱਕ ਕਿਸੇ ਵੀ ਪੋਲੀਟੀਕਲ ਕਲਾਸ ਨੂੰ ਪ੍ਰੀਸਟਲੀ ਕਲਾਸ ਅੱਗੇ, ਪ੍ਰੀਸਟਲੀ ਕਲਾਸ ਨੂੰ ਉਹਨਾਂ ਅੱਗੇ ਐ ਖੜਾ ਨਹੀਂ, ਜਵਾਬਦੇਹ ਨਹੀਂ ਬਣਾ ਸਕਦੀ ਉਹਨੂੰ। ਤੇ ਜੀ ਕੌਨਸਟੀਟਿਊਸ਼ਨ ਦੇ ਖਿਲਾਫ ਆ, ਜੋ ਜੋਗਿੰਦਰ ਯਾਦਵ ਨੇ ਲਿਖਿਆ ਵੀ ਹੈ ਨਾ। ਤੇ ਇਹਦਾ ਜਵਾਬ ਹਰਮਨ ਵਰਗੇ ਮੁੰਡੇ ਜਿਹੜੇ ਕਿ ਪੰਜਾਬਨਾਮਾ ਰਾਹੀਂ ਕਈ ਚੀਜ਼ਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦਾ ਕੀ ਟੇਕ ਹੈ? ਮੈਂ ਇਹ ਸਮਝਣਾ ਚਾਹ ਰਿਹਾ ਜਿਹੜਾ ਪੰਜਾਬ ਦਾ ਨੌਜਵਾਨ ਹੈਗਾ ਜਿਹੜਾ ਉਸ ਲੈਫਟ ਲਿਬਰਲ ਆਈਡੀਏ ਨੂੰ, ਜਿਹੜਾ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਰਟੀਕਲ ਲਿਖਿਆ ਗਿਆ ਜਾਂ ਕਈ ਥਾਵਾਂ ਤੇ ਅੱਡ ਥਾਵਾਂ ਤੇ ਲਿਖੇ ਗਏ, ਉਸ ਸਾਰੇ ਨੂੰ ਕਿ ਇੱਕ ਪ੍ਰਿਸਟ ਕਲਾਸ, ਇੱਕ ਜਿਹੜੀ ਲੀਡਰਸ਼ਿਪ ਸਾਖ ਖੋ ਚੁੱਕੀ ਹੈ ਉਹਦੀ ਸਾਖ ਨੂੰ ਦੁਬਾਰਾ ਬਣਾਉਣ ਵਾਸਤੇ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਉਹਨੂੰ ਕਿਵੇਂ ਮਤਲਬ ਤੁਸੀਂ ਕਿਵੇਂ ਦੇਖਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਉਸ ਵਰਤਾਰੇ ਨੂੰ? ਤੁਸੀਂ ਕਿਵੇਂ ਉਹਨੂੰ ਰੀਡ ਕੀਤਾ? ਮਤਲਬ ਦੇਖੋ, ਪਹਿਲੀ ਗੱਲ ਤਾਂ ਜਿਹੜਾ ਇਹ ਸਾਰਾ ਸੈਕੂਲਰਿਜ਼ਮ ਬਾਰੇ ਅੰਡਰਸਟੈਂਡਿੰਗ ਹੈ ਨਾ, ਉਸੇ 'ਚ ਹੀ ਮਤਲਬ ਫਾਲਟ ਹੈ ਕਿ ਇੰਡੀਅਨ ਨੇਸ਼ਨ ਦੀ ਜਿਹੜੀ ਫਾਰਮੇਸ਼ਨ ਆ ਉਹਨੂੰ ਸੈਕੂਲਰ ਮੰਨਣਾ, ਪਹਿਲਾਂ ਤਾਂ ਸਾਰਾ ਫਾਲਟ ਲਾਈਨ ਹੀ ਉਸੇ 'ਚ। ਤੇ ਕਿਉਂਕਿ ਇੰਡੀਅਨ ਨੇਸ਼ਨ ਦੀ ਜਿਹੜੀ ਕੰਸਟਰਕਸ਼ਨ ਆ ਆਪਦੇ ਵਿੱਚ, ਤੇ ਉਹ ਹਿੰਦੂ ਆਈਡੀਏ ਤੋਂ ਬਾਹਰ ਹੈ ਹੀ ਨਹੀਂ ਗੀ। ਮਤਲਬ ਉਹਦਾ ਜੇ ਆਪਾਂ ਹਿਸਟਰੀ ਦੇ ਵਿੱਚ ਜਾਵਾਂਗੇ ਉਹ ਆਪਦੇ ਆਪ 'ਚ ਇੱਕ ਪੂਰੀ ਗੱਲਬਾਤ ਲੰਬੀ ਉਹਦੇ ਤੇ ਹੋ ਸਕਦੀ ਹੈ ਨਾ। ਕਿ ਅਸੀਂ ਨਹਿਰੂ ਦੀ ਡਿਸਕਵਰੀ ਆਫ ਇੰਡੀਆ ਪੜ੍ਹੋਗੇ ਜਾਂ ਜੋ ਮਹਾਤਮਾ ਗਾਂਧੀ ਦਾ ਸਾਰਾ ਇੰਡੀਅਨ ਨੇਸ਼ਨ ਨੂੰ ਲੈ ਕੇ ਆਈਡੀਆ ਹੈਗਾ, ਜੋ ਉਹ ਆਪਦੀ ਬਾਇਓਗ੍ਰਾਫੀ ਡਿਸਕਸ ਕਰਦੇ ਨੇ, ਉਹ ਇੰਡੀਅਨ ਨੇਸ਼ਨ ਨੂੰ ਹਿੰਦੂ ਸਾਰੇ ਆਈਡੀਆ ਦੇ ਬਤੌਰ ਹੀ ਚਿੰਨ੍ਹਿਤ ਕਰ ਰਹੇ ਨੇ ਸਾਰੇ। ਤੇ ਉਹਦੇ ਵਿੱਚ ਆਰੀਆ ਸਮਾਜ, ਬ੍ਰਹਮੋ ਸਮਾਜ, ਸਵਾਮੀ ਵਿਵੇਕਾਨੰਦ, ਫਿਰ ਸਵਾਰਕਰ, RSS ਸਾਰਿਆਂ ਦਾ ਕੰਟਰੀਬਿਊਸ਼ਨ ਆ ਉਹ ਸਾਰੇ ਇੰਡੀਅਨ ਨੇਸ਼ਨ ਦੀ ਫਾਰਮੇਸ਼ਨ ਦੇ ਵਿੱਚ। ਤੇ ਉਹ ਫਾਲਟ, ਉਹ ਸਾਰਾ ਜਿਹੜਾ ਉਹ ਸਾਰੇ ਐਂਗਲ ਦੀ ਪ੍ਰੋਬਲਮ ਹੀ ਉਹ ਆ ਜਦੋਂ ਇੰਡੀਅਨ ਨੇਸ਼ਨ ਨੂੰ ਸੈਕੂਲਰ ਕਨਸੈਪਟ ਮੰਨਦੇ ਨੇ। ਇੰਡੀਅਨ ਨੇਸ਼ਨ ਹੀ ਆਪਦੇ ਵਿੱਚ ਕਮਿਊਨਲ ਕਨਸੈਪਟ ਆ। ਉਹ ਕਮਿਊਨਲ ਲਾਈਨ ਦੇ ਉੱਤੇ ਜਿਹੜੀ ਡਿਵੀਜ਼ਨ ਹੁੰਦੀ ਹੈ ਪਾਕਿਸਤਾਨ, ਇੰਡੀਆ, ਉਹ ਬਣਦਾ ਉਸ ਕੰਸਟਰਕਸ਼ਨ ਦੇ ਵਿੱਚੋਂ। ਤਾਂ ਜਦੋਂ ਇੰਡੀਅਨ ਸਟੇਟ ਸੈਕੂਲਰ ਨਹੀਂ ਹੈਗੀ ਤਾਂ ਉੱਥੇ ਇੱਕ ਮਾਈਨੋਰਿਟੀ ਦੇ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਉੱਤੇ ਸਾਰਾ ਮਤਲਬ ਕਿ ਉਹਨਾਂ ਦੀ ਇੰਟਰਵੈਂਸ਼ਨ ਨੂੰ ਕਮਿਊਨਲ ਇੰਟਰਵੈਂਸ਼ਨ ਦੇ ਤੌਰ ਤੇ ਚਿੰਨ੍ਹਿਤ ਕਰਨਾ ਜਾਂ ਸੈਕੂਲਰਿਜ਼ਮ ਦੇ ਅਗੇਂਸਟ ਚਿੰਨ੍ਹਿਤ ਕਰਨਾ, ਉਹ ਆਪਦੇ ਆਪ 'ਚ ਹੀ ਗਲਤ ਹੋ ਜਾਂਦਾ ਹੈਗਾ। ਤਾਂ ਇਸ ਸਬ ਕੰਟੀਨੈਂਟ ਦੇ ਵਿੱਚ ਪਿਛਲੇ 100 ਸਾਲ ਦੀ ਜਿੰਨੀ ਵੀ ਪੋਲਿਟਿਕਸ ਹੋ ਰਹੀ ਹੈ ਉਹ 'ਚ ਡੋਮੀਨੈਂਟ ਕਰੈਕਟਰ ਆ ਜਿਹੜਾ, ਖਾਸ ਕਰਕੇ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਆ ਬ੍ਰਿਟਿਸ਼ ਟਾਈਮ ਦੇ ਵਿੱਚ, ਤੇ ਉਹ ਕਮਿਊਨਲ ਆਈਡੀਆ ਦੇ ਆਲੇ ਦੁਆਲੇ ਹੀ ਡੋਮੀਨੇਟ ਕਰ ਰਹੀ ਆ। ਤੇ
ਜਿਹੜਾ ਸਿੱਖੀ ਦੇ ਅੰਦਰ ਜਿਹੜਾ ਅਕਾਲ ਤਖਤ ਸਾਹਿਬ ਤੇ ਜੋ ਹੋਇਆ, ਉਹਨੂੰ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਨੇ ਜੋ ਕਰਿਆ, ਉਹ ਜੋ ਪੰਜਾਬ ਦੇ ਵਿੱਚ ਲੋਕਾਂ ਨੇ, ਜਿਹਨੂੰ ਸਿੱਖੀ ਆਈਡੀਆ ਦੇ ਵਿੱਚੋਂ ਪੰਥ ਨੇ ਜੋ ਬਾਰ-ਬਾਰ ਆਪਦੀ ਮਤਲਬ ਜਿਹੜਾ ਆਪਦਾ ਜਵਾਬ ਆ, ਜਿਹੜਾ ਆਪਦੀ ਮਤਲਬ ਇੱਛਾ ਗੀ, ਉਹ ਬਾਰ-ਬਾਰ ਜੋ ਪ੍ਰਗਟ ਕੀਤੀ ਹੋਈ ਸੀ, ਉਸੇ ਨੂੰ ਹੀ ਦੁਹਰਾਇਆ ਗਾ। ਮਤਲਬ ਵੀ ਉਹ ਨਵਾਂ ਆਈਡੀਆ ਨਹੀਂ ਲੈ ਕੇ ਆਏ। ਤੇ ਤੁਸੀਂ ਜੋ ਫੈਸਲੇ ਹੋਏ ਨੇ ਕਿ ਇਹ ਲੀਡਰਸ਼ਿਪ ਆਪਦਾ ਹੱਕ ਖੋ ਚੁੱਕੀ ਆ ਅਗਵਾਈ ਕਰਨ ਦਾ, ਇਹਨਾਂ ਨੇ ਇਹ ਗਲਤੀਆਂ ਕੀਤੀਆਂ ਨੇ ਕਿ ਇਹਨਾਂ ਨੇ ਪੰਥ ਤੋਂ ਮੁੱਖ ਮੋੜਿਆ, ਜੋ ਵੀ ਉੱਥੇ ਮਤਲਬ ਸੁਖਬੀਰ ਬਾਦਲ ਦੀ ਲੀਡਰਸ਼ਿਪ, ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਵਾਪਸ ਲਿਆ, ਇਹ ਸਾਰਾ ਪੰਜਾਬ ਦੀ ਜਨਤਾ ਨੇ, ਪੰਜਾਬ ਦੀ ਸਿੱਖ ਜਨਤਾ ਨੇ ਇਹ ਫੈਸਲਾ ਬਾਰ-ਬਾਰ ਸੁਣਾਇਆ। 2017 ਦੀਆਂ ਇਲੈਕਸ਼ਨਾਂ ਤੋਂ ਲੈ ਕੇ ਬਾਰ-ਬਾਰ ਜਿਸ ਪੱਧਰ ਦੇ ਉੱਤੇ ਅਕਾਲੀ ਦਲ ਨੂੰ ਰਿਜੈਕਟ ਕੀਤਾ, ਉਹਦੇ ਰਾਹੀਂ ਰਿਜੈਕਟ ਕਰ ਚੁੱਕੇ ਨੇ। ਤੇ ਅਕਾਲ ਤਖਤ ਸਾਹਿਬ ਦੀ ਤਾਂ ਉਹ ਮਤਲਬ ਸਿੱਖੀ ਦੇ ਵਿੱਚ ਜਿਹੜਾ ਸੰਕਲਪ ਆ ਸਾਰਾ, ਉਹਦੇ ਵਿੱਚ ਡੈਮੋਕ੍ਰੇਸੀ ਨੂੰ ਬਹੁਤ ਵੱਡੀ ਥਾਂ ਗਈ। ਚਾਹੇ ਉਹ ਪੰਜ ਪਿਆਰਾਂ ਦਾ ਕਨਸੈਪਟ ਆ, ਚਾਹੇ ਉਹ ਪੰਜ ਪ੍ਰਧਾਨੀ ਦਾ ਕਨਸੈਪਟ ਆ, ਤੇ ਸਰਬੱਤ ਖਾਲਸੇ ਦਾ ਕਨਸੈਪਟ ਆ, ਇਹ ਸਾਰੇ ਜਿੰਨੇ ਵੀ ਕਨਸੈਪਟ ਨੇ ਇਹ ਡੈਮੋਕ੍ਰੇਸੀ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ। ਤਾਂ ਇੱਥੇ ਜਿਹੜੀ ਜਥੇਦਾਰ ਨੇ, ਉਹ ਜਥੇਦਾਰ ਉਹਨਾਂ ਚਿਰ ਹੀ ਜਥੇਦਾਰ ਨੇ ਜਿੰਨਾ ਟਾਈਮ ਉਹ ਜਨਰਲ ਲੋਕਾਂ ਦੀ ਆਵਾਜ਼ ਨੂੰ, ਵੌਇਸ ਨੂੰ ਐਡਰੈਸ ਕਰਨਗੇ। ਤੇ ਗਿਆਨੀ ਗੁਰਬਚਨ ਸਿੰਘ ਜਿਨ੍ਹਾਂ ਨੇ ਸਿਰਸਾ ਸਾਧ ਨੂੰ ਮਾਫੀ ਦੇਤੀ ਸੀ, ਤਾਂ ਉਹਨਾਂ ਨੂੰ ਅਕਾਲ ਤਖਤ ਦੇ ਵਿੱਚ ਇੰਟਰ ਕਰਨਾ ਵੀ ਬੰਦ ਹੋ ਗਿਆ ਸੀ ਉਹਨਾਂ ਦਾ, ਜਦ ਕਿ ਉਸ ਸਮੇਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਉਹਨਾਂ ਦਾ ਉਹਨਾਂ ਦੇ ਹੱਥ ਸੀ। ਪਰ ਇਸ ਦੇ ਬਾਵਜੂਦ ਉਹਨਾਂ ਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਨਾ ਲੋਕਾਂ ਨੇ ਮੁਸ਼ਕਲ ਕਰਤਾ ਸੀ। ਤਾਂ ਸਿੱਖ ਜਿਹੜਾ ਸਾਰਾ ਡਿਮੈਂਸ਼ਨ ਆ, ਇਹਦੇ ਅੰਦਰ ਇਹ ਇੰਸਟੀਟਿਊਸ਼ਨ ਦੇ ਵਿੱਚ ਪੰਥ ਦੀ, ਸੰਗਤ ਦੀ ਬਹੁਤ ਵੱਡੀ ਕਨਸੈਪਟ ਦੇ ਅੰਦਰ ਵੀ ਬਹੁਤ ਵੱਡੀ ਥਾਂ ਗਈ। ਇੱਥੇ ਕੋਈ ਵੀ ਕਲਾਸ, ਜਿਹੜੀ ਵੀ ਕੋਈ ਵੀ ਸੀਟ ਆ, ਅਕਾਲ ਤਖਤ ਦੀ ਸੀਟ ਆ, ਉੱਥੇ ਜੋ ਇੰਡੀਵਿਜੂਅਲ ਬੈਠਾ ਗਾ, ਉਹ ਇੰਡੀਵਿਜੂਅਲ ਦੀ ਆਪਣੇ ਆਪ 'ਚ ਕੋਈ ਹੈਸੀਅਤ ਨਹੀਂ ਹੈਗੀ, ਉਸ ਸੀਟ ਦੀ ਹੈਸੀਅਤ ਆ। ਤੇ ਉਸ ਸੀਟ ਨੇ ਆਪਦੇ ਆਪ ਨੂੰ, ਜੋ ਕਨਸੈਪਟ ਦੇ ਵਿੱਚ ਆ ਕਿ ਜੋ ਸੀਟ ਨੇ ਆਪਦੇ ਆਪ ਨੂੰ ਸਹੀ ਸਾਬਤ ਵੀ ਕਰਨਾ, ਤਾਂ ਜੇ ਪੰਥ ਨੂੰ ਮਨਜ਼ੂਰ ਕਰੂਗਾ, ਪੰਥ ਮਤਲਬ ਪਬਲਿਕ, ਸਿੱਖ ਪਬਲਿਕ, ਸਾਰੀ ਸੰਗਤ, ਤੇ ਇੱਕ ਚੇਤਨਾ ਦੇ ਪੱਧਰ ਤੇ ਜਿਹੜੀ ਹੋਵੇ, ਤਾਂ ਉਸ ਐਂਗਲ ਦੇ ਵਿੱਚੋਂ ਜਿਹੜਾ ਇਹ 2 ਦਸੰਬਰ ਨੂੰ ਫੈਸਲੇ ਆਏ ਨੇ, ਉਹ ਇੱਕ ਜੋ ਸਿੱਖ ਮਾਸਿਸ ਦੀ ਜਿਹੜੀ ਆਵਾਜ਼ ਆ, ਉਹ ਲਗਾਤਾਰ ਆ ਰਹੀ ਆ ਕਿ ਇਹ ਲੀਡਰਸ਼ਿਪ ਸਾਡੀ ਲੀਡਰਸ਼ਿਪ ਨਹੀਂ ਹੈਗੀ। ਉਸੇ ਨੂੰ ਹੀ ਉਹਨਾਂ ਨੇ ਉੱਥੇ ਫੈਸਲਾ ਉਹ ਸੁਣਾਇਆਗਾ। ਹਾਂ, ਉਹਦੇ ਵਿੱਚੋਂ ਤਾਂ ਦੂਜਾ ਪੱਖ ਇਹ ਆ ਕਿ ਜਿਹੜੀ ਉਹ ਲੀਡਰਸ਼ਿਪ ਆ, ਉਹ ਉੱਥੇ ਚਲਾਕੀ ਕਰ ਰਹੀ ਸੀ, ਜੋ ਚਲਾਕੀ ਬਾਅਦ ਦੇ ਵਿੱਚ ਹੁਣ ਸਾਫ਼ ਤੌਰ ਤੇ ਦਿਖਣ ਲੱਗ ਗਈ, ਦਿਖ ਰਹੀ ਹੈ। ਮਤਲਬ ਦਿਖ ਰਹੀ ਹੈ ਚਲਾਕੀ ਕੀ। ਉਹਦੇ ਵਿੱਚ ਸਿਰਫ ਆਪਦੇ ਜੋ ਉਹਨਾਂ ਦੀ ਆਪਦੇ ਮਤਲਬ ਦਾ ਜੋ ਹੁਕਮ ਸੀ, ਹੁਕਮਨਾਮੇ ਦੇ ਵਿੱਚੋਂ ਪਾਰਟ ਉਹ ਮੰਨ ਲਿਆ, ਤੇ ਜਿਹੜਾ ਪੋਲੀਟੀਕਲ ਐਸਪੈਕਟ ਆ ਉਹ ਸਾਰੇ ਦਾ ਲੀਡਰਸ਼ਿਪ ਪਾਸੇ ਹੋਵੇ, ਅਸਤੀਫੇ ਮਨਜ਼ੂਰ ਕਰਾਓ, ਉਹ ਸਾਰੇ ਤੋਂ ਟਾਲਾ ਵੱਟ ਰਹੇ ਨੇ ਪੂਰੀ ਤਰ੍ਹਾਂ ਉਹਦੇ ਵਿੱਚੋਂ। ਤੇ ਮਤਲਬ ਇਹਨੂੰ ਐਵੇਂ, ਇਹਨੂੰ ਜਿਹੜਾ ਜਿਵੇਂ ਇਹਨੂੰ ਸੈਕੂਲਰਿਜ਼ਮ ਦੇ ਚਸ਼ਮੇ ਦੇ ਵਿੱਚੋਂ ਦੇਖ ਕੇ ਜੋ ਇੱਕ ਸੈਕੂਲਰਿਜ਼ਮ ਦੀ ਮਕੈਨੀਕਲ ਅੰਡਰਸਟੈਂਡਿੰਗ ਆ, ਉਵੇਂ ਦਾ ਕ੍ਰਿਟਿਸਿਜ਼ਮ ਕਰਨਾ, ਉਹ ਮਤਲਬ ਬਹੁਤ ਇੱਕ ਲਿਬਰਲ ਆਈਡੀਆ ਦੀ ਲਿਮਿਟੇਸ਼ਨ ਆ। ਉਹਨੂੰ ਇਹ ਸਾਰਾ ਵਰਤਾਰਾ ਜਾਂ ਸਾਰਾ ਜੋ ਨੈਸ਼ਨਲਿਜ਼ਮ ਦੀ ਸਾਰੀ ਡਿਵੈਲਪਮੈਂਟ ਹੈ ਸਬ ਕੰਟੀਨੈਂਟ ਦੇ ਵਿੱਚ, ਖੈਰ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਲੋਕ ਤਾਂ ਸ਼ਾਇਦ ਸਮਝਦੇ ਵੀ ਨੇ, ਪਰ ਉਹਨਾਂ ਦੀ ਆਪਦੀ ਇੱਕ ਪੋਲਿਟਿਕਸ ਆ, ਉਸ ਪੋਲਿਟਿਕਸ ਨਾਲ ਬੰਨੇ ਹੋਏ ਨੇ। ਇੰਡੀਅਨ ਨੈਸ਼ਨਲਿਜ਼ਮ ਨੂੰ ਸੈਕੂਲਰ ਬਣਾ ਕੇ ਪੇਸ਼ ਕਰਕੇ ਮਾਈਨੋਰਟੀਜ਼ ਦਾ ਜਿਹੜੀ ਐਕਸਪ੍ਰੈਸ਼ਨ ਆ, ਉਹਨੂੰ ਕਮਿਊਨਲ ਪੇਸ਼ ਕਰਨਾ, ਕਿਉਂਕਿ ਇੱਥੇ ਮੈਜੋਰਟੀ ਦਾ ਜਿਹੜਾ ਐਕਸਪ੍ਰੈਸ਼ਨ ਆ ਉਹ ਇੰਡੀਅਨ ਨੇਸ਼ਨ ਦੇ ਨਾਂ ਤੇ ਆ ਜਾਂਦਾ। ਉਹਨਾਂ ਕੋਲੇ ਇਡਮ ਆ ਗਿਆ ਮੈਜੋਰਟੀ ਦੇ ਐਕਸਪ੍ਰੈਸ਼ਨ ਲਈ। ਮੈਜੋਰਟੀ ਦੀ ਜਿਹੜੀ ਕਲੈਕਟਿਵ ਕੰਸਾਇੰਸ ਆ, ਉਹ ਤੁਹਾਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਤੱਕ ਦੇ ਵਿੱਚ ਵੀ ਦਿਖ ਜਾਂਦੀ ਆ। ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਵੇਲੇ ਸੁਪਰੀਮ ਕੋਰਟ ਕਹਿੰਦਾ ਕਿ ਕਲੈਕਟਿਵ ਕੰਸਾਇੰਸ ਨੂੰ ਸੈਟਿਸਫਾਈ ਕਰਨਾ, ਜਾਂ ਰਾਮ ਮੰਦਿਰ ਦੀ ਜੱਜਮੈਂਟ ਦੇ ਵਿੱਚ ਵੀ ਦਿਖਦੀ ਆ ਕਿ ਕਲੈਕਟਿਵ ਕੰਸਾਇੰਸ ਤੇ ਇਹਨੂੰ ਸੈਟਿਸਫਾਈ ਕਰਨ ਦੇ ਲਈ ਜੱਜਮੈਂਟ ਆਉਂਦੀ ਆ। ਤੇ ਉਹ ਜਿਹੜੀ ਕਲੈਕਟਿਵ ਕੰਸਾਇੰਸ ਮੈਜੋਰਟੀ ਦੀ ਆ, ਉਹਦੇ ਲਈ ਇੱਕ ਲਵਾਦਾ ਗਾ ਇੰਡੀਅਨ ਨੈਸ਼ਨਲਿਜ਼ਮ ਦਾ। ਤੇ ਜਦੋਂ ਮਾਈਨੋਰਟੀ ਆਪਦੇ ਆਪ ਨੂੰ ਐਕਸਪ੍ਰੈਸ ਕਰਦੀ ਆ, ਉਹਦੇ ਲਈ ਫਿਰ ਉਹ ਕਮਿਊਨਲਿਜ਼ਮ ਆ। ਇਹ ਇੱਥੋਂ ਦਾ ਸੈਕੂਲਰਿਜ਼ਮ। ਅੱਛਾ, ਤੇ ਮੈਨੂੰ ਇੱਕ ਗੱਲ ਹੋਰ ਦੱਸੋ,
ਕਿ ਜਿਹੜਾ ਫੈਸਲਾ ਆਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ, ਉਹ ਬਹੁਤ ਸਾਰੇ ਬੰਦਿਆਂ ਨੂੰ ਪ੍ਰਵਾਨ ਨਹੀਂ ਚੜਿਆ, ਉਹ ਉਹਦੇ ਤੇ ਸੈਟੀਸਫਾਈ ਨਹੀਂ ਸੀ। ਕਿਸੇ ਨੇ ਉਹਦਾ ਵਿਰੋਧ ਵੀ ਕੀਤਾ, ਜਿਹੜੇ ਕਿ ਸੀਰੀਅਸ ਪੰਥਕ ਪੋਲਿਟਿਕਸ ਨੂੰ ਅੱਗੇ ਵਧਾਉਣ ਵਾਲੇ ਪਲੇਅਰ ਹੈਗੇ ਆ, ਜਾਂ ਫਿਰ ਏਦਾਂ ਦੇ ਬੰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਸੰਘਰਸ਼ ਹੀ ਲਿਖਿਆ ਹੈਗਾ, ਤੇ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਪੰਥ ਵਾਸਤੇ, ਕੌਮ ਵਾਸਤੇ। ਤੇ ਉਹਨਾਂ ਚੋਂ ਫਿਰ ਇੱਕ ਜਿਹੜੇ ਸਿੰਘ ਹੈਗੇ ਆ, ਨਾਰਾਇਣ ਸਿੰਘ ਚੌੜਾ, ਉਹਨਾਂ ਨੇ ਤਾਂ ਸੁਖਬੀਰ ਬਾਦਲ ਤੇ ਹਮਲਾ ਵੀ ਕੀਤਾ। ਹਾਲਾਂਕਿ ਬਾਅਦ 'ਚ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ, ਜਾਂ ਫਿਰ ਜਿਹੜੇ ਇਲੈਕਟੋਰਲ ਲੀਡਰ ਹੈਗੇ ਆ, ਉਹਨਾਂ ਨੂੰ ਜਿਹੜੀ ਨਾਰਾਇਣ ਚੌੜਾ ਹੈਗਾ, ਉਹ ਏਜੰਸੀਆਂ ਦਾ ਬੰਦਾ ਦਿਖਣ ਲੱਗਿਆ। ਕੋਈ ਆਤੰਕਵਾਦੀ ਕਹਿ ਰਿਹਾ ਸੀ, ਕੋਈ ਕੁਝ ਕਹਿ ਰਿਹਾ ਸੀ। ਤੁਸੀਂ ਉਹ ਜਿਹੜਾ ਅਨਸੈਟਿਸਫਾਈ ਹਿੱਸਾ ਸੀਗਾ, ਜਿਹੜਾ ਚਾਹ ਰਿਹਾ ਸੀ ਕਿ ਇਹਨਾਂ ਨੂੰ ਪੋਲੀਟੀਕਲ ਸਜ਼ਾ ਲੱਗੇ, ਇਹਨਾਂ ਦੀ ਜਿਹੜੀ ਸਜ਼ਾ ਹੈਗੀ ਆ ਉਹ ਥੋੜੀ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ, ਉਹਨਾਂ ਨੂੰ ਸਿਰਫ ਔਰ ਸਿਰਫ ਧਾਰਮਿਕ ਸਜ਼ਾ ਦੇ ਲਬਾਦੇ 'ਚ ਰਲਾ ਕੇ ਸਾਰਾ ਕੁਝ ਕੀਤਾ ਗਿਆ। ਉਸ ਜਿਹੜਾ ਹਿੱਸਾ ਸੈਟਿਸਫਾਈ ਨਹੀਂ ਹੋਇਆ, ਤੁਸੀਂ ਉਹਨੂੰ ਕਿਵੇਂ ਕਹੋਗੇ? ਤੇ ਨਾਰਾਇਣ ਸਿੰਘ ਚੌੜਾ ਵਾਲੇ ਫਿਨੋਮੇਨਾ ਨੂੰ ਕਿਵੇਂ ਤੁਸੀਂ ਦੇਖਦੇ ਹੋ? ਦੇਖੋ, ਨਾਰਾਇਣ ਸਿੰਘ ਚੌੜਾ ਉਸ ਹਿੱਸੇ ਨੂੰ ਰਿਪਰਜੈਂਟ ਕੀਤਾ ਉਹਨੇ, ਮਤਲਬ ਉਸ ਬੇਸਿਕਲੀ ਉਹਦਾ ਉੱਥੇ ਜਿਹੜਾ ਹਮਲਾ ਕਰਨਾ ਗਾ, ਉਹ ਐਕਸਪ੍ਰੈਸ਼ਨ ਆ ਉਹਦਾ, ਮਤਲਬ ਉਹ ਇੱਕ ਡਿਸਸੈਟਿਸਫੈਕਸ਼ਨ ਸ਼ੋਅ ਕਰਨ ਦਾ ਤਰੀਕਾ ਉਹਦਾ। ਮੈਂ ਉਹਨੂੰ ਜਿਵੇਂ ਦੇਖਦਾ ਗਾ ਨਾ, ਉਹਦੇ ਵਿੱਚੋਂ ਕੀ ਭਾਵਨਾ ਕੀ ਆਉਂਦੀ ਆ ਕਿ ਯਾਰ ਕੀ ਇਹ ਸਾਡੇ ਸਿਰ ਤੇ ਫਿਰ ਬਿਠਾ ਦਿੱਤੇ ਗਏ ਜਾਣਗੇ, ਕਿਉਂਕਿ ਉਹ ਗੱਲ ਕੀ ਸੀ ਕਿ ਜੀ ਹੁਣ ਇਹ ਚਲਾਕੀਆਂ ਕਰ ਰਹੇ ਨੇ, ਤਾਂ ਇਹਨਾਂ ਨੇ ਸਜ਼ਾ ਲਵਾ ਕੇ ਮਾਫੀ ਮੰਗ ਕੇ ਦੁਬਾਰਾ ਲੀਡਰਸ਼ਿਪ ਦੇ ਵਿੱਚ ਆ ਜਾਣਾ, ਫਿਰ ਸਥਾਪਿਤ ਹੋ ਜਾਣਗੇ ਨਾ। ਤਾਂ ਉਸ ਸੋਚ ਸਮਝ ਦੇ ਵਿੱਚੋਂ ਐਕਸ਼ਨ ਹੋਇਆ, ਮਤਲਬ ਐਕਸ਼ਨ ਨਿਕਲਿਆ ਲੱਗਦਾ ਉਹ। ਤੇ ਬਾਕੀ ਤਾਂ ਚਲੋ ਉਹਨਾਂ ਨੂੰ ਪਤਾ ਉਹਨਾਂ ਨੇ ਕੀ ਸੋਚ ਕੇ ਕੀਤਾ, ਆਪਾਂ ਤਾਂ ਇੱਕ ਅੰਦਾਜ਼ਾ ਲਗਾਉਣੇ ਆ। ਤਾਂ ਉਹ ਸਾਰਾ ਉਹ ਹਿੱਸਾ ਜਿਹੜਾ, ਤਾਂ ਇਹਨੂੰ ਐਵੇਂ ਮੈਂ ਸਮਝਦਾ ਗਾ, ਜਾਂ ਇਹਨੂੰ ਸਮਝਣਾ ਚਾਹੀਦਾ ਮੈਨੂੰ ਲੱਗਦਾ ਜੋ, ਕਿ ਅਸਲ ਦੇ ਵਿੱਚ 84 ਨਾ ਬਹੁਤ ਵੱਡਾ ਟਰਨਿੰਗ ਪੁਆਇੰਟ। ਤੇ ਜੋ ਉਹਨੇ ਕੀ ਕਰਿਆ, ਸਿੱਖ ਪੋਲਿਟਿਕਸ ਆ ਜਿਹੜੀ ਸਿੱਖ ਮਾਸਿਸ ਨੇ, ਉਹਨਾਂ ਦੇ ਵਿੱਚ ਜਿਹੜੇ ਪੋਲੀਟੀਕਲ ਆਈਡੀਆ ਨੇ, ਉਹਦੇ ਵਿੱਚ ਦੋ ਸਟਰੀਮ ਨੇ ਮੇਨਲੀ ਡੋਮੀਨੇਟ ਕਰਦੇ ਨੇ। ਤਾਂ ਉਹਨੂੰ ਬਹੁਤ ਬੁਰੀ ਤਰੀਕੇ ਨਾਲ ਪੋਲਰਾਈਜ਼ ਕੀਤਾ ਹੋਇਆ ਡੋਮੀਨੇਟ। ਤੇ ਉਹਦੇ ਵਿੱਚ ਇੱਕ ਹਿੱਸਾ ਤਾਂ ਜਿਹੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਿੱਖ ਦੇ ਵਿੱਚ ਜਿਹੜਾ ਲਿਬਰਲ ਆਈਡੀਏ ਤੇ ਜਿਹੜਾ ਹਿੱਸਾ, ਕਿ ਉਹ ਇੰਡੀਅਨ ਕੌਂਸਟੀਟਿਊਸ਼ਨ ਦੇ ਫਰੇਮਵਰਕ ਦੇ ਵਿੱਚ ਹੀ ਤੇ ਚੀਜ਼ਾਂ ਨੂੰ ਦੇਖਦਾ ਗਾ, ਤੇ ਵੱਧ ਅਧਿਕਾਰਾਂ ਦੀ ਗੱਲ, ਤੇ ਉਹਨੂੰ ਨਹੀਂ ਲੱਗਦਾ ਕਿ ਜੋ ਮੋਡਰੇਟ ਹਿੱਸਾ ਹੈ, ਮੋਡਰੇਟ ਕੈਟੇਗਰੀ ਆ ਪੋਲਿਟਿਕਸ ਦੇ ਪੋਲੀਟੀਕਲ ਸਾਇੰਸ ਦੇ ਵਿੱਚ, ਕਿ ਅਕਾਲੀ ਦਲ ਜਿਹਨੂੰ ਰਿਪਰਜੈਂਟ ਕਰਦਾ ਸੀ। ਤੇ 84 ਤੱਕ ਉਹੀ ਹਿੱਸਾ ਡੋਮੀਨੇਟ ਸੀ, ਅਕਾਲੀ ਦਲ ਹੀ ਮੇਨ ਫੋਰਸ ਸੀ। ਤੇ 84 ਦੇ ਵਿੱਚ ਚੀਜ਼ਾਂ ਇਸ ਤਰੀਕੇ ਨਾਲ ਅਨਫੋਲਡ ਹੋਈਆਂ, ਤਾਂ ਜਿਹੜਾ ਰੈਡੀਕਲ ਹਿੱਸਾ ਗਾ, ਉਹਦਾ ਜਿਹੜਾ ਪੋਲੀਟੀਕਲ ਆਈਡੀਆ ਹੈਗਾ, ਉਹ ਸਾਫ਼ ਤੌਰ ਤੇ ਖਾਲਿਸਤਾਨ ਦੇ ਰੂਪ ਦੇ ਵਿੱਚ ਸਾਹਮਣੇ ਆ ਜਾਂਦਾ। 86 ਦੇ ਵਿੱਚ ਉੱਥੇ ਇਧਰ ਅਕਾਲ ਤਖਤ ਦੇ ਉੱਤੇ ਸਰਬੱਤ ਖਾਲਸੇ ਦੇ ਵਿੱਚ ਖਾਲਿਸਤਾਨ ਦਾ ਐਲਾਨ ਵੀ ਹੁੰਦਾ ਗਾ। ਉਸ ਤੋਂ ਬਾਅਦ ਮੂਵਮੈਂਟ ਹੁੰਦੀ 10 ਸਾਲ ਦੀ। ਉਹ 10 ਸਾਲ ਉਹਨੂੰ ਖਾਲਿਸਤਾਨ ਦੇ ਆਈਡੀਆ ਦੇ ਪਿੱਛੇ 10 ਸਾਲ ਦੀ ਮੂਵਮੈਂਟ ਦੇ ਵਿੱਚ ਹਜ਼ਾਰਾਂ ਕੁਰਬਾਨੀਆਂ ਨੇ, ਇੰਨਾ ਰਿਪਰੈਸ਼ਨ ਹੋਇਆ, ਮੁੰਡਿਆਂ ਦਾ ਕਤਲੇਆਮ ਹੋਇਆ, ਸਾਰਾ ਕੁਝ ਹੋਇਆ। ਤੇ ਉਹਦਾ ਇੱਕ ਵੱਡਾ ਹਿੱਸਾ ਬਾਹਰ ਵਿਦੇਸ਼ਾਂ ਚਲਿਆ ਗਿਆ, ਡੈਸਪੋਰਾ ਦੇ ਰੂਪ ਦੇ ਵਿੱਚ ਵਿਚਰਿਆ ਗਾ। ਤਾਂ ਨਵੀਂ ਪੀੜ੍ਹੀ ਉਹ ਸਾਰੇ ਨੂੰ ਕੋਈ ਕਲੋਜ਼ਰ ਨਹੀਂ ਮਿਲਿਆ, ਕੋਈ ਜਸਟਿਸ ਨਹੀਂ ਹੋਇਆ। ਤੇ ਉਹ ਜਿਹੜਾ ਇਨਜਸਟਿਸ ਆ, ਉਹ ਪੋਲੀਟੀਕਲ ਰਾਈਟ ਨੂੰ ਜਿਹੜਾ ਕੁਚਲਿਆ ਗਿਆ, ਪੰਜਾਬ ਦਿਆਂ ਨੂੰ, ਜਾਂ ਹਿੰਦੂਤਵ ਦਾ ਰਾਈਜ਼ ਹੋ ਰਿਹਾ ਗਾ, ਉਹ ਸਾਰੇ ਦੇ ਵਿੱਚੋਂ ਉਹ ਹਿੱਸਾ ਪਿਛਲੇ 5-10 ਸਾਲ ਦੇ ਵਿੱਚ ਆਪਦੇ ਪੱਧਰ ਤੇ ਵੀ ਕੰਸੋਲੀਡੇਟ ਹੋਇਆਗਾ। ਸੋਸ਼ਲ ਮੀਡੀਆ ਉਹਦੇ ਵਿੱਚ ਰੋਲ ਆ, ਤਾਂ ਉਹ ਜਿੰਨਾ ਵੀ ਵਿਤਕਰਾ, ਰਿਪਰੈਸ਼ਨ ਹੋਇਆ ਇਤਿਹਾਸ ਦੇ ਵਿੱਚ ਅੱਜ ਜੋ ਹੋ ਰਿਹਾ, ਉਹਦਾ ਸੋਸ਼ਲ ਮੀਡੀਆ ਦੇ ਉੱਤੇ ਨਵੇਂ ਯੂਥ ਦੇ ਵਿੱਚ ਉਹਦਾ ਆਈਡੀਆ ਫੈਲਿਆ ਹੈਗਾ। ਤਾਂ ਨਵੇਂ ਨੌਜਵਾਨ ਕਿਸਾਨੀ ਧਰਨੇ ਵੇਲੇ ਦੀਪ ਸਿੱਧੂ ਜਾਂ ਅੰਮ੍ਰਿਤਪਾਲ ਨੇ ਆ ਕੇ ਉਸੇ ਦੀ ਰਗ ਫੜੀ, ਉਸੇ ਨੌਜਵਾਨਾਂ ਨੂੰ ਅਡਰੈਸ ਕਰਿਆ। ਤਾਂ ਇੱਕ ਹਿੱਸਾ ਤਾਂ ਮਤਲਬ ਕਿ ਇੰਡੀਅਨ ਸਟੇਟ ਤੋਂ ਪੂਰੀ ਤਰ੍ਹਾਂ ਆਈਸੋਲੇਟ ਹੋਇਆ ਹੋਇਆਗਾ। ਤਾਂ ਉਹ ਕਿਸੇ ਵੀ ਰੂਪ ਦੇ ਵਿੱਚ ਉਹ ਇਹ ਸਾਰੇ ਜਿਹੜਾ ਵਰਤਾਰਾ ਅਕਾਲੀ ਪੋਲਿਟਿਕਸ ਤੱਕ ਚੀਜ਼ਾਂ ਨੂੰ ਸੀਮਿਤ ਕਰਕੇ ਦੇਖਣਾ ਹੀ ਨਹੀਂ ਚਾਹੁੰਦਾ, ਨਾ ਉਹ ਦੇਖਦਾ ਗਾ। ਤੇ ਉਹ ਸਾਰੀ ਉਹ ਜਿਹੜਾ ਕੰਟਰਾਡਿਕਸ਼ਨ ਆ, ਜਿਹੜੇ ਦੋ ਡਿਮੈਂਸ਼ਨ ਨੇ ਸਿੱਖ ਪੋਲਿਟਿਕਸ ਦੇ ਵਿੱਚ, ਇੱਕ ਅਕਾਲੀ ਦਲ ਮੋਡਰੇਟ, ਇੱਕ ਰੈਡੀਕਲ। ਤਾਂ ਜਿਹੜਾ ਉਹਦੇ ਵਿੱਚੋਂ ਤਾਂ ਉਹ ਜਿਹੜੇ ਟਕਰਾਅ ਉਹਨਾਂ ਦਾ ਆਪਸ ਦੇ ਵਿੱਚ, ਤੇ ਉਹ ਲਗਾਤਾਰ ਚੱਲ ਹੀ ਰਿਹਾ ਗਾ। ਤੇ ਉਹਨਾਂ ਦੀ ਰਿਫਲੈਕਸ਼ਨ ਆ, ਤੇ ਉਹ ਕਿਸੇ ਨੂੰ ਲੱਗਿਆ ਕਿ ਇਹ ਅਕਾਲੀ ਦਲ ਨੇ ਕਿ ਏਡਾ ਵੱਡਾ ਜਿਹਨਾਂ ਨੇ ਗੁਨਾਹ ਮੰਨ ਹੀ ਲਏ, ਏਡੇ ਵੱਡੇ ਗੁਨਾਹ ਮੰਨੇ ਨੇ, ਤਾਂ ਉਹਦੇ ਵਿੱਚ ਉਹਨਾਂ ਨੂੰ ਐਵੇਂ ਇੰਨੀ ਕੁ ਸਜ਼ਾ ਜੇ ਦੇਖਿਆ, ਜੇ ਫੈਸਲਿਆਂ ਬਾਰੇ ਦੇਖਿਆ ਜਾਵੇ, ਤਾਂ ਫੈਸਲੇ ਦੇ ਵਿੱਚ ਟੈਕਨੀਕਲੀ ਮਤਲਬ ਫੈਸਲੇ ਦੀ ਜਿਹੜੀ ਐਸੈਂਸ ਆ, ਜਿਹੜੀ ਉਹਨਾਂ ਦੀ ਰੂਹ ਆ ਫੈਸਲੇ ਦੀ, ਉਹਦੀ ਤਾਂ ਇਹੀ ਹੈ ਕਿ ਲੀਡਰਸ਼ਿਪ ਸਾਈਡ ਤੇ ਹੋ ਜੇ, ਕਿ ਲੀਡਰਸ਼ਿਪ ਨੂੰ ਹੱਕ ਨਹੀਂ ਬਚਿਆ ਕਹਿਤਾ। ਪਰ ਕੰਸਰਨ ਕੀ ਆ ਕਿ ਇਹਨਾਂ ਨੇ ਚਲਾਕੀਆਂ ਕਰਕੇ ਲੀਡਰਸ਼ਿਪ ਦੇ ਉੱਤੇ ਫੇਰ ਆ ਜਾਣਾ। ਪਰ ਨਾਰਾਇਣ ਸਿੰਘ ਚੌੜਾ ਦੇ ਜਿਹੜੇ ਐਕਸ਼ਨ ਨੇ, ਉਹਨਾਂ ਨੇ ਇਹਨਾਂ ਨੂੰ ਬਹੁਤ ਜਲਦੀ ਐਕਸਪੋਜ਼ ਕਰਤਾ।
ਕਿਉਂਕਿ ਨਰੈਣ ਸਿੰਘ ਚੌੜਾ ਦੇ ਐਕਸ਼ਨ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਹੁਣ ਸਾਨੂੰ ਸਿੰਪਥੀ ਵੀ ਮਿਲ ਸਕਦੀ ਆ। ਇਹਨਾਂ ਨੇ ਜੋ ਆਪਦੇ ਹਾਂ ਦਿਲ 'ਚ ਸੀਗਾ, ਇਹਨਾਂ ਦੀ ਬਿੱਲੀ ਥੱਲਿਓਂ ਬਾਹਰ ਆ ਗਈ ਉਹਦੀ। ਜੀ ਸ਼ਾਇਦ ਮਹੀਨਾ 2 ਮਹੀਨੇ ਮਤਲਬ ਆਪਦੇ ਕਿ ਲੋਕ, ਕਿਉਂਕਿ ਕਨਸੈਪਟ ਦੇ ਵਿੱਚ ਤਾਂ ਸਿੱਖੀ ਦੇ ਵਿੱਚ ਜਦੋਂ ਕੋਈ ਨਿਮ ਕੇ ਆਪਦੀ ਗਲਤੀ ਮੰਨ ਕੇ ਆ ਜਾਂਦਾ ਤਾਂ ਉਹਨੂੰ ਰਿਫਾਰਮ, ਕਿ ਬੰਦਾ ਰਿਫਾਰਮ ਹੋ ਸਕਦਾ, ਇਹ ਕਨਸੈਪਟ ਆ ਕਿ ਬੰਦਾ ਬਦਲ ਸਕਦਾ, ਆਪਣੀ ਗਲਤੀ ਸੁਧਾਰ ਸਕਦਾ, ਇਹ ਮੰਨ ਕੇ ਹੀ ਚੱਲਿਆ। ਕੋਈ ਵੀ ਦੇਖੋ, ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਵੀ ਉਹ ਵੀ ਇਸ ਆਸ ਤੇ ਚੱਲਦਾ ਕਿ ਰਿਫਾਰਮ ਕਰਨਾ ਬੰਦੇ ਦਾ, ਜੇ ਕੋਈ ਗੁਨਾਹ ਵੀ ਕਰਦਾ ਨਾ ਰਿਫਾਰਮ ਦੀ ਇੱਕ ਆਸ ਰੱਖਦਾ ਗਾ। ਤੇ ਉਸ ਰਿਫਾਰਮ ਦੀ ਆਸ ਇਹ ਫੈਸਲੇ ਦੇ ਵਿੱਚ ਵੀ ਸੀ, ਤੇ ਪਰ ਉਹਨਾਂ ਨੂੰ ਲੀਡਰਸ਼ਿਪ ਤੋਂ ਸਾਈਡ ਤੇ ਹੋਣ ਦੀ ਇੱਕ ਤਰੀਕੇ ਦੀ ਡਾਇਰੈਕਸ਼ਨ ਆ ਗਈ ਸੀ। ਪਰ ਉਹਨਾਂ ਨੇ ਬਾਅਦ ਦੇ ਵਿੱਚ ਜੋ ਚਲਾਕੀਆਂ ਹੁਣ ਤੱਕ ਉਹ ਕਰ ਰਹੇ ਨੇ, ਉਹਦੇ 'ਚ ਉਹਨਾਂ ਨੇ ਸਾਫ਼ ਕਰਤਾ ਕਿ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੈਗਾ। ਉਹਨਾਂ ਨੇ ਇਹ ਸਾਰੇ ਘਟਨਾਕ੍ਰਮ ਨੂੰ ਇੱਕ ਪੋਲੀਟੀਕਲ ਸਟੰਟ ਦੇ ਤੌਰ ਤੇ ਲਿਆ ਗਾ। ਮਤਲਬ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਵੀ ਉਹਦੇ ਨਾਲ ਵੀ ਚਲਾਕੀਆਂ ਕੀਤੀਆਂ ਨੇ, ਉਹ ਸੀਟ ਨਾਲ ਵੀ ਚਲਾਕੀਆਂ ਕੀਤੀਆਂ ਨੇ। ਮਤਲਬ ਅਕਾਲ ਤਖ਼ਤ ਦੀ ਸੀਟ ਨਾਲ ਚਲਾਕੀਆਂ ਕਰਨ ਦਾ ਮਤਲਬ ਹੈ ਕਿ ਪੂਰੀ ਪੰਥ ਜਿਹੜਾ ਲੋਕ ਨੇ, ਸੰਗਤ ਆ, ਉਹ ਸਾਰੇ ਨਾਲ ਉਹ ਚਲਾਕੀਆਂ ਕਰ ਰਹੇ ਨੇ। ਉਹ ਮਤਲਬ ਸਾਫ਼ ਨਹੀਂ ਹੈਗੇ, ਉਹ ਦਿਲੋਂ ਸਾਫ਼ ਹੋ ਕੇ ਉੱਥੇ ਨਹੀਂ ਗਏ ਸੀ, ਤੇ ਹੁਣ ਉਹ ਸਾਰੇ ਆਪਦਾ ਜੋ ਜਲੂਸ ਕੱਢ ਰਹੇ ਨੇ ਆਪਣੇ ਸਾਹਮਣੇ ਹੀ ਆ। ਅੱਛਾ, ਜਦੋਂ ਆਪਾਂ ਗੱਲ ਇਹਨੂੰ ਨਵੇੜੀਏ, ਕਿਉਂਕਿ ਆਪਾਂ ਆਲਰੇਡੀ 56 ਮਿੰਟਾਂ ਦੀ ਇਹ ਗੱਲਬਾਤ ਕਰ ਚੁੱਕੇ ਹਾਂ, ਤੇ ਪੰਜਾਬ ਦਾ ਜਿਹੜਾ ਸਾਲ 2024 ਦਾ ਜਿਹੜੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਦਾ ਐਨਾਲਿਸਿਸ ਕਰਨ ਦਾ, ਖਾਸਾ ਲੰਬਾ ਹੋ ਗਿਆ। ਆਖਰ 'ਚ ਜਿਹੜਾ ਦਸੰਬਰ ਮਹੀਨਾ ਹੈ ਉਹਦੇ 'ਚ ਆਪਾਂ ਨੂੰ ਡੱਲੇਵਾਲ ਸਾਹਿਬ ਹੋਰਾਂ ਦੀ ਭੁੱਖ ਹੜਤਾਲ ਦੇਖਣ ਨੂੰ ਮਿਲਦੀ ਹੈ, ਤੇ ਕਿਸਾਨ ਦੁਬਾਰੇ ਤੋਂ 6 ਦਸੰਬਰ ਨੂੰ ਦੁਬਾਰੇ ਦਿੱਲੀ ਜਾਣ ਵੱਲ ਵੱਧਦੇ ਹੈਗੇ ਆ ਪੈਦਲ, ਉਹ ਨਹੀਂ ਹੋ ਪਾਉਂਦਾ। ਤੇ ਜਿਹੜਾ ਇਹ ਸਾਲ ਜਦੋਂ ਢਲ ਰਿਹਾ, ਇਹਦਾ ਸੂਰਜ ਜਦੋਂ ਢਲ ਰਿਹਾ, ਕਿਉਂਕਿ ਕੱਲ 31 ਦਸੰਬਰ ਹੈਗੀ ਆਖਰੀ ਦਿਨ ਹੈ ਇਸ ਸਾਲ ਦਾ, ਤਾਂ ਤੁਸੀਂ ਇਹ ਕਿਵੇਂ ਦੇਖਦੇ ਹੋ ਇਸ ਢਲਦੇ ਸੂਰਜ ਨੂੰ? ਕੀ ਇਹ ਜਿਹੜਾ ਕਿਸਾਨੀ ਵਾਸਤੇ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਵੀ ਢਲਦਾ ਹੋਇਆ ਸੂਰਜ ਹੈ, ਜਾਂ ਫਿਰ ਜਿਹੜਾ ਨਵਾਂ ਸਾਲ ਆਊਗਾ 2025 ਉਹਦੇ 'ਚ ਨਵੇਂ ਸਿਰੇ ਨਾਲ ਚੀਜ਼ਾਂ ਹੋਣਗੀਆਂ, ਤੇ ਨਵੇਂ ਢੰਗ ਨਾਲ ਜਿਹੜੇ ਲੜਨ ਵਾਲੇ ਬੰਦੇ ਹੈਗੇ ਉਹ ਇਕੱਠੇ ਹੋ ਕੇ ਦੁਬਾਰੇ ਤੋਂ ਜਿਹੜੀ ਕਿਸਾਨੀ ਅੰਦੋਲਨ ਹੈਗਾ ਉਹਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ? ਨਹੀਂ ਦੇਖੋ, ਇਹਦੇ 'ਚ ਮਤਲਬ ਇੱਕ ਗੱਲ ਤਾਂ ਦਿਖ ਹੀ ਰਹੀ ਹੈ ਕਿ ਲੋਕ ਦਾ ਜਿਹੜਾ ਰੁਖ ਹੈ, ਲੋਕਾਂ ਜਾਂ ਡੱਲੇਵਾਲ ਸਾਹਿਬ ਨੂੰ ਜਿਹੜੀ ਸਪੋਰਟ ਮਿਲ ਰਹੀ ਆ। ਅੱਜ ਪੰਜਾਬ ਬੰਦ ਸੀ, ਪੰਜਾਬ ਬੰਦ ਨੂੰ ਜਿੱਦਾਂ ਹੁੰਗਾਰਾ ਮਿਲਿਆ, ਤੇ ਉਹ ਸਾਰੇ ਦੇ ਵਿੱਚ ਇਹ ਹੈ ਕਿ ਲੋਕਾਂ ਦਾ ਜਿਹੜਾ ਰੁਖ ਆ ਉਹ ਸੰਘਰਸ਼ ਤੋਂ ਪਿੱਛੇ ਹਟਣ ਦਾ ਨਹੀਂ ਹੈਗਾ, ਸੰਘਰਸ਼ 'ਚ ਅੱਗੇ ਜਾਣ ਦਾ ਹੀ। ਤਾਂ 2024 ਵੀ ਸੰਘਰਸ਼ ਦੇ ਨਾਲ ਹੀ ਖਤਮ ਹੋ ਰਿਹਾ ਗਾ, ਸੰਘਰਸ਼ ਚੱਲਦੇ ਹੀ 2024 ਖਤਮ ਹੋ ਰਿਹਾ, ਤੇ 24 ਦੇ ਸ਼ੁਰੂਆਤ 'ਚ ਸੰਘਰਸ਼ ਸ਼ੁਰੂ ਹੋਇਆ, ਤੇ 25 ਵੀ ਸੰਘਰਸ਼ ਦੇ ਨਾਲ ਹੀ ਸ਼ੁਰੂ ਹੋਊਗਾ, ਤੇ ਸੰਘਰਸ਼ ਅੱਗੇ ਹੀ ਵਧੂਗਾ। ਤੇ ਉਹਦੇ ਵਿੱਚੋਂ ਮਤਲਬ ਕਿ ਜਿਹੜਾ ਇਹ ਮਰਨ ਵਰਤਾ, ਇਹ ਬਹੁਤ ਕੁਛ ਮਤਲਬ ਕਿ ਨਵੇਂ ਰਾਹ ਖੋਲੂਗਾ, ਜੋ ਸੰਭਾਵਨਾ ਗੀ, ਮਤਲਬ ਕਾਫੀ ਸੰਭਾਵਨਾ ਗੀ ਕਿ ਜਿਹੜਾ ਇਹ ਹੁਣ ਕਿਸਾਨੀ ਅੰਦੋਲਨ ਨੂੰ ਵੀ ਲੈ ਕੇ, ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਵੀ ਚੀਜ਼ਾਂ ਅੱਗੇ ਜਾ ਕੇ ਨਵਾਂ ਰੂਪ ਲੈਣਗੀਆਂ। ਮਤਲਬ ਉਹਨੂੰ ਪੂਰੀ ਤਰ੍ਹਾਂ ਕੋਈ ਪ੍ਰੋਡਿਕਟ ਤਾਂ ਨਹੀਂ ਕੀਤਾ ਜਾ ਸਕਦਾ, ਤੇ ਮਤਲਬ ਕਿ 2025 ਚੀਜ਼ਾਂ ਅੱਗੇ ਮਤਲਬ ਚੀਜ਼ਾਂ ਅੱਗੇ ਨੂੰ ਜਾ ਰਹੀਆਂ ਨੇ, ਤੇ ਅੱਗੇ ਨੂੰ ਹੀ ਜਾਣਗੀਆਂ। ਸੰਘਰਸ਼ ਵਾਲੇ ਐਂਗਲ ਤੋਂ ਵੀ ਉਹ ਕੀ ਮੋੜਾ ਖਾਂਦੀਆਂ ਨੇ, ਕੀ ਕਰਵਟ ਲੈਂਦੀਆਂ ਨੇ, ਇਹ ਸਮਾਂ ਹੀ ਤੈਅ ਕਰੂਗਾ ਜੀ। ਤੇ ਆਖਰ 'ਚ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹਾਂਗਾ ਕਿ ਪੰਜਾਬ 'ਚ 2024 'ਚ ਸਾਲ 2024 ਦੀ ਗੱਲ ਕਰੀਏ ਤਾਂ ਪੰਜਾਬ 'ਚ ਕਿਹੜੇ ਏਦਾਂ ਦੇ 5 ਬੰਦੇ ਤੁਸੀਂ ਦੇਖਦੇ ਹੋ ਜਿਨ੍ਹਾਂ ਬਾਰੇ ਸਭ ਤੋਂ ਜ਼ਿਆਦਾ ਗੱਲ ਹੋਈ? 5 ਬੰਦੇ ਤੁਹਾਡੇ ਹਿਸਾਬ ਨਾਲ ਜਿਹੜੇ ਪੋਲੀਟੀਕਲ ਸਫੀਅਰ 'ਚ, ਪੰਜਾਬ ਦੀ ਪੋਲੀਟੀਕਲ ਸਫੀਅਰ ਸਭ ਤੋਂ ਜ਼ਿਆਦਾ ਚਰਚਿਤ ਰਹੇ? 5 ਬੰਦੇ। ਅੰਮ੍ਰਿਤਪਾਲ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲਿਆਂ 'ਚ, ਤੇ ਸੁਖਬੀਰ ਬਾਦਲ ਸਦਾਬਹਾਰ ਹੀ ਨੇ, ਉਹ ਤਾਂ ਪਿਛਲੇ ਕਈ ਸਾਲਾਂ ਤੋਂ ਸੁਖਬੀਰ ਬਾਦਲ ਵੀ, ਤੇ ਪਿਛਲੇ ਦਿਨਾਂ ਮਤਲਬ ਡੱਲੇਵਾਲ ਸਾਹਿਬ ਹੁਣ, ਤੇ ਇਹ ਸਭ ਤੋਂ ਜ਼ਿਆਦਾ ਚਰਚਾ 'ਚ। ਤੇ ਈਵਨ ਮਤਲਬ ਕਿ ਸਰਵਣ ਪੰਧੇਰ ਮੋਰਚੇ ਦਾ ਚਿਹਰਾ ਸੀਗੇ ਇਹ ਸਾਰੇ ਸਾਲ ਦੇ ਵਿੱਚ, ਤੇ ਉਹ ਤੋਂ ਬਿਨਾਂ ਰਵਨੀਤ ਬਿੱਟੂ ਵੀ ਬਹੁਤ ਚਰਚਾ 'ਚ ਰਿਹਾ। ਕੇਂਦਰੀ ਮੰਤਰੀ ਬਣ ਗਿਆ, ਕੇਂਦਰੀ ਮੰਤਰੀ ਬਣ ਕੇ ਹਾਰਿਆ 2024 ਦੇ ਵਿੱਚ, ਖਾਸਾ ਕੁਛ ਮਿਲਿਆ ਉਹਨੂੰ। ਤੇ ਸਿੱਖਾਂ ਨੂੰ ਗਾਲਾਂ ਕੱਢਣ ਦਾ ਇਨਾਮ ਤਾਂ ਮਿਲਿਆ ਉਹਨੂੰ, ਕਿਸਾਨਾਂ ਤੇ ਸਿੱਖਾਂ ਨੂੰ, ਤੇ ਗਾਲਾਂ ਕੱਢਣ ਦਾ ਬੀਜੇਪੀ ਦਾ ਮੁੱਖ ਚਿਹਰਾ ਗਾ ਪੰਜਾਬ ਦੇ ਵਿੱਚ। ਤੇ ਜੇ ਵੈਸੇ ਆਪਣੀ ਗੱਲ ਵੈਸੇ ਅਧੂਰੀ, ਆਪਾਂ ਸਾਰੇ 24 ਦਾ ਜ਼ਿਕਰ ਕਰ ਲਿਆ, ਰਵਨੀਤ ਬਿੱਟੂ ਦਾ ਜ਼ਿਕਰ ਨਹੀਂ ਆਇਆ ਆਪਣੀ ਗੱਲ ਦੇ ਵਿੱਚ। ਚਲੋ ਠੀਕ ਹੈ, ਉਹ ਕੇਂਦਰੀ ਮੰਤਰੀ ਨੇ। ਅੱਜ ਕੱਲ ਤਾਂ ਥੋੜਾ ਦੇਖ ਕੇ ਵੀ ਆਪਾਂ ਨੂੰ ਚੱਲਣਾ ਪਊਗਾ, ਮਾੜਾ ਮੋਟਾ ਇੱਥੇ ਰਹਿਣਾ ਪੰਜਾਬ 'ਚ, ਕੀ ਪਤਾ ਕੀ ਐਕਸ਼ਨ ਕਰਾ ਦੇਣ ਅਗਲੇ। ਤੇ
ਜੇ ਮੇਰੇ ਹਿਸਾਬ ਨਾਲ ਜੇ ਮੈਂ ਕਹਾਂ ਤਾਂ ਮੈਂ ਜਿਹੜਾ ਅੰਮ੍ਰਿਤਪਾਲ ਸਿੰਘ ਹੈ ਉਹਦੇ ਨਾਮ ਨਾਲ ਤਾਂ ਮੈਂ ਸਹਿਮਤ ਹਾਂ ਕਿ ਉਹ ਖਾਸੇ ਚਰਚਾ 'ਚ ਰਹੇ ਸੀਗੇ। ਸਰਬਜੀਤ ਸਿੰਘ ਖਾਲਸਾ ਮੈਨੂੰ ਲੱਗਦਾ ਹੈ ਕਿ ਉਹ ਵੀ ਖਾਸੇ ਚਰਚਾ 'ਚ ਰਹੇ, ਤੇ ਮੈਨੂੰ ਲੱਗਦਾ ਕਿ ਜਿਹੜੇ ਨਾਰਾਇਣ ਸਿੰਘ ਚੋੜਾ ਹੈ ਉਹਨਾਂ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ, ਉਹ ਮੁੜ ਦੁਬਾਰੇ ਤੋਂ ਚਰਚਾ 'ਚ ਆਏ। ਤੇ ਜਿਹੜੇ ਸੁਖਬੀਰ ਬਾਦਲ ਸਾਹਿਬ ਹੈਗੇ ਆ, ਉਹ ਤਾਂ ਚਲੋ ਉਹਨਾਂ ਦੇ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੀ ਨੇ ਚੀਜ਼ਾਂ। ਤੇ ਆਮ ਆਦਮੀ ਪਾਰਟੀ 'ਚ ਕੌਣ, ਮੈਨੂੰ ਆਮ ਆਦਮੀ ਪਾਰਟੀ 'ਚ ਤਾਂ ਭਗਵੰਤ ਮਾਨ ਨੂੰ, ਜੇ ਗਾਲਾਂ ਖਾਣ ਵਾਲੇ ਮਾਮਲੇ 'ਚ ਤਾਂ ਦੇਖੀਏ ਤਾਂ ਗਾਲਾਂ ਤਾਂ ਸਭ ਤੋਂ ਜ਼ਿਆਦਾ ਭਗਵੰਤ ਮਾਨ ਨੇ ਖਾਧੀਆਂ। ਨਹੀਂ ਮਤਲਬ ਉਹ ਬੈਕਫੁੱਟ ਤੇ ਗਏ ਨੇ ਸਗੋਂ ਉਵੇਂ ਵੀ ਪਬਲਿਕ ਹਾਂ, ਸਫੀਅਰ ਦੇ ਬੈਕਫੁੱਟ, ਹਾਂ। ਵਿੱਚੋਂ ਵੀ, ਕਿਉਂਕਿ ਆਪ ਦੀ ਜਿਹੜੀ ਉਹਨਾਂ ਦੀ ਅੰਦਰਲੀ ਖਾਨਾ ਜੰਗੀ ਹੈ ਨਾ ਪਾਵਰ ਸੈਂਟਰ ਨੂੰ ਲੈ ਕੇ, ਉਸੇ 'ਚ ਲੱਗਦਾ ਕਿ ਜ਼ਿਆਦਾ ਉਲਝੇ ਹੋਏ ਆ, ਸਰਕਾਰ ਦੀ ਪ੍ਰੈਜੈਂਸ ਨਹੀਂ ਦਿਖਦੀ ਲੋਕਾਂ 'ਚ। ਅੱਛਾ, ਇੱਕ ਮੈਨੂੰ ਹੋਰ ਦੱਸੋ ਜੀ, ਪੰਜਾਬ ਨੂੰ ਛੱਡ ਕੇ ਆਪਾਂ ਜੇ ਗੱਲ ਕਰੀਏ, ਜਿਹੜੇ ਪੰਜਾਬੀ ਬਾਹਰਲੇ ਮੁਲਕਾਂ 'ਚ ਵਸਦੇ ਹੈਗੇ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਵੀ ਵਸਦੇ ਹੈਗੇ ਆ, ਡਾਇਸਪੋਰਾ 'ਚ ਕਿਹੜਾ ਚਿਹਰਾ ਤੁਹਾਨੂੰ ਜ਼ਿਆਦਾ ਦਿਖਣ ਨੂੰ ਮਿਲਿਆ, ਜਿਹਦੇ ਬਾਰੇ ਗੱਲ ਜ਼ਿਆਦਾ ਹੋਈ ਹੈ, ਫਿਰ ਜਿਹਦੀਆਂ ਗੱਲਾਂ ਪੰਜਾਬ 'ਚ ਜ਼ਿਆਦਾ ਆਪਣੇ ਵੈਸੇ ਚੱਲੀਆਂ? 2024 ਦੇ ਵਿੱਚ ਪੰਜਾਬ ਦੇ ਹਿਸਾਬ 'ਚ ਆਪਣੀ ਗੱਲ ਰਹਿ ਗਈ ਮੇਨ, ਜੋ ਘਟਨਾਕ੍ਰਮ 'ਚ, ਜੋ ਪੰਨੂ ਵਾਲੇ ਮਾਮਲੇ 'ਚ ਜੋ US ਨੇ ਇੰਡੀਆ ਨੂੰ ਹਾਂ। ਹੂੰ। ਕਾਰਵਾਈ ਕੀਤੀ ਆ ਤੇ ਨਾਮਜ਼ਦ ਕੀਤਾ ਗਾ ਰॉ ਦੇ ਏਜੰਟ ਦਾ, ਤੇ ਫਿਰ ਹੂੰ। ਕੈਨੇਡਾ ਨੇ ਜੋ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਹੂੰ। ਜੋ ਭਾਰਤ ਨਾਲ ਹੂੰ। ਰਿਸ਼ਤੇ ਖਰਾਬ ਹੋਏ ਨੇ, ਤਾਂ ਹੂੰ। ਇਹ ਬੜੇ ਘਟਨਾਕ੍ਰਮ ਸੀ ਪੰਜਾਬ ਦੀ ਐਂਗਲ ਤੋਂ ਆਪਾਂ ਦੇਖੀਏ ਤਾਂ। ਹੂੰ। ਤੇ ਨਿੱਜਰ ਤੇ ਪੰਨੂ ਡਾਇਸਪੋਰਾ ਦੇ ਵਿੱਚੋਂ, ਹੂੰ। ਤੇ ਇੱਕ UK 'ਚ ਰਹਿੰਦਾ ਮੁੰਡਾ ਖੰਡਾ, ਉਹਦੀ ਮੌਤ ਹੂੰ। ਚਰਚਾ 'ਚ ਰਹੀ, ਹੂੰ। ਕਿ ਉਹਨੂੰ ਵੀ ਇਹ ਮੰਨਿਆ ਜਾਂਦਾ ਕਿ ਸਿੱਖ ਅਦਾਰੇ, ਮਤਲਬ ਸਿੱਖ ਦਾਇਰਿਆਂ ਦੇ ਵਿੱਚ ਤਾਂ, ਸਿੱਖ ਨੌਜਵਾਨਾਂ ਦੇ ਵਿੱਚ ਤਾਂ ਇਹੀ ਆ ਉਹਦੇ ਬਾਰੇ ਕਿ ਉਹਨੂੰ ਵੀ ਏਜੰਸੀਆਂ ਨੇ ਮਾਰਿਆ ਹੂੰ। ਤੇ ਜ਼ਹਿਰ ਦੇ ਕੇ, ਤੇ ਇੱਕ ਚਰਚਿਤ ਨਾਮ ਰਹੇ ਡਾਇਸਪੋਰਾ ਦੇ ਵਿੱਚ। ਹਾਂ, ਖੰਡਾ ਜੀ, ਔਰ ਤੇ ਇਹ ਜਿਹੜੇ ਨਿੱਜਰ ਸਾਹਿਬ ਤੇ ਪੰਨੂ, ਉਹਨੂੰ ਤਾਂ ਮਤਲਬ ਇਹ ਜਿਹੜਾ ਉਹਨਾਂ 'ਚ ਹਾਂ, ਅਟੈਂਪਟ ਹੋਇਆ। ਤੇ ਸ਼ੁਕਰੀਆ ਹਰਮਨ, ਆਪਾਂ ਗੱਲਬਾਤ ਨੂੰ ਖਤਮ ਕਰਦੇ ਹਾਂ ਤੇ ਜਾਣ ਵਾਲੇ ਸਾਲ ਨੂੰ ਅਲਵਿਦਾ ਕਹਿ ਰਹੇ ਹਾਂ। ਇਹਦੀ ਜਿਹੜੀਆਂ ਯਾਦਾਂ ਹੈਗੀਆਂ ਆਪਾਂ ਦੁਬਾਰੇ ਤਾਜ਼ਾ ਕੀਤੀਆਂ, ਤੇ ਇਹਦੇ ਜਿਹੜੇ ਵੱਡੇ ਘਟਨਾਕ੍ਰਮ ਸੀ ਉਹਨਾਂ ਬਾਰੇ ਗੱਲ ਵੀ ਕੀਤੀ ਆਪਾਂ। ਤੇ ਹੁਣ 2024 ਜਾ ਰਿਹਾ, ਤੇ 2025 ਤੋਂ ਖਾਸੀ ਆਸਾਂ ਨੇ, ਤੇ ਉਹਨਾਂ ਤੋਂ ਆਪਾਂ ਨੂੰ ਮੈਨੂੰ ਤਾਂ ਲੱਗਦਾ ਕਿ 2025 ਜਿਹੜਾ ਸੰਘਰਸ਼ਾਂ 'ਚ ਦੁਬਾਰੇ ਤੋਂ ਇੱਕ ਨਵਾਂ ਰੂਹ ਲੈ ਕੇ ਆਊਗਾ, ਲੋਕਾਂ 'ਚ ਨਵਾਂ ਇੱਕ ਜੋਸ਼ ਲੈ ਕੇ ਆਊਗਾ, ਤੇ 2025 ਆਉਣ ਵਾਲੇ 2025 ਦਾ ਸਵਾਗਤ ਕਰਾਂਗੇ। ਤੇ ਸ਼ੁਕਰੀਆ ਜੁੜਨ ਵਾਸਤੇ ਬਹੁਤ ਬਹੁਤ, ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਆਪਣੇ ਵੱਲੋਂ, ਤੇ ਤੁਸੀਂ ਵੀ ਕੋਈ ਸਾਡੇ ਦਰਸ਼ਕਾਂ ਵਾਸਤੇ ਕੋਈ ਸੰਦੇਸ਼ ਹੋਏ ਤਾਂ ਦੇ ਸਕਦੇ। ਹਾਂਜੀ ਹਾਂ, ਮਤਲਬ ਕਿ ਜਿਹੋ ਜਿਹਾ ਓਵਰਆਲ ਦੁਨੀਆ ਦੇ ਵੀ ਦੌਰ ਚੱਲ ਰਿਹਾ, ਜਾਂ ਦੇਸ਼ ਦੇ ਵਿੱਚ ਵੀ ਜੋ ਹਾਲਾਤ ਨੇ, ਤੇ ਮਤਲਬ ਇਹ ਆ ਕਿ ਇਹਦੇ ਉਲਟ ਚੇਤਨ ਹੋਣਾ, ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਸਾਥ ਦੇਣਾ, ਸੰਘਰਸ਼ਾਂ 'ਚ ਜਾਣਾ, ਤੇ ਇਹੀ ਆਪਾਂ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਆਵਾਜ਼